वालेकुम सलाम रानी जी। हाँ जी, ਤੇ ਮੈਂ ਵਾਰਿਸ ਸ਼ਾਹ ਬਾਰੇ ਗੱਲ ਕਰ ਰਿਹਾ ਸਾਂ ਕਿ ਜ਼ਬਾਨ ਦੇ ਪੱਖ ਤੋਂ ਤੇ ਆਪਣਾ ਫਲਸਫੇ ਦੇ ਪੱਖ ਤੋਂ, ਵਿਚਾਰਧਾਰਾ ਦੇ ਪੱਖ ਤੋਂ ਵਾਰਿਸ ਸ਼ਾਹ ਜਿਹੜਾ ਹੈ ਉਹ ਸਿੰਥੇਸਿਸ ਕਰਦਾ ਹੈ ਆਪਣੇ ਤੋਂ ਪਹਿਲੇ ਵੱਡੇ ਸ਼ਾਇਰਾਂ ਦਾ, ਜਿਨ੍ਹਾਂ 'ਚ ਬਾਬਾ ਗੁਰੂ ਨਾਨਕ ਜੀ, ਸ਼ਾਹ ਹੁਸੈਨ, ਬੁੱਲੇ ਸ਼ਾਹ, ਸੁਲਤਾਨ ਬਾਹੂ, ਇਹ ਸਾਰੇ ਮੌਜੂਦ ਨੇ ਉਹਦੇ ਵਿੱਚ। ਔਰ ਇਹ ਤਾਂ ਮੈਂ ਕਈ ਵਾਰੀ ਲਿਖਿਆ ਵੀ ਹੈ ਕਿ ਕੋਈ ਵੱਡਾ ਸ਼ਾਇਰ, ਕੋਈ ਵੀ ਵੱਡਾ ਸ਼ਾਇਰ ਹੋਵੇ, ਭਾਵੇਂ ਉਰਦੂ ਦਾ ਮਿਰਜ਼ਾ ਗਾਲਿਬ ਹੋਵੇ ਤੇ ਜਰਮਨ ਦਾ ਜਿਹੜਾ ਉਹ ਹੋਵੇ, ਉਹ ਕੀ ਨਾਂ ਉਹਦਾ, ਤੇ ਇਹਨਾਂ ਸਾਰਿਆਂ ਦੇ ਵਿੱਚ ਜਿਹੜੀ ਬੁਨਿਆਦੀ ਖੂਬੀ ਹੁੰਦੀ ਹੈ ਕਿ ਇਹ ਫਲਸਫੇ ਦੀ ਕਟਿੰਗ ਐਜ ਤੇ ਹੁੰਦੇ ਨੇ, ਨੰਬਰ 1। ਔਰ ਨੰਬਰ 2, ਇਹਨਾਂ ਦੀ ਜ਼ੁਬਾਨ ਜਿਹੜੀ ਹੈ ਬੜੀ ਕੰਪਰੈਂਸਿਵ ਹੁੰਦੀ ਹੈ। ਵਾਰਿਸ ਸ਼ਾਹ ਜਿਹੜਾ ਹੈ ਉਹ ਮਸਲਨ ਜਿਹੜਾ ਦੂਜਾ ਵੱਡਾ ਸ਼ਾਇਰ ਜਿਹਨੇ ਹੀਰ ਲਿਖੀ ਹੈ ਉਹ ਦਮੋਦਰ ਦਾਸ ਹੈ, ਲੇਕਿਨ ਦਮੋਦਰ ਦਾਸ ਵਿੱਚ ਉਹ ਵਿਚਾਰਧਾਰਾ ਦੀ ਡੂੰਘਾਈ ਨਹੀਂ ਹੈ, ਗਹਿਰਾਈ ਨਹੀਂ ਹੈ ਜਿਹੜੀ ਵਾਰਿਸ ਸ਼ਾਹ ਦੇ ਵਿੱਚ ਹੈ। ਉਹ ਮੈਂ ਉੱਤੇ ਇੱਕ ਮਜ਼ਮੂਨ ਲਿਖਿਆ ਹੈ, ਉਹ ਮੈਂ ਤੁਹਾਨੂੰ ਕਦੀ ਸੁਣਾਵਾਂਗਾ ਸੰਗਤ ਦੇ ਵਿੱਚ। ਅੱਛਾ, ਇੱਕ ਤੇ ਇਹ ਗੱਲ ਹੋ ਗਈ, ਤੇ ਦੋ ਗੱਲਾਂ ਹੋ ਗਈਆਂ। ਤੇ ਬਾਕੀ ਮੇਰਾ ਖਿਆਲ ਹੈ ਕਿ ਵਾਰਿਸ ਸ਼ਾਹ ਦੀ ਜ਼ਿੰਦਗੀ ਦੇ ਬਾਰੇ 'ਚ ਬਹੁਤ ਘੱਟ ਮਾਲੂਮ ਹੈ ਲੋਕਾਂ ਨੂੰ, ਕਿਸੇ ਨੂੰ ਨਹੀਂ ਮਾਲੂਮ। ਬਸ ਇਹ ਮਾਲੂਮ ਹੈ ਕਿ ਉਹ ਜੰਡਿਆਲਾ ਸ਼ੇਰ ਖਾਂ, ਜਿਹੜਾ ਕਿ ਸ਼ੇਖੂਪੁਰ ਜ਼ਿਲ੍ਹੇ ਦਾ ਦੇ ਵਿੱਚ ਵਾਕਿਆ ਹੈ, ਉਹਦੇ ਵਿੱਚ ਉਹ ਪੈਦਾ ਹੋਇਆ ਸੀ। ਤੇ ਘੁੰਮਦਾ ਘੁਮਾਉਂਦਾ ਉਹ ਬਾਬਾ ਫਰੀਦ ਦੇ ਮਜ਼ਾਰ, ਦਰਗਾਹ ਪਾਕਪਤਨ ਪਹੁੰਚਿਆ ਤੇ ਉੱਥੇ ਉਹਨੇ 1 ਸਾਲ ਚਿੱਲਾ ਕੀਤਾ। ਤੇ ਉਸ ਤੋਂ ਬਾਅਦ ਉਹ ਆ ਕੇ ਮਲਕਾ ਹਾਂਸ, ਹਿੰਦੂ ਰਾਜਪੂਤਾਂ ਦਾ ਪਿੰਡ ਸੀ, ਕਸਬਾ ਸੀ ਬਲਕਿ, ਤੇ ਮਲਕੇ ਹਾਂਸ ਦੀ ਇੱਕ ਮਸਜਿਦ ਦੇ ਵਿੱਚ ਬੈਠ ਕੇ ਤੇ ਉਹਨੇ ਸਾਰੀ ਹੀਰ ਲਿਖੀ। ਇਹ ਉੱਥੇ ਇੱਕ ਮਿੰਟ, ਇਹ ਐਗਜ਼ੈਕਟਲੀ ਚਿੱਲਾ ਕੀ ਹੁੰਦਾ ਹੈ? ਵਾਟ ਇਜ਼ ਚਿੱਲਾ ਕੀ ਹੁੰਦਾ ਹੈ? ਚਿੱਲਾ ਇਹ ਹੁੰਦਾ ਹੈ ਕਿ ਕਈ ਲੋਕ 40 ਦਿਨ ਲਈ ਕਰਦੇ ਨੇ, ਕਈ ਲੋਕ ਸਾਲ ਲਈ ਕਰਦੇ ਨੇ। ਉਹ ਦੁਨੀਆਦਾਰੀ ਛੱਡ ਕੇ ਬਿਲਕੁਲ ਕੋਨੇ 'ਚ ਬੈਠ ਜਾਂਦੇ ਨੇ ਤੇ ਉਹਦੇ ਵਿੱਚ ਖਾਸ ਤਰ੍ਹਾਂ ਦੇ ਮੰਤਰ ਜਾਂ ਦੁਆਵਾਂ ਪੜ੍ਹਦੇ ਨੇ। ਤੇ ਇਹ ਮਜ਼ਾਰਾਂ ਤੇ ਹੀ ਹੁੰਦਾ? ਨਹੀਂ, ਮਜ਼ਾਰਾਂ ਤੇ ਨਹੀਂ ਹੁੰਦਾ। ਲੋਕ ਤੁਸੀਂ ਆਪਣੇ ਘਰ ਬਹਿ ਕੇ ਵੀ ਚਿੱਲਾ ਕਰ ਸਕਦੇ। ਅੱਛਾ ਜੀ। ਲੇਕਿਨ ਪ੍ਰੈਫਰ ਜਿਹੜੀ ਆਪਣੀ ਆਪਣੀ ਪ੍ਰੈਫਰੈਂਸ ਹੈ ਨਾ, ਤੇ ਵਾਰਿਸ ਸ਼ਾਹ ਦੀ ਪ੍ਰੈਫਰੈਂਸ ਇਹ ਸੀ ਕਿ ਉਹ ਬਾਬਾ ਫਰੀਦ ਦੇ ਮਜ਼ਾਰ ਦੇ ਉੱਤੇ ਕਰਨ। ਦੂਜੇ ਮਹੀਨਿਆਂ 'ਚ ਉਹ 1 ਸਾਲ ਉਹਨਾਂ ਨੇ ਬਾਬਾ ਫਰੀਦ ਨਾਲ ਗੁਜ਼ਾਰਿਆ, ਔਰ ਉਹਦੀ ਜਿਹੜੀ ਝਲਕ ਹੈ ਉਹ ਮਿਲਦੀ ਵੀ ਹੈ ਵਾਰਿਸ ਸ਼ਾਹ ਦੀ ਪੋਇਟਰੀ ਦੇ ਵਿੱਚ। ਖਾਸ ਤੌਰ ਤੇ ਜਿਹੜੇ ਮੁੱਲਾਂ ਨਾਲ ਡਾਇਲਾਗ ਆਉਣਗੇ ਉਹਨਾਂ ਵਿੱਚ ਤੇ ਬਿਲਕੁਲ ਉਹ ਜਿਹੜੀ ਬਾਬਾ ਫਰੀਦ ਨਾਲ ਮੁੱਲਾਵਾਂ ਨੇ ਕੀਤੀ ਸੀਗੀ ਪਾਕਪਤਨ 'ਚ, ਉਹ ਉਹਨੂੰ ਸਾਹਮਣੇ, ਉਹਦੇ ਮੇਰੇ ਖਿਆਲ ਉਹ ਵੀ ਉਹਦੇ ਸਾਹਮਣੇ ਸੀ, ਕਿਉਂਕਿ ਬਾਬਾ ਫਰੀਦ ਨੂੰ ਮੁਲਾਣਿਆਂ ਨੇ ਬਹੁਤ ਤੰਗ ਕੀਤਾ ਸੀ। ਇੱਕ ਉਹਨਾਂ ਦਾ ਪੁੱਤਰ ਵੀ ਸ਼ਹੀਦ ਕਰਤਾ ਸੀ। ਅੱਛਾ, ਐਨੀਵੇਜ਼, ਇਸ ਤੋਂ ਵੱਧ ਕੋਈ ਪਤਾ ਨਹੀਂ ਹੈ ਲੱਗਦਾ ਵਾਰਿਸ ਸ਼ਾਹ ਦਾ ਕਿ ਉਹਦੀ ਘਰ-ਬਾਰ ਕੀ ਸੀ, ਸ਼ਾਦੀ ਸੀ ਨਹੀਂ ਸੀ। ਜਿਹੜਾ ਲੱਗਦਾ ਕਿ ਨਹੀਂ ਸੀ ਹੈਗੀ, ਤੇ ਹੋਰ ਕੁਝ ਨਹੀਂ ਪਤਾ ਲੱਗਦਾ। ਔਰ ਮੈਂ ਚੂੰਕਿ ਇੱਕ ਕਿਤਾਬ ਲਿਖਣ ਲਈ ਮੈਂ 4-5 ਜ਼ਮਾਨਾ ਦੇ ਵੱਡੇ ਸ਼ਾਇਰਾਂ ਨੂੰ ਕੰਪੇਅਰ ਕੀਤਾ ਸੀ, ਤੇ ਉਹਦੇ ਵਿੱਚ ਮੈਂ ਇਹ ਨਤੀਜਾ ਕੱਢਿਆ ਸੀ ਕਿ ਸ਼ਾਇਦ ਜਿਹੜੇ ਵੱਡੇ ਸ਼ਾਇਰ ਹੁੰਦੇ ਨੇ, ਯਾਨੀ ਜਿਹੜੇ ਮਹਾ ਸ਼ਾਇਰ ਹੁੰਦੇ ਨੇ, ਉਹਨਾਂ ਦੀ ਜ਼ਾਤੀ ਜ਼ਿੰਦਗੀ ਦੇ ਵਿੱਚੋਂ ਉਹਨਾਂ ਦੀ ਜਿਹੜੀ ਕ੍ਰੀਏਟਿਵਿਟੀ ਹੈ ਉਹਨੂੰ ਨਹੀਂ ਲੱਭਿਆ ਜਾ ਸਕਦਾ। ਮਤਲਬ ਮੁਖਤਲਿਫ ਤਰ੍ਹਾਂ ਦੇ ਵੱਡੇ ਸ਼ਾਇਰ ਜਿਹੜੇ ਨੇ, ਉਹ ਮੁਖਤਲਿਫ ਤਰ੍ਹਾਂ ਦੇ ਪੇਸ਼ੇ ਉਹਨਾਂ ਨੇ ਕੀਤੇ, ਮੁਖਤਲਿਫ ਤਰ੍ਹਾਂ ਦੀ ਰਹਿਤ ਬਹਿਤ ਉਹਨਾਂ ਨੇ ਕੀਤੀ, ਬਿਲਕੁਲ ਤੇ ਬਿਲਕੁਲ ਇੱਕ ਦੂਜੇ ਦਾ ਉਲਟੀ ਕੀਤੀ। ਤੇ ਆਪਣਾ, ਲੇਕਿਨ ਯਾਨੀ ਉਹਨਾਂ ਦੀ
ਉਹਨਾਂ ਦੀ ਜ਼ਿੰਦਗੀ 'ਚ ਕੋਈ ਕਾਮਨੈਲਿਟੀ ਅਸੀਂ ਤਲਾਸ਼ ਨਹੀਂ ਕਰ ਸਕਦੇ ਉਹਨਾਂ ਦੀ ਗ੍ਰੇਟਨੈਸ ਦੇ ਹਵਾਲੇ ਨਾਲ। ਹਾਂ ਬਿਲਕੁਲ ਬਿਲਕੁਲ, ਮਤਲਬ ਇਹ ਹੈ ਕਿ ਮਸਲਨ ਦੇਖੋ ਤੁਸੀਂ ਗਾਲਿਬ ਨੂੰ ਦੇਖ ਲਓ, ਗਾਲਿਬ ਤੇ ਨਵਾਬੀ ਜ਼ਿੰਦਗੀ ਗੁਜ਼ਾਰਦਾ ਸੀ ਬਕਾਇਦਾ, ਤੇ ਵਾਰਿਸ ਸ਼ਾਹ ਮਸਜਿਦ 'ਚ ਸੌਂਦਾ ਸੀ, ਤੇ ਇਸ ਵਾਸਤੇ ਉਹ ਵੀ ਬਹੁਤ ਵੱਡਾ ਸ਼ਾਇਰ ਹੈ। ਜੇ ਹੁਣ ਕਹੀਏ ਕਿ ਮਸਜਿਦ 'ਚ ਸੌਣਾ ਸ਼ਾਇਰੀ ਦੀ ਵਜ੍ਹਾ ਤੇ ਫਿਰ ਬੰਦਾ ਕਹੇਗਾ ਕਿ ਅੱਛਾ ਜੀ ਉਹ ਪਰ ਜਿਹੜੇ ਨਵਾਬੀ ਨਾਲ ਜ਼ਿੰਦਗੀ ਗੁਜ਼ਾਰ ਰਿਹਾ ਸੀ ਉਹ ਕਿਵੇਂ ਵੱਡਾ ਸ਼ਾਇਰ ਬਣ ਗਿਆ। ਤੇ ਮੈਂ ਇਸ ਚੀਜ਼ ਪਹੁੰਚਿਆ ਕਿ ਜਿਹੜੀ ਜ਼ਾਤੀ ਜ਼ਿੰਦਗੀਆਂ ਹੁੰਦੀਆਂ ਨੇ ਨਾ, ਉਹਨਾਂ ਦਾ ਕ੍ਰੀਏਟੀਵਿਟੀ ਔਰ ਜੀਨੀਅਸ ਹੋਣ ਨਾਲ ਕੋਈ ਖਾਸ ਤਾਲੁਕ ਨਹੀਂ ਹੁੰਦਾ। ਉਹ ਇਹ ਰੈਂਡਮ ਅਮਲ ਹੈ, ਮਤਲਬ ਇਹ ਰੈਂਡਮਲੀ ਹੁੰਦਾ ਹੈ। ਅਗਰ ਤੁਸੀਂ ਨਿਊਟਨ ਦੀ ਜ਼ਿੰਦਗੀ, ਜ਼ਾਤੀ ਜ਼ਿੰਦਗੀ ਦੇਖੋ ਜਾਂ ਆਇਨਸਟਾਈਨ ਦੀ ਦੇਖੋ, ਤੇ ਉਹਨਾਂ ਵਿੱਚੋਂ ਤੁਹਾਨੂੰ ਉਹਨਾਂ ਦੀ ਜ਼ਿੰਦਗੀਆਂ ਕੋਈ ਮੁਖਤਲਿਫ ਨਹੀਂ ਹੈਗੀਆਂ ਸਨ ਬਾਕੀ ਲੋਕਾਂ ਕੋਲ। ਬਾਕੀ ਲੋਕਾਂ ਦੀ ਜ਼ਿੰਦਗੀ ਉਵੇਂ ਸਨ ਜਿਵੇਂ ਉਹਨਾਂ ਦੀਆਂ। ਤੇ ਇਸ ਲਈ ਮੇਰਾ ਖਿਆਲ ਹੈ ਕਿ ਇੱਕ ਤਰੀਕੇ ਨਾਲ ਅਗਰ ਤੁਹਾਨੂੰ ਕਿਸੇ ਵੱਡੇ ਅਜ਼ੀਮ ਸ਼ਾਇਰ ਦੀ ਜ਼ਾਤੀ ਜ਼ਿੰਦਗੀ ਦਾ ਨਾ ਪਤਾ ਹੋਵੇ ਤੇ ਉਹ ਜ਼ਿਆਦਾ ਅੱਛਾ ਹੈ, ਮਗਰ ਨਾ ਤੁਸੀਂ ਗਲਤ ਸਲਤ ਜੋੜਦੇ ਹੋ ਉਹਦੀ ਸ਼ਾਇਰੀ ਨੂੰ ਉਹਦੀ ਜ਼ਿੰਦਗੀ ਦੇ ਨਾਲ, ਜਿਵੇਂ ਗਾਲਿਬ ਨਾਲ ਕੀਤਾ ਜਾਂਦਾ ਹੈ, ਜਿੱਦਾਂ ਸ਼ਿਵ ਕੁਮਾਰ ਨਾਲ ਕੀਤਾ ਜਾਂਦਾ, ਜਿੱਦਾਂ ਹੁਣ ਸ਼ਿਵ ਕੁਮਾਰ ਨਾਲ ਕੀਤਾ ਜਾਂਦਾ। ਬਿਲਕੁਲ ਬਿਲਕੁਲ, ਬੈਸਟ ਐਗਜ਼ਾਮਪਲ। ਹਾਂ ਬੈਸਟ ਐਗਜ਼ਾਮਪਲ ਸ਼ਿਵ ਕੁਮਾਰ ਬਟਾਲਵੀ ਦੀ ਹੈ ਕਿ ਉਹਨੂੰ ਬਤੌਰ ਉਹਦੀਆਂ ਜ਼ਾਤੀ ਪੀੜਾਂ ਦੇ ਹਵਾਲੇ ਨਾਲ ਪੜ੍ਹਿਆ ਜਾਂਦਾ, ਤੇ ਉਹਦੀ ਸ਼ਾਇਰੀ ਦਾ ਜਿਹੜਾ ਯੂਨੀਵਰਸਲ ਆਸਪੈਕਟ ਆ ਉਹਨੂੰ ਲੋਕ ਭੁਲਾ ਦਿੰਦੇ ਨੇ। ਅੱਛਾ ਜੀ, ਇਹ ਮੇਰੇ ਖਿਆਲ ਇੰਨੀਆਂ ਗੱਲਾਂ ਵਾਰਿਸ ਸ਼ਾਹ ਤੇ ਬਹੁਤ ਨੇ। ਤੇ ਹੁਣ ਅਸੀਂ ਜਿਹੜੀ ਹੈ ਉਹ ਟੈਕਸਟ, ਉਹਦੀ ਜਿਹੜੀ ਹੈ ਚੋਣਵੀਂ ਟੈਕਸਟ ਯਾਨੀ ਸਿਲੈਕਟਡ ਟੈਕਸਟ ਜਿਹੜੀ ਹੈ ਉਹ ਅਸੀਂ ਅੱਜ ਪਹਿਲਾ ਹਿੱਸਾ ਸ਼ੁਰੂ ਕਰਾਂਗੇ। ਜਦੋਂ ਇਹ ਮੈਂ ਕੋਈ 1.5-2 ਸਾਲ ਪਹਿਲੇ ਕੀਤਾ ਸੀ ਤਾਂ 3 ਹਿੱਸਿਆਂ ਵਿੱਚ ਹੋਇਆ ਸੀ, 3 ਕਲਾਸਾਂ ਲੱਗੀਆਂ ਸਨ ਵਾਰਿਸ ਸ਼ਾਹ ਨੂੰ ਪੜ੍ਹਨ 'ਚ। ਇਸ ਵਾਰੀ ਦੇਖੋ ਕਿੰਨੀਆਂ ਕਲਾਸਾਂ ਵਿੱਚ ਹੁੰਦਾ ਹੈ, ਤੇ ਉਹਦੇ ਹਿਸਾਬ ਨਾਲ ਹੀ ਕਰਾਂਗੇ ਅਸੀਂ। ਨਾ ਅਸੀਂ ਕਾਹਲੀ ਕਰਨੀ ਹੈ ਤੇ ਨਾ ਅਸੀਂ ਢਿੱਲ ਕਰਨੀ ਹੈ, ਅਸੀਂ ਜਿਸ ਟੈਂਪੋ ਤੋਂ ਚੱਲ ਰਹੀ ਹੈ ਉਸ ਟੈਂਪੋ ਤੋਂ ਚਲਾਵਾਂਗੇ। ਅੱਛਾ, ਵਾਰਿਸ ਸ਼ਾਹ ਜਿਹੜਾ ਹੈ ਉਹਦੀ ਜਿਹੜੀ ਹੀਰ ਹੈ, ਜਿਹੜੀ ਲਿਖੀ ਗਈ ਹੀਰ ਹੈ, ਉਹ ਬਾਕੀ ਵੱਡਿਆਂ ਸ਼ਾਇਰਾਂ ਦੇ ਤੋਂ ਵੱਖਰੀ ਇੱਕ ਖਾਸ ਢੰਗ ਨਾਲ ਸ਼ੁਰੂ ਹੁੰਦੀ ਹੈ। ਮਿਸਾਲ ਦੇ ਤੌਰ ਦੇ ਉੱਤੇ ਇਹ ਤੁਸੀਂ ਨੋਟ ਕਰ ਲਓ ਜਿਹੜੇ ਮੁਸਲਮਾਨ ਨਹੀਂ ਹੈ, ਕਿ ਉਹ ਪਹਿਲੇ ਹਮਦ ਲਿਖਦਾ ਹੈ। ਹਮਦ ਦਾ ਮਤਲਬ ਹੁੰਦਾ ਹੈ ਖੁਦਾ ਦੀ ਤਾਰੀਫ। ਦੂਜੀ ਉਹ ਫਿਰ ਨਾਤ ਲਿਖਦਾ ਹੈ। ਨਾਤ ਦਾ ਮਤਲਬ ਹੁੰਦਾ ਹੈ ਰਸੂਲੁल्लाह ਪ੍ਰੋਫਟ ਮੁਹੰਮਦ ਦੀ ਤਾਰੀਫ ਵਿੱਚ ਲਿਖਣਾ। ਯਾਨੀ ਪਹਿਲਾ ਹਮਦ ਹੋ ਗਈ, ਦੂਸਰੀ ਨਾਤ ਹੋ ਗਈ, ਤੀਸਰੀ ਮਨਕਬਤ, ਉਹਦੇ ਵਿੱਚ ਰਸੂਲ ਦੇ ਯਾਰਾਂ ਦੀ ਤਾਰੀਫ ਕੀਤੀ ਜਾਂਦੀ ਹੈ। ਫਿਰ ਉਸ ਤੋਂ ਬਾਅਦ ਉਹ ਆਪਣੇ ਪੀਰ ਦੀ ਤਾਰੀਫ ਕਰਦੇ ਨੇ, ਔਰ ਖਾਸ ਤੌਰ ਤੇ ਇੱਕ ਬੰਦ ਬਾਬਾ ਫਰੀਦ ਦੇ ਉੱਤੇ ਵੀ ਲਿਖਦੇ ਨੇ। ਇਹ ਜਿਹੜਾ ਉਹਨਾਂ ਨੇ ਪੈਟਰਨ ਬਣਾਇਆ ਨਾ, ਇਹ ਫਿਰ ਬਾਅਦ ਦੇ ਵਿੱਚ ਬਹੁਤ ਚੱਲਿਆ। ਫਿਰ ਸ਼ਾਇਰ ਇੰਜੀ ਕਿਤਾਬ ਸ਼ੁਰੂ ਕਰਦੇ ਸਨ, ਲੇਕਿਨ ਉਸ ਤੋਂ ਪਹਿਲੇ ਅਗਰ ਤੁਸੀਂ ਦੇਖੋ ਨਾ ਤੇ ਸ਼ਾਹ ਹੁਸੈਨ ਜਾਂ ਬੁੱਲੇ ਸ਼ਾਹ ਵਿੱਚ ਜਾਂ ਸੁਲਤਾਨ ਬਾਹੂ ਵਿੱਚ ਉਹ ਇੱਕ ਅੱਧਾ ਬੰਦ ਤੇ ਲਿਖ ਦਿੰਦੇ ਸਨ ਅੱਲਾ ਦੀ ਤਾਰੀਫ 'ਚ, ਤੇ ਇੰਜ ਵਾਰਿਸ ਸ਼ਾਹ ਵਾਂਗੂ ਉਹ ਪੂਰਾ ਆਪਣਾ ਮਜ਼ਹਬੀ ਜਿਹੜਾ ਫਿਰਕਾ ਹੈ ਉਹਨੂੰ ਨਹੀਂ ਸੀ ਦੱਸਦੇ। ਕਿਉਂਕਿ ਜੇ ਤੁਸੀਂ ਦੇਖੋ ਤੇ ਜਿਹੜਾ ਵਾਰਿਸ ਸ਼ਾਹ ਹੈ ਉਹ ਤੁਹਾਨੂੰ ਲੱਗਦਾ ਹੈ ਉਹਦੀ ਪਹਿਲੇ 5 ਬੰਦਾਂ ਤੋਂ ਕਿ ਉਹ ਮੁਸਲਮਾਨ ਸੀ। ਇੱਕ ਦੂਸਰਾ ਉਹ ਸੁੰਨੀ ਮੁਸਲਮਾਨ ਸੀ, ਸ਼ੀਆ ਨਹੀਂ ਸੀ ਹੈਗਾ। ਔਰ 3 ਇਹ ਕਿ ਉਹ ਪੀਰ ਪ੍ਰਸਤ ਹੈਗਾ ਸੀ, ਪੀਰਾਂ ਫਕੀਰਾਂ ਨੂੰ ਮੰਨਦਾ ਸੀ। ਉਹਦੇ ਉਲਟ ਤੁਸੀਂ ਦੇਖੋ ਤੇ ਆਪਣਾ ਗਾਲਿਬ ਜਿਹੜਾ ਉਹ ਸ਼ੀਆ ਸੀ। ਲੇਕਿਨ ਇਸ ਤੇ ਹੀ ਮੈਂ ਕਹਾਂਗਾ ਕਿ ਇਹ ਇਹਨਾਂ ਦਾ, ਇਹੋ ਜਿਹੇ ਵੱਡਿਆਂ ਸ਼ਾਇਰਾਂ ਦਾ ਇਹ ਇੱਕ ਸੋਸ਼ਲ ਪੋਸਚਰ ਹੁੰਦਾ ਹੈ।
ਸੋਸ਼ਲ ਪਰਸੋਨਾ ਬਣਾਉਂਦੇ ਨੇ। ਲੇਕਿਨ ਜਦੋਂ ਇਹਨਾਂ ਦੀ ਤੁਸੀਂ ਲਿਖਤ ਨੂੰ ਪੜ੍ਹੋ, ਗਾਲਬ ਦੀ ਜਾਂ ਵਾਰਿਸ ਸ਼ਾਹ ਦੀ ਜਾਂ ਆਪਣਾ ਸ਼ੈਕਸਪੀਅਰ ਦੀ, ਤੇ ਉਹ ਜਿਹੜੀ ਲਿਖਤ ਹੈ ਉਹ ਉਹਨਾਂ ਦੇ ਸਟੇਟਡ ਪੰਥ ਦੇ ਨਾਲ ਜੁੜੀ ਹੋਈ ਨਹੀਂ ਹੁੰਦੀ। ਮਤਲਬ ਹੁਣ ਜਿਹੜੀ ਵਾਰਿਸ ਸ਼ਾਹ ਨੂੰ ਅਗਰ ਤੁਸੀਂ ਪਹਿਲੇ ਪੰਜ ਬਣੋ ਤਾਂ ਤੁਹਾਨੂੰ ਲੱਗੇਗਾ ਕਿ ਬਹੁਤ ਸਖਤ ਕਿਸਮ ਦਾ ਸੁੰਨੀ ਮੁਸਲਮਾਨ ਹੈ, ਔਰ ਇਹਦੇ ਵਿੱਚ ਸਾਰੇ ਉਹ ਬਾਇਸਸ ਹੋਣਗੇ ਜਿਹੜੇ ਸੁੰਨੀ ਮੁਸਲਮਾਨਾਂ ਦੇ ਹੁੰਦੇ ਨੇ। ਮੇਰਾ ਖਿਆਲ ਹੈ ਮਾਸਸ ਨੂੰ ਅਟਰੈਕਟ ਕਰਨ ਵਾਸਤੇ, ਮਾਸਸ ਦੇ ਨਾਲ ਮਿਲਣ ਵਾਸਤੇ, ਉਹ ਮੇਰਾ ਖਿਆਲ ਹੈ ਸ਼ੁਰੂ ਇਹ ਬੜੀ ਜ਼ਰੂਰੀ ਸ਼ਾਇਦ ਹੁੰਦਾ ਹੋਏਗਾ ਉਸ ਵੇਲੇ। ਨਹੀਂ ਉਹ ਉਸ ਜ਼ਮਾਨੇ ਦੇ ਜਿਹੜੇ ਉਸ ਤੋਂ ਦੇਖੋ ਨਾ, ਸੁਲਤਾਨ ਬਾਹੂ ਨੇ ਨਹੀਂ ਉਵੇਂ ਲਿਖਿਆ ਨਾ ਬੁੱਲੇ ਸ਼ਾਹ ਨੇ ਲਿਖਿਆ, ਉਹਨਾਂ ਦਾ ਤੁਹਾਨੂੰ ਫਿਰਕਾ ਸ਼ਿਰਕਾ ਨਹੀਂ ਪਤਾ ਲੱਗਦਾ। ਲੇਕਿਨ ਇਸ ਵਾਸਤੇ ਇਹ ਮੈਂ ਵੇਖਿਆ ਕਿ ਇਹ ਜਿਹੜੇ ਵੱਡੇ ਸ਼ਾਇਰ ਨੇ ਸਵਾਏ ਆਪਣਾ ਗੋਇਟੇ ਦੇ, ਇਹ ਵੱਡੇ ਸ਼ਾਇਰ ਜਿਹਨਾਂ ਦਾ ਇਹਨਾਂ ਨੇ ਆਪਣਾ ਇੱਕ ਸਮਾਜ ਦੇ ਵਿੱਚ ਸੋਸ਼ਲ ਪਰਸੋਨਾ ਵੀ ਰੱਖਿਆ ਸੀ। ਜਿਹੜਾ ਸ਼ੈਕਸਪੀਅਰ ਸੀ ਉਹ ਤੇ ਖੈਰ ਸਿੱਧਾ ਈਸਾਈ ਸੀ, ਤੇ ਜਿਹੜਾ ਮਸਲਨ ਗਾਲਿਬ ਸੀ ਉਹ ਆਪਣੇ ਆਪ ਨੂੰ ਸ਼ੀਆ ਕਹਿੰਦਾ ਸੀ, ਔਰ ਵਾਰਿਸ ਸ਼ਾਹ ਜਿਹੜਾ ਉਹ ਆਪਣੇ ਆਪ ਨੂੰ ਸੁੰਨੀ ਕਹਿੰਦਾ। ਲੇਕਿਨ ਨਾ ਹੀ ਗਾਲਿਬ ਦੇ ਵਿੱਚ ਤੇ ਨਾ ਹੀ ਵਾਰਿਸ ਸ਼ਾਹ ਦੇ ਵਿੱਚ, ਗਾਲਿਬ ਦੇ ਵਿੱਚ ਕਿਤੇ ਉਹਦੀ ਸ਼ਾਇਰੀ ਵਿੱਚ ਸ਼ੀਆਪਨ ਨਹੀਂ ਆਉਂਦਾ, ਔਰ ਵਾਰਿਸ ਸ਼ਾਹ ਦੀ ਸ਼ਾਇਰੀ ਦੇ ਵਿੱਚ ਸੁੰਨੀਪਨ ਨਹੀਂ ਆਉਂਦਾ। ਇਸ ਲਈ ਮੇਰਾ ਖਿਆਲ ਹੈ ਕਿ ਇਹਨਾਂ ਨੇ ਇੱਕ ਸੋਸ਼ਲ ਪੋਸਚਰ ਰੱਖਿਆ ਹੁੰਦਾ ਹੈ ਜਿਹੜੇ ਸੁਸਾਇਟੀ ਦੇ ਵਿੱਚ ਰਹਿ ਰਹੇ ਹੁੰਦੇ ਨੇ, ਤੇ ਬਾਕੀ ਜਿਹੜੀ ਉਹ ਕ੍ਰੀਏਟਿਵਿਟੀ ਜਦੋਂ ਉੱਭਰ ਕੇ ਆਉਂਦੀ ਹੈ ਤੇ ਉਹ ਕੁਝ ਹੋਰ ਕਹਿ ਰਹੀ ਹੁੰਦੀ ਹੈ। ਇਹ ਗੱਲ ਜਿਹੜੀ ਹੈ ਉਹ ਸਾਹਮਣੇ ਯਾਦ ਰੱਖਣੀ ਚਾਹੀਦੀ ਹੈ। ਅੱਛਾ ਜੀ, ਹੁਣ ਪੜ੍ਹੀਏ ਜੀ ਪਹਿਲਾ ਬੰਦ। ਇੱਕ, ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ, ਇਸ਼ਕ ਹੀਰ ਦਾ ਨਵਾਂ ਬਣਾਈਏ ਜੀ, ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ ਢੱਬ ਸੋਹਣੇ ਨਾਲ ਸੁਣਾਈਏ ਜੀ, ਨਾਲ ਅਜਬ ਬਹਾਰ ਦੇ ਸ਼ੇਰ ਕਰਕੇ ਰਾਂਝੇ ਹੀਰ ਦਾ ਮੇਲ ਮਿਲਾਈਏ ਜੀ, ਯਾਰਾਂ ਨਾਲ ਮਜਾਲਸਾਂ ਵਿੱਚ ਬਹਿ ਕੇ ਮਜ਼ਾ ਹੀਰ ਦੇ ਇਸ਼ਕ ਦਾ ਪਾਈਏ। ਅੱਛਾ, ਇਹਦੇ ਹੁਣ ਇਹ ਕਾਫੀ ਇੰਪੋਰਟੈਂਟ ਲੱਗਦਾ ਨਹੀਂ ਹੈ, ਲੇਕਿਨ ਇਹ ਕਾਫੀ ਇੰਪੋਰਟੈਂਟ ਬਣਦਾ ਜਿੱਤੋਂ ਵਾਰਿਸ ਸ਼ਾਹ ਦੀ ਜਿਹੜੀ ਅਪਰੋਚ ਹੈ ਸ਼ਾਇਰੀ ਦੀ ਉਹ ਪਤਾ ਲੱਗਦੀ ਹੈ। ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ, ਮਤਲਬ ਇਹ ਹੈ ਕਿ ਇਹ ਜਿਹੜੀ ਮੈਂ ਲਿਖ ਰਿਹਾ ਇਹ ਕੋਈ ਇੰਡੀਵਿਜੂਅਲ ਐਕਟੀਵਿਟੀ ਨਹੀਂ ਹੈ, ਬਲਕਿ ਇਹ ਬਹੁਤ ਸਾਰੇ ਲੋਕਾਂ ਦੀ ਕਲੈਕਟਿਵ ਇਹਦੇ ਵਿੱਚ ਇਨਪੁਟ ਹੈਗੀ ਹੈ। ਯਾਰ ਨੇ ਜਿਹੜੇ ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ, ਕਿੱਸਾ ਇਸ਼ਕ ਹੀਰ ਦਾ ਨਵਾਂ ਬਣਾਈਏ। ਇਹਦਾ ਮਤਲਬ ਇਹ ਹੈ ਕਿ ਜਿਹੜਾ ਵਾਰਿਸ ਸ਼ਾਹ ਨੂੰ ਜਾਂ ਵਾਰਿਸ ਸ਼ਾਹ ਦੇ ਯਾਰਾਂ ਨੂੰ ਇਹ ਪਤਾ ਸੀ ਕਿ ਪਹਿਲੇ ਵੀ ਹੀਰ ਦੇ ਕਿੱਸੇ ਲਿਖੇ ਹੋਏ ਨੇ, ਬਗਰਨਾ ਤੋਂ ਨਵਾਂ ਨਾ ਕਹਿੰਦਾ। ਤੇ ਸਾਨੂੰ ਇਹ ਪਤਾ ਹੈ ਕਿ ਉਸ ਤੋਂ ਪਹਿਲੇ ਜਿਹੜਾ 16ਵੀਂ ਸਦੀ ਸੀ ਉਹ ਤੇ ਲਿਖਿਆ ਸੀ ਦਮੋਦਰ ਦਾਸ ਨੇ, ਤੇ ਫਿਰ ਕੋਈ ਵਾਰਿਸ ਸ਼ਾਹ ਦੇ ਜ਼ਮਾਨੇ ਤੋਂ ਬਹੁਤ ਥੋੜਾ ਪਹਿਲੇ ਇੱਕ ਹੋਰ ਸ਼ਾਇਰ ਹੈ ਜਿਹੜਾ ਸ਼ਾਹਜਹਾਨ ਮੁਕਬਲ ਨੇ ਵੀ ਹੀਰ ਲਿਖੀ ਸੀ। ਵੈਸੇ ਤੇ ਉਹ ਬਹੁਤ ਹੋਰ ਵੀ ਲੋਕਾਂ ਨੇ ਲਿਖੀ ਹੈ, ਅਹਿਮਦ ਗੁੱਜਰ ਨੇ ਵੀ ਲਿਖੀ ਹੈ, ਬਹੁਤ ਸਾਰੇ ਲੋਕਾਂ ਨੇ ਲਿਖੀ ਹੈ, ਲੇਕਿਨ ਇਹ ਹੈ ਕਿ ਇਹ ਪੱਕਾ ਹੋ ਜਾਂਦਾ ਹੈ ਇਸ ਮਿਸਰੇ ਤੋਂ ਕਿ ਵਾਰਿਸ ਸ਼ਾਹ ਨੂੰ ਪਤਾ ਸੀ ਕਿ ਪਹਿਲੇ ਹੀਰ ਦਾ ਕਿੱਸਾ ਲਿਖਿਆ ਜਾ ਚੁੱਕਿਆ ਹੈ, ਔਰ ਇਸ ਲਈ ਉਹਨੇ ਕਿਹਾ ਕਿ ਨਹੀਂ, ਇਹਨੂੰ ਇਹਨੂੰ ਨਵੀਂ ਕਰਤ ਕਰਨੀ ਚਾਹੀਦੀ ਹੈ। ਇਹਦੇ ਤੋਂ ਤੁਹਾਨੂੰ ਇਸ ਸਵਾਲ ਦਾ ਜਵਾਬ ਮਿਲ ਜਾਣਾ ਚਾਹੀਦਾ ਹੈ ਕਿ ਜਿਹੜੇ ਕਈ ਲੋਕ ਭੋਲੇ ਲੋਕ ਪੁੱਛਦੇ ਨੇ ਨਾ ਜੀ, ਕੀ ਹੀਰ ਤੇ ਰਾਂਝਾ ਦੀ ਕਹਾਣੀ ਸੱਚੀ ਸੀ? ਤੇ ਮਤਲਬ ਇਹ ਹੈ ਕਿ ਜੇ ਤੁਸੀਂ ਈਵੈਂਟਸ ਨੂੰ ਪੜ੍ਹੋ ਦਮੋਦਰ ਦਾਸ ਦੇ ਵਿੱਚ, ਫਿਰ ਤੁਸੀਂ ਵਾਰਿਸ ਸ਼ਾਹ 'ਚ ਪੜ੍ਹੋ, ਤਾਂ ਬਿਲਕੁਲ ਹੀ ਮੁਖਤਲਿਫ ਈਵੈਂਟਸ ਨੇ। ਮਤਲਬ ਇਹ ਹੈ ਕਿ ਕੋਈ ਛੋਟਾ ਮੋਟਾ ਕੋਈ ਹੋ ਸਕਦਾ ਵਾਕਿਆ ਹੋਇਆ ਹੋਵੇ ਕੁੜੀ ਮੁੰਡੇ ਦੇ ਇਸ਼ਕ ਦਾ, ਔਰ ਮੁੰਡਾ ਜੋਗੀ ਹੋ ਗਿਆ ਹੋਵੇ, ਲੇਕਿਨ ਇਹ ਹੈ ਕਿ
ਇਹ ਕੋਈ ਆਪਣਾ ਇਹ ਉਹਨਾਂ ਦੀ ਕੋਈ ਅਸਲੀ ਤੇ ਨਕਲੀ ਹੀਰ ਵਾਲੀ ਗੱਲ ਨਹੀਂ ਹੈਗੀ ਕੋਈ ਇਹਦੇ 'ਚ। ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ, ਕਿੱਸਾ ਇਸ਼ਕ ਹੀਰ ਦਾ ਨਵਾਂ ਬਣਾਈਏ। ਗੱਲ ਕਰਨੀ ਹੈ ਇਸ਼ਕ ਦੀ, ਤੇ ਇਸ਼ਕ ਦੀ ਗੱਲ ਜਿਹੜੀ ਹੈ ਉਹਨੂੰ ਨਵੇਂ ਤਰੀਕੇ ਨਾਲ ਕਰਨਾ। ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ, ਪ੍ਰੇਮ ਤੇ ਤੁਹਾਨੂੰ ਪਤਾ ਹੀ ਹੈ, ਤੇ ਝੋਕ ਹੁੰਦੀ ਹੈ ਨਗਰੀ, ਕੋਈ ਥਾਂ। ਇਸ ਪ੍ਰੇਮ ਦੀ ਯਾਨੀ ਇਸ ਮੁਹੱਬਤ ਦੀ ਨਗਰੀ ਦਾ ਸਾਰਾ ਕਿੱਸਾ ਜਿਹੜਾ ਹੈ ਢੱਬ ਸੋਹਣੇ ਨਾਲ ਸੁਣਾਈਏ। ਢੱਬ ਦਾ ਮਤਲਬ ਹੈ ਤਰੀਕੇ ਨਾਲ, ਸੋਹਣੇ ਤਰੀਕੇ ਨਾਲ ਸੁਣਨਾ ਚਾਹੀਦਾ। ਯਾਨੀ ਇਹਦਾ ਮਤਲਬ ਇਹ ਹੈ ਕਿ ਨਾ ਸਿਰਫ ਕਿਸੇ ਦੇ ਜਿਹੜੀ ਈਵੈਂਟਸ ਔਰ ਉਹਨਾਂ ਦੀ ਫਿਲਾਸਫੀ ਹੋਵੇ, ਬਲਕਿ ਜਿਹੜੀ ਸ਼ਾਇਰੀ ਦਾ ਅੰਦਾਜ਼ ਹੈ, ਜਿਹੜੀ ਸ਼ਾਇਰਾਨਾ ਤਕਨੀਕ ਹੈ, ਉਹ ਵੀ ਪੂਰੀ ਇਸਤੇਮਾਲ ਹੋਣੀ ਚਾਹੀਦੀ ਹੈ। ਉਹ ਵੀ ਉਹਦੀ ਵੀ ਚੰਗੀ ਸਾਰ ਹੋਣੀ ਚਾਹੀਦੀ ਹੈ। ਨਾਲ ਅਜਬ ਬਹਾਰ ਦੇ ਸ਼ੇਰ ਕਰਕੇ, ਤੇ ਜਿਹੜੀ ਹੈ ਅਜਬ ਬਹਾਰ, ਅਜਬ ਬਹਾਰ ਦਾ ਮਤਲਬ ਹੈ ਕਿ ਇਹ ਯੂਨੀਕ ਸਪ੍ਰਿੰਗ। ਮਤਲਬ ਇਹ ਹੈ ਕਿ ਇਹ ਜਿਹੜੀ ਅਜਬ ਬਹਾਰ ਹੈ, ਇਹਦਾ ਮਤਲਬ ਹੈ ਕਿ ਦਿਲ ਦੇ ਅੰਦਰ ਐਸੀ ਬਹਾਰ ਆਵੇ ਕਿ ਉਹਦੇ ਵਿੱਚ ਫਿਰ ਸ਼ੇਰ ਲਿਖੇ ਜਾਣ। ਰਾਂਝੇ ਹੀਰ ਦਾ ਮੇਲ ਮਿਲਾਈਏ, ਤੇ ਅਸੀਂ ਫਿਰ ਉਹ ਅਜਬ ਬਹਾਰ ਦੇ ਸ਼ੇਰਾਂ ਦੇ ਰਾਹੀਂ ਰਾਂਝੇ ਤੇ ਹੀਰ ਨੂੰ ਇੱਕ ਦੂਜੇ ਨਾਲ ਮਿਲਾਈਏ। ਇੱਥੇ ਵੀ ਤੁਸੀਂ ਦੇਖ ਲਓ ਕਿ ਉਹ ਵਾਰਿਸ ਸ਼ਾਹ ਜਿਹੜਾ ਹੈ ਉਹ ਇਹੋ ਹੀ ਕਹਿ ਰਿਹਾ ਕਿ ਇਹ ਇੱਕ ਕੰਸਟਰਕਟਡ ਕਿੱਸਾ ਹੈ, ਇਹ ਕੋਈ ਅਸਲੀ ਹੱਡ ਵਰਤੀ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਇਹ ਇੱਕ ਕੰਸਟਰਕਟਡ ਨਵੇਂ ਪੈਟਰਨ ਤੇ ਲਿਖਿਆ ਗਿਆ ਕਿੱਸਾ ਹੈ। 12 ਯਾਰਾਂ ਨਾਲ ਮਜਾਲਸਾਂ ਵਿੱਚ ਬਹਿ ਕੇ ਮਜ਼ਾ ਹੀਰ ਦੇ ਇਸ਼ਕ ਦਾ ਪਾਈਏ। ਤੇ ਮਜਲਿਸਾਂ ਦੇ ਵਿੱਚ ਬਹਿ ਕੇ, ਗੈਦਰਿੰਗ ਦੇ ਵਿੱਚ ਦੋਸਤਾਂ ਦੇ ਨਾਲ ਬਹਿ ਕੇ ਤੇ ਹੀਰ ਰਾਂਝੇ ਦੇ ਇਸ਼ਕ ਦਾ ਮਜ਼ਾ ਪਾਈਏ। ਇਹਦਾ ਮਤਲਬ ਡਾਕਟਰ ਸਾਹਿਬ ਆਵਾਜ਼ ਨਹੀਂ ਆ ਰਹੀ ਤੁਹਾਡੀ। ਉਹਦੇ ਵਿੱਚ ਵੀ ਲੋਕਾਂ ਨੂੰ ਸ਼ਾਮਲ ਹੋਣਾ ਚਾਹੀਦਾ। ਮਤਲਬ ਇਹ ਪੂਰੀ ਸੁਸਾਇਟੀ ਉਹ ਇਸ ਕਿੱਸੇ ਦੇ ਵਿੱਚ ਸ਼ਾਮਲ ਹੈ। ਮਤਲਬ ਯਾਰਾਂ ਨਾਲ ਮਜਾਲਸਾਂ ਵਿੱਚ ਬਹਿ ਕੇ ਇਹਦੀ ਜਿਹੜੀ ਅਸਲ ਜਿਹੜੀ ਲਿਖੇ ਜਾਣ ਦੀ ਜਿਹੜਾ ਨਤੀਜਾ ਨਿਕਲਣਾ ਚਾਹੀਦਾ ਹੈ ਕਿ ਯਾਰਾਂ ਦੇ ਨਾਲ ਬਹਿ ਕੇ ਮਜਲਸਾਂ ਦੇ ਵਿੱਚ ਤੇ ਮਜ਼ਾ ਲਈਏ ਅਸੀਂ ਕਿ ਇਸ਼ਕ ਹੀਰ ਦਾ ਇਸ਼ਕ ਕੀ ਸੀਗਾ। ਇਹ ਸਪੈਸੀਫਿਕ ਗੋਲ ਹੈ ਵਾਰਿਸ ਸ਼ਾਹ ਦੇ ਕਹਿਣ ਦੇ ਮੂਜਬ ਇਸ ਨੂੰ ਲਿਖਣ ਦਾ। ਚਲੋ ਜੀ ਅਗਲੀ ਤੇ ਜਾਓ। ਅੱਛਾ ਜੀ, ਹੁਕਮ ਮੰਨ ਕੇ ਸੱਜਣਾ ਪਿਆਰਿਆਂ ਦਾ ਕਿੱਸਾ ਅਜਬ ਬਹਾਰ ਦਾ ਜੋੜਿਆ ਹੈ। ਫਿਕਰਾ ਜੋੜ ਕੇ ਖੂਬ ਦੁਰਸਤ ਕੀਤਾ, ਨਵਾਂ ਫੁੱਲ ਗੁਲਾਬ ਦਾ ਤੋੜਿਆ ਜੀ। ਬਹੁਤ ਜੀਉ ਦੇ ਵਿੱਚ ਤਦਬੀਰ ਕਰਕੇ ਫਰਹਾਦ ਪਹਾੜ ਨੂੰ ਫੋੜਿਆ ਹੈ। ਸੱਬਾ ਵੇਣ ਕੇ ਜ਼ੇਬ ਬਣਾ ਦਿੱਤਾ, ਜਿਹਾ ਅਤਰ ਗੁਲਾਬ ਨਿਚੋੜਿਆ ਹੈ। ਯਾਨੀ ਮੈਂ ਸਜਣਾ ਯਾਰਾਂ ਦਾ ਹੁਕਮ ਮੰਨਿਆ ਤੇ ਉਹ ਮੰਨ ਕੇ ਤੇ ਮੈਂ ਇੱਕ ਅਜੀਬ ਬਹਾਰ ਦੇ ਬਗਰਾ ਕਿੱਸਾ ਜਿਹੜਾ ਜੋੜਿਆ। ਪਹਿਲੇ ਵੀ ਆਇਆ ਸੀ ਨਾ ਬਹਾਰ ਦਾ ਲਫ਼ਜ਼, ਇੱਥੇ ਫੇਰ ਬਹਾਰ ਹੈ ਕਿ ਉਹ ਇੱਕ ਐਕਸਟੈਂਪੋਰ ਇੱਕ ਬਹਾਰ ਦੀ ਕੈਫੀਅਤ ਵਾਲੀ ਜਿਹੜੀ ਅੰਦਰ ਹੁੰਦਾ ਹੈ ਉਹਦੇ ਨਾਲ ਕਿੱਸਾ ਜੋੜਿਆ ਹੈ। ਫਿਕਰਾ ਜੋੜ ਕੇ ਖੂਬ ਦੁਰਸਤ ਕੀਤਾ। ਫਿਕਰਾ ਤੇ ਤੁਹਾਨੂੰ ਪਤਾ ਹੈ ਕਿ ਸੈਂਟੈਂਸ ਨੂੰ ਕਹਿੰਦੇ ਨੇ। ਵੈਸੇ ਸੈਂਟੈਂਸ ਫਿਕਰਾ ਦਾ ਮਤਲਬ ਹੁੰਦਾ ਸੈਂਟੈਂਸ। ਤੇ ਫਿਕਰਾ ਜਿਹੜਾ ਹੈ ਨਾ ਇਹ ਅਰਬੀ ਦੇ ਵਿੱਚੋਂ ਆਇਆ ਲਫ਼ਜ਼। ਤੇ ਫਿਕਰਾ ਜਿਹੜਾ ਉਹ ਪਸਲੀਆਂ ਜਿਹੜੀਆਂ ਬੰਦੇ ਦੀਆਂ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ। ਤੇ ਕਿਉਂਕਿ ਲਫ਼ਜ਼ ਵੀ ਜਿਹੜੇ ਨੇ ਖਾਸ ਤਰਤੀਬ ਨਾਲ ਜੁੜੇ ਹੁੰਦੇ ਨੇ, ਜਿਵੇਂ ਪਸਲੀਆਂ ਜੁੜੀਆਂ ਹੁੰਦੀਆਂ। ਫਿਕਰਾ ਜੋੜ ਕੇ ਖੂਬ ਦੁਰਸਤ ਕੀਤਾ।
पहले मैं फिकरा जोड़िया, यानी मैं ये शेर बनाए ते फिर खूब दुरुस्त किया, फिर उन्होंने बड़ी चंगी तरह मैं करैक्शंस और एडिटिंग की थी। नवा फुल गुलाब का तोड़ है ते ये जिहड़ा किस्सा है इंज ही है जिवें गुलाब दा बिल्कुल नवा नरोया फुल होवे। अच्छा, ਇਹਦੇ ਵਿੱਚ ਤੁਸੀਂ ਇਹ ਦੇਖੋ ਕਿ ਵਾਰਿਸ ਸ਼ਾਹ ਇਸ ਲਾਈਨ ਦੇ ਵਿੱਚ ਇਹ ਗੱਲ ਸਾਡੇ ਨਾਲ ਸ਼ੇਅਰ ਕਰ ਰਿਹਾ ਹੈ ਕਿ ਸ਼ਾਇਰੀ ਜਿਹੜੀ ਹੈ ਉਹ ਜਿਵੇਂ ਆਮ ਲੋਕ ਸਮਝਦੇ ਨੇ ਕਿ ਜੀ ਉਹ ਆਪਣਾ ਉੱਤੇ ਵਾਰਦ ਹੋ ਗਈ तो लिखदा गया अपना। वारिस शाह कहंदा इंज नहीं हुंदा, इंज हुंदा कि तुसी शेर या फिकरा बना के फिर ओनू कई बारी एडिट करते हो, फिकरा जोड़ के खूब दुरुस्त किया, ओनू मैं ठीक किया फिकरे नू। लेकिन गल ये आई है कि जे इन्नी तुसी एडिटिंग राइटिंग जिहड़ी है वो किसी चीज़ की करो तो ਉਹਦੇ ਵਿੱਚ ਸਪੌਂਟੇਨਿਟੀ ਮੁੱਕ ਜਾਂਦੀ ਹੈ। ਆਮ ਤੌਰ ਤੇ ਸਪੌਂਟੇਨਿਟੀ ਮੁੱਕ ਜਾਂਦੀ ਹੈ। ਆਮ ਲੋਕੀ ਸਮਝਦੇ ਨਾ ਕਿ ਸ਼ਾਇਰੀ ਹੁੰਦੀ ਸਪੌਂਟੇਨੀਅਸ ਹੁੰਦੀ ਹੈ, ਲੇਕਿਨ ਜਿਹੜੀ ਗ੍ਰਾਮਰ ਹੈ, ਜਿਹੜੀ ਬਾਕੀ ਚੀਜ਼ਾਂ ਨੇ ਉਹਨਾਂ ਦੇ ਮੁਤਾਬਕ ਵੀ ਉਹ ਦੁਰਸਤ ਹੋਣੀ ਚਾਹੀਦੀ ਹੈ। ਤੇ ਫਿਕਰਾ ਜੋੜ ਕੇ ਖੂਬ ਦੁਰਸਤ ਕੀਤਾ, ਨਵਾਂ ਫੁੱਲ ਗੁਲਾਬ ਦਾ ਤੋੜਿਆ। ਯਾਨੀ ਇੰਨੀ ਐਡੀਟਿੰਗ ਕਰਨ ਤੋਂ ਬਾਅਦ ਵੀ ਉਹ ਇੰਨਾ ਹੀ ਤਾਜ਼ਾ ਹੈ ਜਿਵੇਂ ਨਵਾਂ ਗੁਲਾਬ ਦਾ ਫੁੱਲ ਹੁੰਦਾ ਹੈ, ਯਾਨੀ ਉਹਦੀ ਸਪੌਂਟੇਨਿਟੀ ਮੁੱਕੀ ਨਹੀਂ ਹੈ। ਬਹੁਤ ਜੀਵ ਦੇ ਵਿੱਚ ਤਦਬੀਰ ਕਰਦੀ। ਤਦਬੀਰ ਕਰਨ ਦਾ ਮਤਲਬ ਥਿੰਕਿੰਗ, ਥਾਟ ਇਟ ਆਊਟ, ਦਿਲ ਦੇ ਵਿੱਚ ਬੜੀ ਹੀ ਡੂੰਘੀ ਥਿੰਕਿੰਗ ਕਰਕੇ, ਸੋਚ ਵਿਚਾਰ ਕਰਕੇ ਇਹ ਜਿਹੜੀ ਕਿੱਸਾ ਹੈ ਲਿਖਿਆ ਗਿਆ ਹੈ। ਮਤਲਬ ਅਗੇਨ ਕਿ ਪਹਿਲੇ ਆਪਣਾ ਦੂਜੇ ਮਿਸਰੇ ਦੇ ਵਿੱਚ ਜਿਹੜਾ ਉਹਦੀ ਜ਼ੁਬਾਨ ਕਿਵੇਂ ਠੀਕ ਹੋਈ, ਕਿਵੇਂ ਫਿਰ ਵੀ ਉਹ ਸਪੌਂਟੇਨੀਅਸ ਰਹੀ। ਤੇ ਇੱਥੇ ਇਹ ਹੈ ਕਿ ਇਹ ਐਵੇਂ ਮਤਲਬ ਐਵੇਂ ਜਿਹੜਾ ਉਹ ਮਿਸਰੇ ਨਹੀਂ ਨਿਕਲਦੇ ਗਏ ਮੇਰੇ ਕੋਲੋਂ, ਬਲਕਿ ਇਹ ਹੈ ਕਿ ਮੈਂ ਦਿਲ ਦੇ ਵਿੱਚ, ਆਪਣੇ ਦਿਲ ਦੇ ਵਿੱਚ ਇਹਦੇ ਬਾਰੇ 'ਚ ਬਹੁਤ ਸੋਚਿਆ, ਬੜੀ ਤਦਬੀਰ ਕੀਤੀ ਹੈ, ਸੋਚਾਈ ਦੇਖੀ ਹੈ। ਫਰਹਾਦ ਪਹਾੜ ਨੂੰ ਫੋੜਿਆ ਹੈ ਤੇ ਇਹ ਇੰਝ ਹੀ ਹੈ ਜਿਵੇਂ ਫਰਹਾਦ ਜਿਹੜਾ ਹੈ ਉਹਨੇ ਪਹਾੜ ਨੂੰ ਪੁੱਟਿਆ ਸੀ। ਦੱਸੋ ਜੀ ਫਰਹਾਦ ਦਾ ਕਿੱਸਾ ਕਿਹਨੂੰ ਪਤਾ ਹੈ? ਤੁਹਾਡੇ 'ਚ ਕਿਸੇ ਨੂੰ ਪਤਾ ਫਰਹਾਦ ਦਾ ਕਿੱਸਾ? ਨਹੀਂ ਜੀ, ਬਿਲਕੁਲ ਨਹੀਂ ਪਤਾ। ਭੁੱਲ ਗਿਆ। ਥੋੜਾ ਜਿਹਾ ਪਤਾ ਕਿ ਦੁੱਧ ਦੀ ਨਦੀ ਕੱਢੀ ਸੀ ਵਿੱਚੋਂ। ਉਹਨੂੰ ਉਹ ਸ਼ੀਰੀ ਤੇ ਆਸ਼ਿਕ ਸੀ ਨਾ, ਆਪਣਾ ਈਰਾਨ ਦੀ ਰਾਣੀ ਸੀਗੀ, ਉੱਤੇ ਉਹ ਆਸ਼ਿਕ ਸੀਗਾ ਤੇ ਉਹਨੂੰ ਜਿਹੜਾ ਹੈ ਉਹ ਸਿੱਧਾ ਨਾ ਨਹੀਂ ਕਿਸੇ ਵਜ੍ਹਾ ਤੋਂ ਕਰ ਸਕਦੇ ਸਨ। ਤੇ ਉਹਨਾਂ ਨੇ ਕਿਹਾ ਕਿ ਤੂੰ ਜਿਹੜਾ ਹੈ ਉਹ ਪਹਾੜ ਚੋਂ ਨਹਿਰ ਕੱਢ ਕੇ ਲਿਆ ਤੇ ਫਿਰ ਤੂੰ ਸ਼ੀਰੀ ਨੂੰ ਮਿਲ ਸਕਣਾ ਹੈ। ਤੇ ਉਹਨੇ ਪਹਾੜ ਤੋਂ ਨਹਿਰ ਕੱਢੀ ਔਰ ਕੱਢ ਕੇ ਉਹਨੇ ਲੈ ਆਂਦੀ ਤੇ ਜਦੋਂ ਪੂਰੀ ਹੋ ਗਈ ਨਹਿਰ ਤੇ ਫਿਰ ਉਹਨਾਂ ਦਾ ਦਿਲ ਬੇਈਮਾਨ ਹੋ ਗਿਆ। ਉਹਨਾਂ ਨੇ ਕਿਹਾ ਕਿ ਜੀ ਸ਼ੀਰੀ ਤਾਂ ਮਰ ਗਈ ਹੈ। ਤੇ ਫਰਹਾਦ ਜਿਹੜਾ ਉਹਨੇ ਵੀ ਆਪਣੇ ਸਿਰ ਤੇ ਤੇਸ਼ਾ ਮਾਰਿਆ ਤੇ ਫਰਹਾਦ ਵੀ ਮਰ ਗਿਆ। ਮਤਲਬ ਇੱਥੇ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਫਰਹਾਦ ਹੈ ਉਹਨੂੰ ਵੀ ਤੁਸੀਂ ਇਹ ਸਮਝਦੇ ਹੋ ਕਿ ਉਹਨੇ ਕੋਈ ਸਪੌਂਟੇਨਿਟੀ ਦੇ ਵਿੱਚ ਨਹਿਰ ਕੱਢ ਲਈ ਸੀ। ਇੰਜ ਨਹੀਂ ਹੈ, ਬਲਕਿ ਉਹਨੇ ਵੀ ਪਹਿਲੇ ਬਹੁਤ ਇੰਜੀਨੀਅਰਿੰਗ ਦੀ ਸੋਚ ਵਿਚਾਰ ਕੀਤੀ ਹੋਏਗੀ ਤੇ ਫਿਰ ਪਹਾੜ ਨਿਕਲਿਆ ਹੋਏਗਾ। ਤੇ ਆਪਣੇ ਬਾਰੇ ਵਿੱਚ ਵੀ ਇਹ ਹੈ ਕਿ ਬੜੀ ਡੂੰਘੀ ਵਿਚਾਰਧਾਰਾ ਦੇ ਨਾਲ ਮੈਂ ਕਿੱਸਾ ਲਿਖਿਆ। ਸੱਬਾ ਵੇਣ ਕੇ ਜ਼ੇਬ ਬਣਾ ਦਿੱਤਾ। ਵੇਣ ਕੇ ਮਤਲਬ ਪਰੋ ਕੇ, ਜਿਵੇਂ ਹਾਰ ਪਰੋਇਆ ਜਾਂਦਾ ਹੈ। ਮੈਂ ਇਹ ਸਾਰਾ ਕੁਛ ਯਾਨੀ ਉੱਤੇ ਜਿੰਨੀਆਂ ਗੱਲਾਂ ਹੋਈਆਂ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਮੈਂ ਇੱਕ ਥਾਂ ਪਰੋ ਕੇ ਜ਼ੇਬ ਦਾ ਮਤਲਬ ਹੈ ਖੂਬਸੂਰਤ, ਪ੍ਰਿਟੀ, ਉਹਨਾਂ ਨੂੰ ਮੈਂ ਖੂਬਸੂਰਤ ਬਣਾ ਦਿੱਤਾ। ਜਿਹਾ ਅਤਗਰਾਬ ਜੋੜਿਆ।
ਇਹ ਇੰਦੀ ਹੈ ਜਿਵੇਂ ਤੁਸੀਂ ਗੁਲਾਬ ਦਾ ਅਤਰ ਖੜਦੇ ਆ। ਤੁਹਾਨੂੰ ਪਤਾ ਨਹੀਂ ਕਿ ਗੁਲਾਬ ਦਾ ਅਤਰ ਜਿਹੜਾ ਹੈ ਉਹ ਵੀ ਬੜੇ ਮਤਲਬ ਤਰੀਕੇ ਦੇ ਨਾਲ ਬਣਦਾ ਹੈ, ਤੇ ਉਹਦਾ ਉਹ ਸੱਤ ਕੱਢਿਆ ਜਾਂਦਾ ਹੈ ਗੁਲਾਬ ਦਾ। ਇਸੇ ਤਰੀਕੇ ਨਾਲ ਉਹ ਕਹਿ ਰਹੇ ਨੇ ਕਿ ਮੈਂ ਇਹ ਜਿਹੜਾ ਸਾਰਾ ਇਹਨੂੰ ਇੰਜ ਪਰੋਇਆ ਸਾਰੀਆਂ ਗੱਲਾਂ ਨੂੰ ਇੱਕ ਦੂਜੇ ਦੇ ਨਾਲ, ਕਿ ਇਹ ਜਿਵੇਂ ਅਤਰ ਗੁਲਾਬ ਹੁੰਦਾ ਹੈ ਉਂਝ ਹੋ ਗਿਆ। ਚਲੋ ਜੀ ਅੱਗੇ। ਡਾਕਟਰ ਸਾਹਿਬ ਇੱਕ ਦੱਸੋ ਇੱਥੇ ਕਿ ਇਸ ਜਗ੍ਹਾ ਤੇ ਜਿਹੜੀ ਆਮਦ ਦਾ ਕਨਸੈਪਟ ਹੈ ਉਹਨੂੰ ਕੁਝ ਅੰਡਰਮਾਈਨ ਕਰ ਰਹੇ ਨੇ? ਹਾਂ ਬਿਲਕੁਲ, ਜਿਹਨੂੰ ਆਮਦ ਕਹਿੰਦੇ ਨੇ ਨਾ ਲੋਕੀ ਪਿਓਰ, ਉਹਨੂੰ ਉਹ ਨਹੀਂ, ਉਹਨੂੰ ਨਹੀਂ ਮੰਨ ਰਿਹਾ। ਹਾਂ ਆਮਦ ਨੂੰ ਮੰਨ ਹੀ ਰਹੇ ਨੇ। ਯਾਨੀ ਜਿਹੜਾ ਬਹਾਰ ਹੈ ਨਾ, ਬਹਾਰ ਦਾ ਸਿੰਬਲ ਹੈ, ਉਹ ਇੱਥੇ ਆਮਦ ਦਾ ਸਿੰਬਲ ਹੈ। ਠੀਕ ਹੈ, ਲੇਕਿਨ ਜਿਹੜੀ ਉਹਦੇ ਨਾਲ ਇਹ ਹੈ ਕਿ ਤੁਹਾਡੀ ਜਿਹੜੀ ਪੋਇਟਰੀ ਦੀ ਜਾਣਕਾਰੀ, ਜ਼ੁਬਾਨ ਦੀ, ਮਾਤਰਿਆਂ ਦੀ ਵਗੈਰਾ ਵਗੈਰਾ ਸਾਰੀ ਜਾਣਕਾਰੀ ਜਿਹੜੀ ਹੈ ਉਹ ਪੂਰੀ ਹੋਣੀ ਚਾਹੀਦੀ ਹੈ। ਤੇ ਇਸ ਵਾਸਤੇ ਇਹ ਆਮਦ ਨਹੀਂ ਹੁੰਦੀ ਸਿਰਫ, ਇਹ ਅਬੁਰਦ ਵੀ ਹੁੰਦੀ ਹੈ। ਠੀਕ ਹੈ ਜੀ, ਠੀਕ ਹੈ ਜੀ। ਇੱਕ ਹੋਰ ਡਾਕਟਰ ਸਾਹਿਬ, ਇਹ ਕਾਈਂਡ ਆਫ ਇਨਸਟਰਕਸ਼ਨਸ ਹੀ ਨਹੀਂ ਦੇ ਰਹੇ ਰੀਡਰਸ ਨੂੰ ਕਿ ਵੀ ਤੁਸੀਂ ਇਹਨੂੰ ਮੇਰੀ ਇਸ ਗੱਲ ਨੂੰ ਲਾਈਟਲੀ ਨਾ ਲਓ। ਬਿਲਕੁਲ। there is I have taken a lot of effort ਕਿ ਤੁਸੀਂ ਮੇਰੇ ਜੋ ਲਿਖਿਆ ਉਹਨੂੰ ਧਿਆਨ ਨਾਲ ਪੜੋ। ਨਹੀਂ, ਇਹਦੇ ਵਿੱਚ ਉਸ ਤੋਂ ਜ਼ਿਆਦਾ ਜਿਹੜਾ ਹੈ ਨਾ, ਇਹਦੇ ਚ ਸਮਝੋ ਕਿ ਇਹ ਲਿਟਰੇਰੀ ਕ੍ਰਿਟਿਸਿਜ਼ਮ ਲਿਖ ਰਹੇ ਨੇ। ਉਹ ਜਿਹੜੇ ਲਿਖਣ ਵਾਲੇ ਨੇ ਉਹਨਾਂ ਨੂੰ ਉਹ ਦੱਸ ਰਹੇ ਨੇ ਕਿ ਕੋਈ ਸ਼ੈ ਜਿਹੜੀ ਲਿਖੀ ਜਾਂਦੀ ਹੈ, ਜਿਹੜੀ ਲੰਮੇ ਚਿਰ ਤੱਕ ਚੱਲਦੀ ਹੈ, ਉਹ ਸ਼ੈ ਜਿਹੜੀ ਹੈ ਉਹਦੇ ਕੀ ਐਲੀਮੈਂਟ ਹੁੰਦੇ ਨੇ। ਮਤਲਬ ਉਹਦੀ ਜ਼ੁਬਾਨ ਕਿਵੇਂ ਹੁੰਦੀ ਹੈ, ਉਹਦੀ ਵਿਚਾਰਧਾਰਾ ਕਿਵੇਂ ਹੁੰਦੀ ਹੈ, ਉਹਦੇ ਬਾਕੀ ਜਿਹੜੀ ਫੰਡਾਮੈਂਟਲਸ ਨੇ ਉਹ ਕਿਵੇਂ ਹੁੰਦੇ ਨੇ, ਤੇ ਉਹ ਦੱਸ ਰਹੇ ਨੇ ਕਿ ਇਹ ਸਾਰਾ ਕੁਝ ਹੁੰਦਾ ਹੈ ਤੇ ਇੱਕ ਵੱਡੀ ਸ਼ਾਇਰੀ ਬਣਦੀ ਹੈ। ਇਹਦੇ ਮੇਰੇ ਖਿਆਲ ਦੇ ਵਿੱਚ ਇਹ ਸ਼ਾਇਰਾਂ ਨੂੰ ਖਿਤਾਬ ਬਹੁਤਾ ਕੀਤਾ ਗਿਆ ਹੈ, ਤੇ ਇਹ ਲੋਕਾਂ ਨੂੰ ਖਿਤਾਬ ਇਹਦੇ ਚ ਉਹਨਾਂ ਨਹੀਂ ਕੀਤਾ ਗਿਆ। ਅੱਛਾ ਜੀ, ਅੱਗੇ ਕਹਾਣੀ ਸ਼ੁਰੂ ਹੁੰਦੀ ਹੈ। ਕਹਾਣੀ ਸ਼ੁਰੂ ਹੁੰਦੀ ਹੈ ਕਿ ਮੈਂ ਅੱਗੇ ਜੰਪ ਕੀਤਾ ਹੈ, ਇਸ ਲਈ ਮੈਂ ਤੁਹਾਨੂੰ ਵਿਚਲੀ ਜਿਹੜੀ ਛੱਡ ਗਿਆ ਕਹਾਣੀ ਉਹ ਦੱਸ ਦਿਆਂ ਕਿ ਉਸ ਤੋਂ ਬਾਅਦ ਰਾਂਝੇ ਦਾ ਜ਼ਿਕਰ ਹੁੰਦਾ ਹੈ, ਤੇ ਉਹਨਾਂ ਦਾ ਜਿਹੜਾ ਪਿੰਡ ਹੈ ਤਖਤ ਹਜ਼ਾਰਾ ਹੈ, ਉੱਥੇ ਰਾਂਝੇ ਰਹਿੰਦੇ ਨੇ। ਤੇ ਪਹਿਲੇ ਤੇ ਵਾਰਿਸ ਸ਼ਾਹ ਰਾਂਝਿਆਂ ਦੀ ਬੜੀ ਸ਼ਾਨ ਦਿਖਾਉਂਦਾ ਹੈ। ਵਾਰਿਸ ਸ਼ਾਹ ਦੀ ਇੱਕ ਟੈਕਨੀਕ ਹੈ, ਇਹਨੂੰ ਤੁਸੀਂ ਨੋਟ ਕਰੋ ਸਾਰਾ ਜੀ, ਤੁਸੀਂ ਤੇ ਬਿਲਕੁਲ ਹੀ ਨੋਟ ਕਰੋ। ਵਾਰਿਸ ਸ਼ਾਹ ਦੀ ਇੱਕ ਟੈਕਨੀਕ ਹੈ, ਵਾਰਿਸ ਸ਼ਾਹ ਦੀ ਇੱਕ ਟੈਕਨੀਕ ਹੈ। ਪਹਿਲੇ ਉਹ ਦੂਰੋਂ ਸ਼ਾਵਾਂ ਨੂੰ ਵਿਖਾਉਂਦਾ ਹੈ, ਔਰ ਜਦੋਂ ਦੂਰ ਕੈਮਰੇ ਤੋਂ ਦਿਖਾ ਰਿਹਾ ਹੈ ਤੇ ਉਹਨਾਂ ਨੂੰ ਬਹੁਤ ਸੋਹਣਾ ਦਿਖਾਉਂਦਾ ਹੈ। ਮਤਲਬ ਉਹਨਾਂ ਦੀ ਯਾਨੀ ਐਗਜ਼ੈਜਰੇਸ਼ਨ ਦੀ ਹੱਦ ਤੱਕ ਉਹਨਾਂ ਦੀ ਤਾਰੀਫ ਕਰਦਾ ਹੈ। ਫਿਰ ਉਹ ਤੁਹਾਨੂੰ ਉਸ ਜਗ੍ਹਾ ਦੇ ਅੰਦਰ ਲੈ ਜਾਂਦਾ ਹੈ। ਅੰਦਰ ਲਿਜਾ ਕੇ ਫਿਰ ਤੁਹਾਨੂੰ ਉਹਦੇ ਅੰਦਰ ਜਿਹੜੇ ਗੰਦ ਨੇ ਉਹ ਫਿਰ ਵਿਖਾਉਂਦਾ ਹੈ। ਇਹ ਜਿਨ੍ਹਾਂ ਨੇ ਡਾਇਲੈਕਟਿਕਸ ਦਾ ਕੋਰਸ ਲਿਆ ਆਪਣਾ, ਜਿਵੇਂ ਰਾਣਾ ਸਾਹਿਬ ਨੇ, ਉਹਨਾਂ ਨੂੰ ਇਸ ਢੰਗ ਦਾ ਪਤਾ ਹੈ। ਤੇ ਉਹ ਪਹਿਲੇ ਤੇ ਉਹ ਦਿਖਾਉਂਦਾ ਹੈ ਰੰਗਪੁਰ ਤਖਤ ਹਜ਼ਾਰੇ ਨੂੰ ਦੂਰ ਤੋਂ, ਤੇ ਫਿਰ ਉਹ ਅੰਦਰ ਲੈ ਜਾਂਦਾ ਤੇ ਉਹਦੇ ਵਿੱਚ ਦਿਖਾਉਂਦਾ ਹੈ ਕਿ ਰਾਂਝੇ ਦਾ ਪਿਓ ਚੌਧਰੀ ਹੈ, ਪਿੰਡ ਦਾ ਸਭ ਤੋਂ ਵੱਡਾ, ਤੇ ਰਾਂਝੇ ਦੇ ਭਰਾ ਜਿਹੜੇ ਨੇ ਉਹ ਉਹਦੇ ਤੋਂ ਬਹੁਤ ਜੈਲਸ ਨੇ, ਤੇ ਉਹਨਾਂ ਦੀ ਕੋਸ਼ਿਸ਼ ਹੈ ਕਿ ਇਹਨੂੰ ਕਿਸੇ ਤਰੀਕੇ ਨਾਲ ਇੱਥੋਂ ਕੱਢ ਦਿੱਤਾ ਜਾਵੇ ਜਾਂ ਇਹਨੂੰ ਮਾਰ ਦਿੱਤਾ ਜਾਵੇ। ਕੁਛ ਦਮੋਦਰ ਦਾਸ ਦੇ ਵਿੱਚ ਉਹ ਉਹਨੂੰ ਬਕਾਇਦਾ ਮਾਰਨ ਦੀ ਪ੍ਰੋਗਰਾਮ ਬਣਾਉਂਦੇ ਨੇ। ਵਾਰਿਸ ਸ਼ਾਹ ਵਿੱਚ ਮਾਰਨ ਦਾ ਪ੍ਰੋਗਰਾਮ ਨਹੀਂ ਬਣਾਉਂਦੇ। ਵਾਰਿਸ ਸ਼ਾਹ ਦੇ ਵਿੱਚ ਉਹਨੂੰ ਸਤਾਉਂਦੇ ਬਹੁਤ ਨੇ, ਉਹਨੂੰ ਇਲਜ਼ਾਮ ਲਾਉਂਦੇ ਨੇ, ਉਹਦੇ ਤੇ ਬੋਤਾਨ ਲਾਉਂਦੇ ਨੇ, ਤੇ ਜਿਹਦੇ ਤੋਂ ਉਹ ਛੱਡ ਕੇ। ਲੇਕਿਨ ਵਾਰਿਸ ਸ਼ਾਹ ਦੇ ਅੱਛਾ ਉਸ ਤੋਂ ਬਾਅਦ ਫਿਰ ਜਦੋਂ ਪਿਓ ਉਹ ਯਕਦਮ ਪਿਓ ਜਿਹੜਾ ਹੈ ਉਹ ਮਰ ਜਾਂਦਾ ਹੈ,
ਤਕਦੀਰ ਸੇਤੀ ਮੌਜੂ ਹੱਕ ਹੋਇਆ, ਭਾਈ ਰਾਂਝੇ ਦੇ ਨਾਲ ਖੇਡਦੇ ਨੇ ਕਿ ਤਕਦੀਰ ਦੀ ਵਜ੍ਹਾ ਤੋਂ ਮੌਜੂ ਉਹਦਾ ਨਾਂ ਸੀ, ਰਾਂਝੇ ਦੇ ਪਿਓ ਦਾ, ਉਹ ਹੱਕ ਹੋਇਆ। ਹੱਕ ਹੋਇਆ ਮਤਲਬ ਉਹ ਮਰ ਗਿਆ, ਤੇ ਭਾਈ ਰਾਂਝੇ ਦੇ ਨਾਲ ਖੇਡਦੇ। ਤੇ ਉਹਦੇ ਜਿਹੜੇ ਭਰਾ ਨੇ ਉਹ ਰਾਂਝੇ ਦੇ ਨਾਲ ਜਿਹੜੇ ਨੇ ਉਹ ਖਹਿੰਦੇ ਨੇ, ਰਾਂਝੇ ਦੇ ਨਾਲ ਦੁਸ਼ਮਣੀ ਕਰਦੇ ਨੇ। ਅੱਛਾ, ਉਹ ਫਿਰ ਉਹ ਭਰਜਾਈਆਂ ਦੇ ਨਾਲ, ਖੈਰ ਇਸੇ ਤੇ ਇੰਨਾ ਹੀ ਹੈ ਕਿ ਫਿਰ ਉਹ ਜਿਹੜੇ ਨੇ ਉਹ ਆਪਣੀ ਜਿਹੜੀ ਪੈਂਚ ਤੇ ਕਾਜ਼ੀ ਨੂੰ ਸਾਧਦੇ ਨੇ, ਜਿਨ੍ਹਾਂ ਨੇ ਫੈਸਲਾ ਕਰਨਾ ਜ਼ਮੀਨ ਨੂੰ ਵੰਡਣ ਦਾ, ਤੇ ਉਹ ਉਹਨਾਂ ਨੂੰ ਰਿਸ਼ਵਤ ਦੇ ਕੇ ਬਰਾਈਬ ਕਰਕੇ ਸਾਰਿਆਂ ਨੂੰ, ਤੇ ਚੰਗੀ ਜ਼ਮੀਨ ਆਪੋ ਲੈ ਲੈਂਦੇ ਨੇ ਤੇ ਭੈੜੀ ਜ਼ਮੀਨ ਜਿਹੜੀ ਹੈ ਉਹ ਰਾਂਝੇ ਨੂੰ ਦੇ ਦਿੰਦੇ ਨੇ। ਇਸ ਪੱਖ ਤੋਂ ਅਗਰ ਤੁਸੀਂ ਵੇਖੋ ਤੇ ਵਾਰਿਸ ਸ਼ਾਹ ਹੀਰ ਲਿਖਣ ਵਾਲਾ ਪਹਿਲਾ ਸ਼ਾਇਰ ਸੀ ਜਿਹਨੇ ਝਗੜੇ ਦਾ ਮੁੱਢ ਇਕਨੋਮਿਕ ਦੱਸਿਆ, ਯਾਨੀ ਜ਼ਮੀਨ ਜਿਹੜੀ ਜਾਇਦਾਦ ਹੈ ਉਹਨੂੰ ਝਗੜੇ ਦਾ ਮੁੱਢ ਬਣਾਇਆ। ਇਹ ਬਾਕੀ ਸ਼ਾਇਰਾਂ 'ਚ ਨਹੀਂ ਹੈ। ਮਿਸਾਲ ਦੇ ਤੌਰ ਤੇ ਮੁਕਬਲ ਦੇ ਵਿੱਚ ਉਹ ਖਾਬ ਆਉਂਦੀ ਆ, ਖਾਬ 'ਚ ਉਹਨੂੰ ਹੀਰ ਦਿਸਦੀ ਆ ਤਾਂ ਪਾਗਲ ਹੋ ਕੇ ਉਧਰ ਨੂੰ ਤੁਰ ਪੈਂਦਾ ਹੈ। ਲੇਕਿਨ ਵਾਰਿਸ ਸ਼ਾਹ ਜਿਹੜਾ ਹੈ ਉਹ ਇਸ ਮੰਜ਼ਿਲ ਤੇ ਇਹ ਨਹੀਂ ਦੱਸਦਾ ਕਿ ਰਾਂਝੇ ਨੂੰ ਕੋਈ ਹੀਰ ਦਾ ਕੋਈ ਨਾਮ ਹੀ ਪਤਾ ਹੈ। ਇੱਥੇ ਜਿਹੜਾ ਕਿੱਸਾ ਹੈਗਾ, ਜਿਹੜਾ ਬੁਨਿਆਦ ਹੈ ਝਗੜੇ ਦੀ, ਉਹ ਜ਼ਮੀਨ ਹੈ ਔਰ ਜ਼ਮੀਨ ਦੀ ਵੰਡ ਹੈ, ਜਿਹੜੀ ਕਿ ਜਿਹਦਾ ਮਤਲਬ ਹੈ ਕਿ ਸੁਸਾਇਟੀ ਦੇ ਸਭ ਮੁੱਢਲੇ ਝੇੜੇ ਜਿਹੜੇ ਨੇ ਉਹ ਮਟੀਰੀਅਲ ਪ੍ਰਾਪਰਟੀ ਤੋਂ ਹੀ ਸ਼ੁਰੂ ਹੁੰਦੇ ਨੇ, ਤੇ ਉਹੀ ਵਾਰਿਸ ਸ਼ਾਹ ਇੱਥੇ ਦਿਖਾ ਰਿਹਾ। ਅੱਛਾ, ਇਹ ਹੁਣ ਬੰਦ ਹੈਗਾ ਇਸ ਜਿਹੜੀ ਪਿਛੋਕੜ ਮੈਂ ਤੁਹਾਨੂੰ ਦੱਸੀ ਹੈ, ਇਸ ਪਿਛੋਕੜ ਦੇ ਵਿੱਚ ਹੁਣ ਇਹ ਤੁਸੀਂ ਬੰਦ ਸੁਣੋ। ਹਜ਼ਰਤ ਕਾਜ਼ੀ ਤੇ ਪੈਂਚ ਸਦਾ ਸਾਰੇ, ਭਾਈਆਂ ਜ਼ਮੀਨ ਨੂੰ ਕੱਛ ਪੁਆਈ ਆਹੀ, ਵੱਡੀ ਦੇ ਕੇ ਭੋਏ ਦੇ ਬਣੇ ਵਾਰਿਸ, ਬੰਜਰ ਜ਼ਿਮੀ ਰੰਜੇਠੇ ਨੂੰ ਆਈ ਆਹੀ, ਕੱਛਾ ਮਾਰ ਸ਼ਰੀਕ ਮਜ਼ਾਕ ਕਰਦੇ, ਭਾਈਆਂ ਰਾਂਝੇ ਦੇ ਬਾਬ ਬਣਾਈ ਆਹੀ, ਗੱਲ ਭਾਈਆਂ ਇਹੀ ਬਣਾ ਛੱਡੀ, ਮਗਰ ਜੱਟ ਦੇ ਫੱਕੜੀ ਲਾਈ ਆਈ। ਅੱਛਾ ਜੀ, ਹੁਣ ਪਹਿਲੇ ਮਿਸਰੇ ਦੇ ਵਿੱਚ ਹੈ ਕਿ ਹਜ਼ਰਤ ਕਾਜ਼ੀ ਤੇ ਪੈਂਚ ਸਦਾ ਸਾਰੇ, ਮਤਲਬ ਉਹਦੇ ਭਰਾਵਾਂ ਨੇ ਕਾਜ਼ੀ ਨੂੰ ਵੀ ਸੱਦ ਲਿਆ ਤੇ ਜਿਹੜੇ ਪਿੰਡ ਦੇ ਪੈਂਚ ਸੀ ਉਹਨਾਂ ਨੂੰ ਵੀ ਸੱਦ ਲਿਆ। ਉਹਨਾਂ ਨੂੰ ਸੰਦ ਕੇ ਜ਼ਮੀਨ ਨੂੰ ਕੱਛ ਪਵਾਈ, ਕੱਛਣਾ ਹੁੰਦਾ ਮਈਰ ਕਰਨਾ, ਉਹਨਾਂ ਨੇ ਜ਼ਮੀਨ ਨੂੰ ਮਈਰ ਕਰਵਾਇਆ ਕਿ ਕੁੱਲ ਜ਼ਮੀਨ ਹੈ ਕਿੰਨੀ ਹੈ। ਜਿਹੜੀ ਕੱਛ ਜਿਹੜੀ ਹੈ ਉਹ ਆਮ ਪਟਣੀ ਵੀ ਕਹਿੰਦੇ ਨੇ, ਲੇਕਿਨ ਕੱਛਣਾ ਜਿਹੜਾ ਉਹ ਮੇਜਰਮੈਂਟ ਕਰਨਾ ਵੀ ਹੁੰਦਾ ਹੈ। ਵੱਡੀ ਦੇ ਕੇ ਭੋਏ ਦੇ ਬਣੇ ਵਾਰਸ, ਵੱਡੀ ਦਾ ਮਤਲਬ ਹੈ ਰਿਸ਼ਵਤ, ਬਰਾਇਬਰੀ। ਉਹ ਬਰਾਇਬਰੀ ਦੇ ਕੇ ਭੋਏ ਦੇ ਬਣੇ ਵਾਰਸ। ਵਾਰਿਸ ਸ਼ਾਹ ਜਿਹੜੀ ਅੱਛੀ ਸੋਇਲ ਵਾਲੀ ਜ਼ਮੀਨ ਹੈ, ਜਿਹਦੇ ਵਿੱਚ ਫਸਲਾਂ ਚੰਗੀਆਂ, ਜਿਹਦੇ 'ਚ ਫਸਲਾਂ ਹੁੰਦੀਆਂ ਨੇ, ਐਗਰੀਰੀਅਨ ਲੈਂਡ ਜਿਹੜੀ ਹੈ ਉਹਨੂੰ ਭੋਏ ਕਹਿੰਦਾ ਹਰ ਥਾਂ ਤੇ। ਔਰ ਬਾਕੀ ਜਿਹੜੀ ਭੋਏ ਨਹੀਂ ਹੈਗੀ, ਬਾਕੀ ਜਿਹੜਾ ਇਲਾਕਾ ਉਹ ਜ਼ਮੀਨ ਹੈ। ਸੋ ਵੱਡੀ ਦੇ ਕੇ ਭੋਏ ਦੇ ਬਣੇ ਵਾਰਿਸ, ਯਾਨੀ ਉਹਨਾਂ ਨੇ ਵੱਡੀ ਰਿਸ਼ਵਤ ਦੇ ਕੇ ਤੇ ਉਹ ਚੰਗੀ ਜ਼ਮੀਨ ਦੇ ਮਾਲਕ ਬਣ ਗਏ। ਵਾਰਿਸ ਦਾ ਮਤਲਬ ਮਾਲਕ। ਬੰਜਰ ਜ਼ਮੀਨ ਰੰਜੇਠੇ ਨੂੰ ਆਈ ਆ, ਤੇ ਰਾਂਝੇ ਨੂੰ ਜਿਹੜੀ ਬਹੁਤ ਹੀ ਬੰਜਰ ਜ਼ਮੀਨ ਸੀ ਉਹ ਉਹਦੇ ਹਿੱਸੇ 'ਚ ਬਾਤੀ ਗਈ। ਕੱਛਾ ਮਾਰ ਸ਼ਰੀਕ ਮਜ਼ਾਕ ਕਰਦੇ। ਹੁਣ ਇੱਕ ਤੇ ਉਹਦੇ ਕੋਲ ਲੈ ਲਈ ਗਈ ਹੈ ਜ਼ਮੀਨ, ਨੂੰ ਜਿਹੜੀ ਹੈ ਬੰਜਰ ਜ਼ਮੀਨ ਦੇ ਦਿੱਤੀ ਗਈ ਹੈ, ਤੇ ਇਸ ਗੱਲ ਦੇ ਉੱਤੇ ਜਿਹੜੇ ਸ਼ਰੀਕ ਨੇ, ਪਿੰਡ ਦੇ ਸ਼ਰੀਕ ਹੁੰਦੇ ਨੇ, ਜਿਹੜੇ ਤੁਹਾਡੀ ਬਰਾਦਰੀ ਦੇ ਲੋਕ ਹੁੰਦੇ ਨੇ, ਤੁਹਾਡੇ ਚਾਚੇ ਤਾਏ, ਇਹਨਾਂ ਦੇ ਪੁੱਤਰ ਧੀਆਂ, ਇਹ ਸਭ ਤੁਹਾਡੇ ਸ਼ਰੀਕ ਹੁੰਦੇ ਨੇ। ਕੱਛਾ ਮਾਰ ਸ਼ਰੀਕ ਮਜ਼ਾਕ ਕਰਦੇ, ਤੇ ਕੱਛਾ ਮਾਰ ਕੇ, ਯਾਨੀ ਬੜੀ ਕੀ ਕਹਿਣਾ ਚਾਹੀਦਾ ਹੈ,
ਬੜੇ ਜ਼ੋਰ ਨਾਲ ਉਹ ਉਹਦੇ ਨਾਲ ਬਗਲਾਂ ਵਜਾ ਕੇ ਬਗਲਾਂ ਵਜਾ ਕੇ ਤੇ ਉਹ ਰਾਂਝੇ ਨਾਲ ਕੱਚ ਇੱਥੇ ਡਿਫਰੈਂਟ ਮੈਨੇ ਚ ਇਸਤੇਮਾਲ ਹੋਇਆ ਨਾ ਜੀ। ਹਾਂਜੀ ਦੇਖੋ ਇੱਥੇ ਕੱਛਾ ਆ ਗਿਆ ਬਿਲਕੁਲ। ਮਾਰ ਸ਼ਰੀਕ ਮਜ਼ਾਕ ਕਰਦੇ ਉਹਦੇ ਨਾਲ, ਉਹਦੇ ਰਾਂਝੇ ਨੂੰ ਛੇੜਦੇ ਨੇ, ਮਖੌਲ ਕਰਦੇ ਨੇ। ਮਤਲਬ ਮਖੌਲ ਤੇ ਇਸ ਗੱਲ ਦਾ ਨਾ ਕਿ ਤੇਰੇ ਭਰਾਵਾਂ ਨੇ ਤੇਰੇ ਕੋਲ ਜ਼ਮੀਨ ਖੋਹ ਲਈ ਹੈ। ਬਾਈਆਂ ਰਾਂਝੇ ਦੇ ਬਾਪ ਬਣਾਈਆਂ। ਬਾਪ ਦਾ ਮਤਲਬ ਹੁੰਦਾ ਕਿਸੇ ਵਾਸਤੇ, ਕਿਸੇ ਦੇ ਪਰਸਪੈਕਟਿਵ ਦੇ ਵਿੱਚ। ਤੇ ਰਾਂਝੇ ਦੇ ਬਾਪ ਵਿੱਚ ਉਹਨਾਂ ਨੇ ਇਹ ਜਿਹੜੇ ਮਖੌਲ ਸੀ ਇਹ ਬਣਾ ਦਿੱਤਾ। ਗੱਲ ਭਾਈਆਂ ਇਹ ਬਣਾ ਛੱਡੀ, ਭਰਾਵਾਂ ਉਹਦਿਆਂ ਨੇ ਗੱਲ ਇਸ ਤਰ੍ਹਾਂ ਬਣਾ ਦਿੱਤੀ ਪਿੰਡ 'ਚ। ਮਗਰ ਜੱਟ ਦੇ ਫੱਕੜੀ ਲਾਈ ਗਈ ਤੇ ਜੱਟ ਜਿਹੜਾ ਇਹਨੀ ਰਾਂਝਾ ਉਹਦੇ ਪਿੱਛੇ ਫੱਕੜੀ ਲਾਤੀ, ਯਾਨੀ ਹਰ ਬੰਦਾ ਉਹਨੂੰ ਮਜ਼ਾਕ ਕਰਨ ਲੱਗ ਪਿਆ। ਠੀਕ ਹੈ ਜੀ। ਭਾਬੀਆਂ ਲਿਖਿਆ ਡਾਕਟਰ ਸਾਹਿਬ, ਭਾਬੀਆਂ ਲਿਖਿਆ ਸਾਡੇ ਪੰਜਾਬੀ 'ਚ ਗੱਲ ਭਾਬੀਆਂ। ਨਹੀਂ ਭਾਬੀਆਂ ਨਹੀਂ ਅਜੇ ਆਈਆਂ। ਅੱਛਾ ਨਹੀਂ, ਇੱਥੇ ਲਿਖਿਆ ਗੱਲ ਭਾਬੀਆਂ ਹੀ ਬਣਾਈ ਅੱਛੀ। ਹਾਂ ਸਹੀ ਕਹਿੰਦੇ ਤੁਸੀਂ। ਹਾਂ ਗੱਲ ਭਾਬੀਆਂ ਇਹ ਬਣਾ ਛੱਡੀ। ਹਾਂ ਠੀਕ ਹੈ। ਤੇ ਭਰਜਾਈਆਂ ਜਿਹੜੀਆਂ ਨੇ ਉਹਦੀਆਂ, ਉਹਨਾਂ ਨੇ ਵੀ ਐਸਾ ਪ੍ਰੋਜੈਕਟ ਕੀਤਾ ਹੈ ਕਿ ਉਹਦੇ ਪਿੱਛੇ ਉਹਦੀ ਫਕੜੀ ਲੱਗ ਗਈ ਹੈ ਰਾਂਝੇ ਦੀ। ਹਾਂ ਸਹੀ ਕਹਿ ਰਹੇ ਹੋ ਤੁਸੀਂ, ਮੈਂ ਹੁਣ ਪੜਿਆ ਇਹਨੂੰ। ਹਾਂਜੀ ਅੱਗੇ ਚਲੋ ਜੀ। ਇਹ ਹੁਣ ਭਰਜਾਈਆਂ ਦਾ ਤੇ ਰਾਂਝੇ ਦਾ ਡਾਇਲਾਗ ਹੈ। ਇਹ ਡਾਇਲਾਗ ਤੇ ਕਾਫੀ ਲੰਮਾ ਹੈ, ਲੇਕਿਨ ਮੈਂ ਉਹਨੂੰ ਸਮੇਟਣ ਦੀ ਕੋਸ਼ਿਸ਼ ਕੀਤੀ ਹੈ ਥੋੜਿਆਂ ਬੰਦਾਂ 'ਚ। ਕਰੇ ਆਕੜਾਂ ਖਾਏ ਕੇ ਦੁੱਧ ਚਾਵਲ, ਇਹ ਰੱਜ ਕੇ ਖਾਣ ਦੀਆਂ ਮਸਤੀਆਂ ਨੇ। ਆਖਣ ਦੇਵਰੇ ਨਾਲ ਨਹਾਲ ਹੋਈਆਂ, ਸਾਨੂੰ ਸਭ ਸ਼ਰੀਕਣਾ ਹੱਸਦੀਆਂ ਨੇ। ਇਹ ਰਾਂਝੇ ਦੇ ਨਾਲ ਹਨ ਘਿਓ ਸ਼ੱਕਰ, ਪਰ ਜੀਉ ਦਾ ਭੇਦ ਨਾ ਦੱਸਦੀਆਂ ਨੇ। ਰੰਨਾਂ ਡਿੱਗਦੀਆਂ ਵੇਖ ਕੇ ਛੈਲ ਮੁੰਡਾ, ਜਿਵੇਂ ਸ਼ਹਿਦ ਵਿੱਚ ਮੱਖੀਆਂ ਫਸਦੀਆਂ ਨੇ। ਇੱਕ ਤੂੰ ਕਲਨਕ ਹੈ ਅਸਾਂ ਲੱਗਾ, ਹੋਰ ਸਭ ਸਖਾਲੀਆਂ ਵਸਦੀਆਂ ਨੇ। ਘਰੋਂ ਨਿਕਲੇ ਤੇ ਪਿਆ ਮਰੇ ਭੁੱਖਾ, ਵਾਰਸ ਭੁੱਲ ਜਾਵੇਂ ਖਰਮਸਤੀਆਂ ਨੇ। ਅੱਛਾ ਜਿਹੜੀਆਂ ਮੈਂ ਹੁਣ ਤੁਹਾਨੂੰ ਜਨਰਲੀ ਦੱਸ ਦਿੰਦਾ ਕਿ ਜਿਹੜੀਆਂ ਭਰਜਾਈਆਂ ਨੇ ਉਹਦੀਆਂ, ਉਹਨਾਂ ਨੂੰ ਉਹਦੇ ਤੇ ਇਹ ਇਲਜ਼ਾਮ ਲਾਉਂਦੀਆਂ ਨੇ ਕਿ ਤੂੰ ਕੰਮਕਾਰ ਕੋਈ ਕਰਦਾ ਨਹੀਂ ਹੈ, ਵਿਚ ਹੀ ਡਜ਼ਨਟ, ਤੇ ਇੱਕ ਵੰਜਲੀ ਵਜਾਉਣਾ ਹੈ, ਬਾਂਸਰੀ ਵਜਾ ਛੱਡਣਾ ਹੈ। ਤੇ ਇਸ ਵਜ੍ਹਾ ਤੋਂ ਹਰ ਕੁੜੀ ਜਿਹੜੀ ਹੈ ਉਹ ਤੇਰੇ ਪਿੱਛੇ ਲੱਗ ਜਾਂਦੀ ਹੈ ਔਰ ਤੇਰੇ ਇਸ਼ਕ ਦੇ ਵਿੱਚ ਮਸਤਾਨੀ ਹੋਈ ਫਿਰਦੀ ਹੈ। ਮਤਲਬ ਤੇਰਾ ਕਰੈਕਟਰ ਵੀ ਲੂਜ਼ ਹੈ ਤੇ ਤੂੰ ਕੁਛ ਹੋਰ ਕਰਨ ਜੋਗਾ ਵੀ ਨਹੀਂ ਹੈਗਾ, ਤੂੰ ਰੋਟੀ ਕਮਾਉਣ ਜੋਗਾ ਵੀ ਨਹੀਂ ਹੈਗਾ। ਉਹ ਹੁੰਦਾ ਇਹ ਹੈ ਕਿ ਜਦੋਂ ਉਹ ਆਪਣਾ ਪਹਿਲੇ ਦਿਨ ਰਾਂਝਾ ਜਿਹੜਾ ਆਪਣੀ ਬੰਜਰ ਜ਼ਮੀਨ ਤੇ ਹਲ ਵਾਹੁਣ ਜਾਂਦਾ ਹੈ ਤੇ ਉਹਦੇ ਹੱਥਾਂ ਪੈਰਾਂ ਤੇ ਛਾਲੇ ਪੈ ਜਾਂਦੇ ਨੇ। ਤੇ ਉਹ ਜਦੋਂ ਭਰਜਾਈ ਉਹਦੇ ਲਈ ਰੋਟੀ ਲੈ ਕੇ ਆਉਂਦੀ ਹੈ ਉਹਦੀ ਜ਼ਮੀਨ ਦੇ ਉੱਤੇ, ਤੇ ਉਹ ਭਰਜਾਈ ਨੂੰ ਬੜੇ ਆਪਣੇ ਦੁਖੜੇ ਦੱਸਦਾ ਤੇ ਭਰਜਾਈ ਉਹਨੂੰ ਉਲਟਾ ਕਹਿੰਦੀ, ਉਹ ਕਹਿੰਦੀ ਹੈ ਹੁਣ ਤੂੰ ਜਿੰਨੀ ਤੂੰ ਮਸਤੀ ਕਰਨੀ ਸੀ ਕਰ ਲਈ, ਹੁਣ ਤੂੰ ਕਰਕੇ ਦਿਖਾ ਨਾ। ਤੇ ਇਹ ਜਨਰਲੀ ਡਾਇਲਾਗ ਹੈ। ਕਰੇ ਆਕੜਾਂ ਖਾ ਕੇ ਦੁੱਧ ਚਾਵਲ, ਤੂੰ ਦੁੱਧ ਚਾਵਲ ਖਾਣਾ ਤੇ ਉਸ ਤੋਂ ਬਾਅਦ ਇਸ ਵਾਸਤੇ ਤੂੰ ਆਕੜਨਾ ਵੀ। ਇਹ ਰੱਜ ਕੇ ਖਾਣ ਦੀਆਂ ਮਸਤੀਆਂ ਨੇ। ਇਹ ਸਭ ਇਹ ਜਿਹੜਾ ਤੂੰ ਆਕੜਾਂ ਕਰਨਾ ਪਿਆ, ਇਹ ਬੇਸਿਕਲੀ ਰੱਜ ਕੇ ਖਾਣ ਦੀ, ਇਹ ਬਹੁਤਾ ਜਿਹੜਾ ਚੰਗਾ ਖਾਣਾ ਤੈਨੂੰ ਮਿਲਦਾ ਹੈ ਉਹਦੀ ਵਜ੍ਹਾ ਤੂੰ ਮੁਸਤਾਇਆ ਹੋਇਆ ਹੈ। ਆਖਣ ਦੇਵਰੇ ਨਾਲ ਨਹਾਲ ਹੋਈਆਂ, ਹੁਣ ਇਹ ਦੂਜੀਆਂ ਔਰਤਾਂ ਦੀ ਨੂੰ ਵਿੱਚ ਲਿਆ ਰਹੀਆਂ ਨੇ ਕਿ ਦੂਜੀਆਂ ਔਰਤਾਂ ਇਹ ਕਹਿੰਦੀਆਂ ਨੇ ਕਿ ਅਸੀਂ ਭਰਜਾਈਆਂ ਜਿਹੜੀਆਂ ਉਹ ਦਿਓਰ ਨਾਲ ਫਸੀਆਂ ਹੋਈਆਂ, ਨਹਾਲ ਹੋਈਆਂ ਮਤਲਬ ਖੁਸ਼ ਨੇ। ਆਖਣ ਦੇਵਰੇ ਨਾਲ ਨਹਾਲ ਹੋਈਆਂ ਕਿ ਦੇਵਰ ਆਪਣੇ ਨਾਲ ਬੜੀਆਂ ਖੁਸ਼ੀ ਰਹਿੰਦੀਆਂ ਨੇ, ਇਹਦਾ ਮਤਲਬ ਹੈ ਕਿ ਉਹਦੇ ਨਾਲ ਫਸੀਆਂ ਹੋਈਆਂ ਨੇ। ਸਾਨੂੰ ਸਭ ਸ਼ਰੀਕਣੀਆਂ ਹੱਸਦੀਆਂ ਨੇ।
ਤੇ ਸਭ ਸ਼ਰੀਕੀਆਂ ਜਿਹੜੀਆਂ ਨੇ ਉਹ ਸਾਡਾ ਠੱਠਾ ਲਾਉਂਦੀਆਂ ਨੇ। ਇਹ ਰਾਂਝੇ ਦੇ ਨਾਲ ਹਨ ਘਿਓ ਚੱਕਰ। ਮਤਲਬ ਉਹ ਕਹਿੰਦੀਆਂ ਇਹ ਨੇ ਦੂਜੀਆਂ ਜ਼ਨਾਨੀਆਂ ਕਿ ਇਹ ਜਿਹੜੀਆਂ ਭਰਜਾਈਆਂ ਨੇ ਇਹ ਵਿੱਚੋਂ ਰਾਂਝੇ ਦੇ ਨਾਲ ਇੰਜੀ ਮਿਲੀਆਂ ਹੋਈਆਂ ਨੇ ਜਿਵੇਂ ਘਿਓ 'ਚ ਸ਼ੱਕਰ ਮਿਲ ਜਾਂਦਾ। ਆਮ ਤੌਰ ਤੇ ਪੁਰਾਣੇ ਵੇਲਿਆਂ 'ਚ ਘਿਓ ਤੇ ਸ਼ੱਕਰ ਪਾ ਕੇ ਬੜੀ ਉਹਨੂੰ ਨਿਯਮਤ ਸਮਝਿਆ ਜਾਂਦਾ ਸੀ। ਪਰ ਜੂ ਦਾ ਭੇਤ ਨਾ ਦੱਸਦੀਆਂ, ਇਹ ਸਾਨੂੰ ਭੇਤ ਦਿਲ ਦਾ ਨਹੀਂ ਦੱਸਦੀਆਂ, ਪਰ ਵਿੱਚੋਂ ਇਹ ਰਾਂਝੇ ਦੇ ਨਾਲ ਘਿਓ ਸ਼ੱਕਰ ਵਾਂਗ ਮਿਲੀਆਂ ਨੇ। ਰੰਨਾਂ ਡਿੱਗਦੀਆਂ ਵੇਖ ਕੇ ਛੈਲ ਮੁੰਡਾ, ਇਹ ਜਿਹੜਾ ਛਬੇਲਾ ਹੈ ਮੁੰਡਾ, ਇਹ ਜਿਹੜਾ ਸ਼ੋਕ ਚੰਚਲ ਮੁੰਡਾ ਹੈ, ਇਹਦੇ ਉੱਤੇ ਔਰਤਾਂ ਇਵੇਂ ਡਿੱਗਦੀਆਂ ਨੇ ਜਿਵੇਂ ਸ਼ਹਿਦ ਵਿੱਚ ਮੱਖੀਆਂ ਫਸਦੀਆਂ ਨੇ। ਜਿਵੇਂ ਸ਼ਹਿਦ ਵਿੱਚ ਮੱਖੀਆਂ ਫਸ ਜਾਂਦੀਆਂ ਨੇ, ਉਸੇ ਤਰ੍ਹਾਂ ਜਿਹੜੀਆਂ ਔਰਤਾਂ ਨੇ ਉਹ ਇਹਦੇ ਨਾਲ ਫਸ ਜਾਂਦੀਆਂ ਹੈ। ਆਪਣਾ ਇਹ ਜਿਹੜਾ ਸ਼ਹਿਦ ਦੀ ਮੱਖੀ ਤੇ ਮਿਸਰੀ ਦੀ ਮੱਖੀ, ਇਹ ਗਾਲਬ ਨੇ ਆਪਣੀ ਜਿਹੜਾ ਉਹਦੇ ਖਤੂਤ ਨੇ ਉਹਨਾਂ ਵਿੱਚ ਲਿਖੇ, ਉਹਨਾਂ ਵਿੱਚ ਉਹ ਕਹਿੰਦਾ ਹੈ ਬਹੁਤ ਥਾਵਾਂ ਤੇ ਕਿ ਮੈਨੂੰ ਤੇ ਇਹ ਮਸ਼ਵਰਾ ਦਿੱਤਾ ਗਿਆ ਜ਼ਿੰਦਗੀ 'ਚ कि मियाँ तुम मिस्री की मक्खी बनो, शहद की मक्खी नहीं। यानी मतलब ਜਿਹੜਾ ਇਸ਼ਕ ਵਿਸ਼ ਕਰਨਾ ਹੈ ਉਹ ਬਸ ਐਵੇਂ ਕਰ, ਉਹਨੂੰ ਸੀਰੀਅਸਲੀ ਨਹੀਂ ਲੈਣਾ, ਕਿਉਂਕਿ ਮਿਸਰੀ ਦੀ ਮੱਖੀ ਤੇ ਉੱਡ ਜਾਂਦੀ ਹੈ ਮਿਸਰੀ ਦੇ ਉੱਤੋਂ। ਮਿਸਰੀ ਹੁੰਦੀ ਹੈ ਨਾ ਚਿੱਟੇ ਰੰਗ ਦੀ ਸ਼ੂਗਰ, ਉਹ ਤੋਂ ਉੱਡ ਜਾਂਦੀ ਹੈ। ਲੇਕਿਨ ਇਹ ਹੈ ਕਿ ਜਿਹੜੀ ਸ਼ਹਿਦ ਦੀ ਮੱਖੀ ਹੈ ਉਹ ਤੇ ਸ਼ਹਿਦ ਵਿੱਚ ਫਸ ਜਾਂਦੀ ਹੈ। ਤੁਸੀਂ ਜਿਹੜੇ ਗਾਲਬ ਸਾਹਿਬ ਨੇ ਉਹ ਇਹ ਕਹਿੰਦੇ ਨੇ ਕਿ मियाँ मिस्री की मक्खी बनो, शहद की मक्खी ना बनो। रन्ना डिगदियां वेख के छैल मुंडा, जिवें शहद विच मक्खियां फसदियां ने। एक तू कलनक है असां लगा, और सब सुखालियां वसदियां ने। एक तू कलनक है, अपना बदनामी दा दाग है जिहड़ा सानू लगा है, ते साडे तो वख होर ਸਾਰੀਆਂ ਜਿਹੜੀਆਂ ਨੇ ਉਹ ਬੜੇ ਸੁਖੀ ਵਸ ਰਹੀਆਂ ਨੇ। ਘਰੋਂ ਨਿਕਲੇ ਤੇ ਪਿਆ ਮਰੇ ਭੁੱਖਾ, ਇਹ ਤਾਂ ਸਾਫ਼ ਹੀ ਹੈ। ਵਾਰਸ ਭੁੱਲ ਜਾਵਣ ਖਰ ਮਸਤੀਆਂ ਨੇ, ਇਹ ਜਿਹੜੀਆਂ ਖੋਤੇ ਵਾਂਗ ਮਸਤੀਆਂ ਤੇਰੀਆਂ ਹੋਈਆਂ ਨੇ। ਖਰ ਮਸਤੀਆਂ ਦਾ ਮਤਲਬ ਹੁੰਦਾ, ਖਰ ਦਾ ਮਤਲਬ ਖੋਤਾ ਹੈ ਤੇ ਮਸਤੀਆਂ ਤੇ ਮਸਤੀਆਂ ਨੇ, ਤੇ ਖੋਤੇ ਕਰੀਆਂ ਜਿਹੜੀਆਂ ਤੇਰੀਆਂ ਮਸਤੀਆਂ ਨੇ ਇਹ ਮੁੱਕ ਜਾਣਗੀਆਂ ਜੇ ਤੂੰ ਘਰੋਂ ਨਿਕਲ ਕੇ ਭੁੱਖਾ ਮਰਿਆ। ਚਲੋ ਜੀ ਅੱਗੇ ਚਲੋ। साडा हुसन पसंद ना लियावना है, जा हीर सियाल विवाह लिया। ये मैं जिहड़ा है ये बंद इस लिए ये रखिया सीगा सिलेक्शन दे विच कि ये हुण पहली वारी है कि जिथे रांझा जिहड़ा है वो हीर दा नाम सुनदा है, और वो भी ताने दे तौर ते सुनदा है। साडा हुसन पसंद ना लियावना है, बड़ा खूबसूरत बंद है वैसे। हाँ जी, साडा हुसन पसंद ना लियावना है, जा हीर सियाल विवाह लियावी। वाह वंजली प्रेम दी घत जाली, काई नड्डी सियालां दी फा लियावी। तैथे वल है रन्ना बुलावने दा, रानी कोकला महल तो ला लियावी। दे बूहियों कड्डनी मिले नाही, राती कंध पछवाड़ियों ढा लियावी। वारिस शाह नूं नाल लजाए के थे, ਜਿਹੜਾ ਦਾ ਲੱਗੇ ਸੋਈ ਲਾ ਲਿਆ। ਤੈਨੂੰ ਉਹ ਕਹਿੰਦੀਆਂ ਨੇ ਭਜਾਈਆਂ ਤੈਨੂੰ ਸਾਡਾ ਹੁਸਨ ਪਸੰਦ ਨਹੀਂ ਹੈ ਨਾ, ਤੇ ਫਿਰ ਜਾ ਹੀਰ ਸਿਆਲ ਨੂੰ ਵਿਆਹ ਲਿਆ। ਇਹਦਾ ਮਤਲਬ ਹੈ ਕਿ ਹੀਰ ਦੀ ਤਾਰੀ ਜਿਹੜੀ ਹੁਸਨ ਦੀ ਜਿਹੜੀ ਸ਼ੋਹਰਤ ਹੈ ਉਹ ਬਹੁਤ ਦੂਰ ਦੂਰ ਤੱਕ ਹੈ, ਕਿਉਂਕਿ ਜਿਹੜਾ ਤਖਤਦਾਰ ਹੈ ਉਹ ਝੰਗ ਤੋਂ ਕਾਫੀ ਦੂਰ ਹੈ। ਤੇ ਇਹਦਾ ਮਤਲਬ ਹੈ ਕਿ ਤਖਤਦਾਰੇ ਵਿੱਚ ਹੀਰ ਦੇ ਹੁਸਨ ਦੀ ਬੜੀ ਧੁੰਮ ਹੈ। ਤੇ ਉਹ ਕਹਿੰਦੀਆਂ ਨੇ ਕਿ ਜਾ ਜੇ ਤੈਨੂੰ ਸਾਡਾ ਹੁਸਨ ਪਸੰਦ ਨਹੀਂ ਹੈ ਤੇ ਫਿਰ ਜਾ ਤੂੰ ਹੀਰ ਸਿਆਲ ਨੂੰ ਵਿਆਹ ਕੇ ਲਿਆ। ਸਿਆਲ ਉਹਦੀ ਕਾਸਟ ਹੈ ਤੇ ਹੀਰ ਉਹਦਾ ਨਾਂ ਹੈ। ਵਾਹ ਬੰਜਲੀ ਪ੍ਰੇਮ ਦੀ ਘਤ ਜਾ,
वाह वंजली मतलब बंसरी वजा, वाह का मतलब होंदा वजाउणा करना। प्रेम दी घत जाली, ते प्रेम दी जाली च फसा के ओनू काई नड्डी सियालां दी फा लिया, ते सियालां दी जिहड़ी कुड़ी है ओनू फसा के ले आया। ਇਸ ਤੋਂ ਪਤਾ ਇਹ ਵੀ ਲੱਗਦਾ ਕਿ ਨਾ ਸਿਰਫ ਹੀਰ ਦਾ ਹੁਸਨ ਮਸ਼ਹੂਰ ਸੀ ਇਲਾਕੇ 'ਚ, ਬਲਕਿ ਸਿਆਲ ਵੀ ਗਿਣੇ ਜਾਂਦੇ ਸਨ, ਕੋਈ ਵੱਡੇ ਲੋਕ ਸਨ। ਬਿਲਕੁਲ ਬਿਲकुल। ਤੈਥੇ ਵੱਲ ਹੈ ਰੰਨਾ ਬੁਲਾਵਣੇ ਦਾ। ਤੈਥੇ ਦਾ ਮਤਲਬ ਹੈ ਕਿ ਤੇਰੇ ਕੋਲ, ਵੱਲ ਦਾ ਮਤਲਬ ਹੈ ਢੰਗ, ਮੈਥਡ। ਤੈਥੇ ਵੱਲ ਹੈ ਰੰਨਾ ਬੁਲਾਵਣੇ ਦਾ, ਤੈਨੂੰ ਔਰਤਾਂ ਨੂੰ ਬੁਲਾਉਣ ਦਾ ਜਾਂ ਔਰਤਾਂ ਨੂੰ ਚੱਕਰ ਦੇਣ ਦਾ ਢੰਗ ਆਉਂਦਾ ਹੈ। ਰਾਣੀ ਕੋਕਲਾਂ ਮਹਿਲ ਤੋਂ ਲਾ ਲਿਆਵੀਂ, ਤੇ ਇਹ ਵੀ ਇੱਕ ਕਹਾਣੀ ਆ ਰਾਣੀ ਕੋਕਲਾਂ ਦੀ। ਤੇ ਉਹਨੂੰ ਮਹਲ ਤੋਂ ਲਾ ਲਿਆਵੀਂ, ਜਿਹੜੀ ਹੈ ਉਹਨੂੰ ਰਾਣੀ ਕੋਕਲਾਂ ਦੇ ਬਰਾਬਰ ਇੱਥੇ ਗਿਣਿਆ ਗਿਆ ਹੈ। ਦੇ ਬੂਹਿਓਂ ਕੱਢਣੀ ਮਿਲੇ ਨਹੀਂ, ਜੇ ਤੈਨੂੰ ਦਿਨ ਵੇਲੇ ਉਹਨੂੰ ਬੂਹੇ ਦੇ ਵਿੱਚੋਂ ਕੱਢ ਕੇ ਨਾ ਲਿਆ ਸਕੇ, ਇਹਦਾ ਮਤਲਬ ਹੈ ਕਿ ਸ਼ਾਦੀ ਕਰਵਾ ਕੇ ਲਿਆ ਸਕੇ। ਰਾਤੀ ਕੰਧ ਪਛਵਾੜੇ ਉਟਾ ਲਿਆ, ਤੇ ਫਿਰ ਜੇ ਸ਼ਾਦੀ ਵਿੱਚ ਬੰਨ ਕੇ ਨਾ ਲਿਆ ਸਕੇ ਤੇ ਫਿਰ ਰਾਤ ਨੂੰ ਉਹਦੀ ਕੰਧ ਢਾ ਕੇ ਤੇ ਪਛਵਾੜੇ 'ਚ ਉਹਨੂੰ ਲੈ ਆਵੀਂ। ਵਾਰਿਸ ਸ਼ਾਹ ਨੂੰ ਨਾਲ ਲਿਜਾਏ ਕੇ, ਇੱਥੇ ਹੁਣ ਵਾਰਿਸ ਸ਼ਾਹ ਹੁਣੀ ਆਪਣਾ ਟੁੱਚਾ ਵੀ ਲਾ ਦਿੰਦੇ ਨੇ ਕਿ ਵਾਰਿਸ ਸ਼ਾਹ ਨੂੰ ਵੀ ਨਾਲ ਲੈ ਜਾ, ਤੇ ਜਿਹੜਾ ਦਾ ਲੱਗਦਾ ਉਹ ਲਾ ਲੈ। ਅੱਛਾ ਜੀ, ਹੁਣ ਜਿਹੜਾ ਸਾਡਾ ਤਰੀਕਾ ਹੈ ਉਹ ਇਹ ਹੈ ਕਿ ਹੁਣ ਤੁਸੀਂ ਇੱਕ ਇੱਕ ਬੰਦ ਪੜੋ। ਡਾਕਟਰ ਸਾਹਿਬ ਇੱਥੇ ਇੱਕ ਗੱਲ ਦੱਸੋ ਮੈਨੂੰ ਕਿ ਜਿਹੜੀ ਅਖੀਰਲੀ ਲਾਈਨ ਹੈ ਕਿ ਵਾਰਿਸ ਸ਼ਾਹ ਨੂੰ ਨਾਲ ਲਿਜਾਏ ਕੇ, ਤੇ ਇਹ ਡਾਇਲੌਗਸ ਦੇ ਵਿੱਚ ਜਿਹੜੇ ਸ਼ਾਇਰ ਆਪਣੇ ਆਪ ਨੂੰ ਵੀ ਫਸਾ ਲੈਂਦੇ ਨੇ, ਬੜੀ ਯੂਨੀਕ ਜਿਹੀ ਚੀਜ਼ ਹੈ ਉਹਦੇ ਵਿੱਚ। ਐਂ ਲੱਗਦਾ ਕਿ ਬਿਲਕੁਲ ਨਾਲ ਹੀ ਵੀ ਬੈਠੇ ਨੇ। ਉਹ ਵਾਰਿਸ ਸ਼ਾਹ ਦੀ ਖੈਰ ਬਹੁਤ ਹੀ ਹਰ ਥਾਂ ਤੇ ਕਹਿੰਦਾ ਮੈਨੂੰ ਵੀ ਨਾਲ ਲੈ, ਮੈਂ ਵੀ ਨਾਲ ਹੀ ਆ ਤੇਰੇ। ਹਾਂਜੀ ਲਓ ਜੀ, ਪਹਿਲਾ ਬੰਦ ਪੜੋ। ਕਿੰਨੇ ਪੜਨਾ? ਮੈਂ ਪੜ੍ਹ ਦਿੰਦਾ ਜੀ। ਹਾਂਜੀ ਪੜੋ। ਯਾਰਾਂ ਅਸਾਂ ਨੂੰ ਆਨ ਸਵਾਲ ਕੀਤਾ, ਇਸ਼ਕ ਹੀਰ ਦਾ ਨਵਾਂ ਬਣਾਈਏ ਜੀ। ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ ਢੱਬ ਸੋਹਣੇ ਨਾਲ ਸੁਣਾਈਏ ਜੀ। ਨਾਲ ਅਜਬ ਬਹਾਰ ਦੇ ਸ਼ੇਰ ਕਰਕੇ ਰਾਂਝੇ ਹੀਰ ਦਾ ਮੇਲ ਮਿਲਾਈਏ ਜੀ। ਯਾਰਾਂ ਨਾਲ ਮਜਾਲਸਾਂ ਵਿੱਚ ਬਹਿ ਕੇ ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ। ਵੈਰੀ ਗੁੱਡ। ਚਲੋ ਜੀ ਅਗਲਾ। ਸਿਰੇ ਮੈਂ ਪੜ੍ਹਨੀ। ਪੜੋ। ਹੁਕਮ ਮਨ ਕੇ ਸਜਣਾ ਪਿਆਰਿਆਂ ਦਾ, ਕਿੱਸਾ ਅਜਬ ਬਹਾਰ ਦਾ ਜੋੜਿਆ ਏ। ਫਿਕਰਾ ਜੋੜ ਕੇ ਖੂਬ ਦਰੁਸਤ ਕੀਤਾ, ਨਵਾਂ ਫਲ ਗੁਲਾਬ ਦਾ ਤੋੜਿਆ ਏ। ਨਵਾਂ ਫੁੱਲ ਗੁਲਾਬ ਦਾ ਤੋੜਿਆ ਏ। ਬਹੁਤ ਜੀਉ ਦੇ ਵਿੱਚ ਤਦਬੀਰ ਕਰਕੇ ਫਰਹਾਤ ਪਹਾੜ ਨੂੰ ਫੋੜਿਆ ਏ। ਸਬਾ ਵੇਨ ਕੇ ਜ਼ੇਬ ਬਣਾ ਦਿੱਤਾ, ਜਿਹਾ ਅਤਰ ਗੁਲਾਬ ਨਚੋੜਿਆ ਹੈ। ਵੈਰੀ ਗੁੱਡ। ਚਲੋ ਜੀ ਅੱਗੇ ਰਾਣਾ ਜੀ ਅਗਲਾ ਤੁਸੀਂ ਪੜੋ। ਚਲੋ ਜੀ। ਹਜ਼ਰਤ ਕਾਜ਼ੀ ਤੇ ਪੈਂਚ ਸਦਾ ਸਾਰੇ, ਭਾਈਆਂ ਜ਼ਮੀਨ ਨੂੰ ਕੱਛ ਪਵਾਈ ਆਹੀ। ਵੱਡੀ ਦੇ ਕੇ ਭੋਏ ਦੇ ਬਣੇ ਵਾਰਸ, ਬੰਜਰ ਜ਼ਮੀਨ ਜੇਠੇ ਨੂੰ ਆਈ ਆਹੀ। ਕੱਛਾਂ ਮਾਰ ਸ਼ਰੀਕ ਮਜ਼ਾਕ ਕਰਦੇ, ਭਾਈਆਂ ਰਾਂਝੇ ਦੇ ਬਾਪ ਬਣਾਈ ਆਹੀ। ਗੱਲ ਭਾਬੀਆਂ ਇਹੀ ਬਣਾ ਛੱਡੀ, ਮਗਰ ਜੱਟ ਦੇ ਪਖੜੀ ਲਾਈ ਆ। ਚਲੋ ਜੀ ਹੁਣ ਆਪਣਾ ਬੀਬਾ ਜੀ ਅਗਲਾ ਤੁਸੀਂ ਪੜ੍ਹਨਾ ਹੈ। ਕੁਛ ਨਹੀਂ ਸੁਣ ਨਹੀਂ ਰਿਹਾ। ਬੀਬਾ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ। ਹਾਂਜੀ ਆ ਗਈ ਸੌਰੀ ਅਨਮਿਊਟ ਨਹੀਂ ਸੀ ਕੀਤਾ। ਸੌਰੀ। ਕਰੀ ਆਕੜਾ ਖਾਏ ਕੇ ਦੁੱਧ ਚਾਵਲ, ਇਹ ਰੱਜ ਕੇ ਖਾਣ ਦੀਆਂ ਮਸਤੀਆਂ ਨੇ। ਆਖਣ ਦੇਵਰੇ ਨਾਲ ਨਿਹਾਲ ਹੋਈਆਂ, ਸਾਨੂੰ ਸਭ ਸ਼ਰੀਕਣੀਆਂ ਹਸਦੀਆਂ ਨੇ।
ਇਹ ਰਾਂਝੇ ਦੇ ਨਾਲ ਹਨ ਘਿਓ ਸ਼ੱਕਰ, ਪਰ ਜੀਵ ਦਾ ਭੈਣ ਭੇਦ ਨਾ ਦੱਸਦੀਆਂ ਨੇ। ਰੰਨਾਂ ਡਿੱਗਦੀਆਂ ਵੇਖ ਕੇ ਛਿਲ ਮੁੰਡਾ, ਜਿਵੇਂ ਸ਼ਹਿਦ ਵਿੱਚ ਮੱਖੀਆਂ ਫਸਦੀਆਂ ਨੇ। ਇੱਕ ਇੱਕ ਤਾਂ ਕਲੰਕ, ਸੌਰੀ ਜੀ, ਹਾਂਜੀ, ਛੈਲ ਮੁੰਡਾ, ਛੈਲ ਛਬੀਲਾ। ਅੱਛਾ ਜੀ। ਰੰਨਾਂ ਡਿੱਗਦੀਆਂ ਵੇਖ ਕੇ ਛੈਲ ਮੁੰਡਾ, ਜਿਵੇਂ ਸ਼ਹਿਦ ਵਿੱਚ ਮੱਖੀਆਂ ਫਸਦੀਆਂ ਨੇ। ਇੱਕ ਤੇ ਕਲੰਕ ਹੈ ਅਸਾਂ ਲੱਗਾ, ਹੋਰ ਸਭ ਸੁਖਾੜੀਆਂ ਵਸਦੀਆਂ ਨੇ। ਘਰੋਂ ਨਿਕਲੇ ਤਾਂ ਪਿਆ ਮਰੇ ਭੁੱਖਾ, ਵਾਰਿਸ ਭੁੱਲ ਜਾਵਣ ਪਰ ਮਸਤੀਆਂ ਨੇ, ਹਰ ਮਸਤੀਆਂ ਨੇ। ਵਾਹ ਵਾਹ, ਸਹੀ। ਜਸਪ੍ਰੀਤ ਜੀ। ਹਾਂਜੀ ਹਾਂਜੀ, ਪੜੋ। ਸੇਮ ਨਹੀਂ, ਤੁਸੀਂ ਪੰਜਵਾਂ ਪੜੋ ਨਾ। ਹਾਂਜੀ। ਸਾਡਾ ਹੁਸਨ ਪਸੰਦ, ਹਾਂ, ਸਾਡਾ ਹੁਸਨ ਪਸੰਦ ਨਾ ਲਿਆਉਣਾ ਐ ਜਾ, ਹੀਰ ਸਿਆਲ ਲਿਆਉਣਾ ਹੈ ਜਾ, ਲਿਆਉਣਾ ਹੈ। ਇੱਥੋਂ ਤੱਕ ਪੜੋ। ਹਾਂਜੀ ਹਾਂਜੀ। ਹੁਸਨ ਪਸੰਦ ਨਾ ਲਿਆਉਣਾ ਹੈ, ਸਾਡਾ ਹੁਸਨ ਪਸੰਦ ਨਾ ਲਿਆਉਣਾ ਹੈ, ਜਾਂ ਹੀਰ ਸਿਆਲ ਵਿਆਹ ਲਿਆਵੀਂ। ਬਿਲਕੁਲ। ਵਾਣ ਵੰਜਲੀ, ਵਾਹ ਵੰਜਲੀ ਪ੍ਰੇਮ ਦੀ, ਨਹੀਂ, ਵਾਹ ਵੰਜਲੀ ਪ੍ਰੇਮ ਦੀ ਘੱਤ ਜਾਲੀ, ਵਾਹ ਵੰਜਲੀ ਪ੍ਰੇਮ ਦੀ ਘੱਤ ਜਾਲੀ। ਕਾਈ ਨਦੀ ਸਿਆਲਾਂ ਦੀ ਫਾਹ ਲਿਆਵੀਂ, ਕਾਈ ਨਦੀ ਸਿਆਲਾਂ ਦੀ ਫਾਹ ਲਿਆਈ, ਸਿਆਲਾਂ ਦੀ ਫਾਹ ਲਿਆਵੀਂ। ਤੀ ਥੇ ਵੱਲ ਹੈ ਰੰਨਾ, ਤੈਥੇ ਵੱਲ ਹੈ ਰੰਨਾ ਵਿਲਾਵਨੇ ਦਾ, ਰਾਣੀ ਕੋਕਲਾ ਮਹਿਲ ਤੋਂ ਲਾ ਲਿਆਵੀਂ। ਬਿਲਕੁਲ। ਦੇਣਾ ਬੂਹਿਓਂ ਕੱਢਣੀ ਮਿਲੇ ਨਹੀਂ, ਰਾਤੀ ਕੰਧ ਪੁੱਛੇ ਓੜਿਓ ਢਾ ਲਿਆਵੀਂ। ਕੰਧ ਪਛਵਾੜਿਓ, ਅੱਛਾ, ਪੰਜਾਬੀ ਚ ਕੁਛ ਹੋਰ ਹੀ ਲਿਖਿਆ ਹੋਇਆ। ਦੇਣਾ ਬੂਹਿਓਂ ਕੱਢਣੀ ਮਿਲੇ ਨਹੀਂ, ਰਾਤੀ ਕੰਧ ਪਿਛਵਾੜਿਓ ਢਾ ਲਿਆਵੀਂ। ਵਾਰਿਸ ਸ਼ਾਹ ਨੂੰ ਨਾਲ ਲੈ ਜਾਏ ਕੇ ਤੇ, ਜਿਹੜਾ ਦਾਉ ਲੱਗੇ ਸੋਈ ਲਾ ਲਿਆਵੀਂ। ਚਲੋ ਜੀ, ਅਗਲਾ ਕੱਢੋ ਜੀ ਮਨਜੀਤ ਜੀ। ਹਾਂਜੀ। ਇਹ ਹੁਣ ਰਾਂਝਾ ਉਹਨਾਂ ਨੂੰ ਜਵਾਬ ਦਿੰਦਾ, ਉਹਨਾਂ ਦੇ ਮਿਹਣੇ ਦੇ ਜਵਾਬ 'ਚ, ਧੀ ਸਿਆਲਾਂ ਦੀ ਵਿਆਹ ਤੇ ਲਿਆਵਸਾਂ ਮੈਂ, ਕਰੋ ਬੋਲੀਆਂ ਅਤੇ ਠਠੋਲੀਆਂ ਨੀ। ਬਹਿ ਘੱਟ ਪੀੜਾ ਵਾਂਗ ਮਹਿਰੀਆਂ ਦੇ, ਹੋਵਣ ਤੁਸਾਂ ਜਿਹੀਆਂ ਅੱਗੇ ਗੋਲੀਆਂ ਨੀ। ਮੱਝੋ ਵਾਹ ਵਿੱਚ ਬੋੜੀਏ ਭਾਬੀਆਂ ਨੂੰ, ਹੋਵਣ ਤੁਸਾਂ ਜਿਹੀਆਂ ਬੜਬੋਲੀਆਂ ਨੀ। ਬਸ ਕਰੋ ਭਾਈ ਅਸੀਂ ਰੱਜ ਰਹੇ, ਭਰ ਦਿੱਤੀਆਂ ਜੇ ਸਾਨੂੰ ਝੋਲੀਆਂ ਨੀ, ਜੋੜੀਆਂ ਨੀ। ਧੀ ਸਿਆਲਾਂ ਦੀ ਵਿਆਹ ਕੇ ਲਿਆ। ਹੁਣ ਉਹ ਚੈਲੰਜ ਮੰਨ ਲੈਂਦਾ ਤੇ ਕਹਿੰਦਾ ਮੈਂ ਸਿਆਲਾਂ ਦੀ ਕੁੜੀ ਵਿਆਹ ਕੇ ਲਿਆਵਾਂਗਾ। ਕਰੋ ਬੋਲੀਆਂ ਅਤੇ ਠਠੋਲੀਆਂ ਨਹੀਂ, ਤੇ ਤੁਸੀਂ ਤੇ ਤਾਨੇ ਮਾਰ ਰਹੀਆਂ ਹੋ ਤੇ ਠੱਠਾ ਕਰ ਰਹੀਆਂ ਹੋ, ਬਖੌਲ ਕਰ ਰਹੀਆਂ ਹੋ, ਤੇ ਮੈਂ ਇਹਨੂੰ ਸੱਚ ਕਰਕੇ ਦਿਖਾਵਾਂਗਾ, ਮੈਂ ਵਾਕਈ ਵਿਆਹ ਕੇ ਲਿਆਵਾਂਗਾ। ਬਹਿ ਘੱਟ ਪੀੜਾ ਵਾਂਗ ਮਹਿਰੀਆਂ, ਉਹ ਜਦੋਂ ਆਏਗੀ ਇੱਥੇ ਤੇ ਉਹ ਜਿਹੜੀਆਂ ਮਹਿਰੀਆਂ, ਜਿਹੜੀਆਂ ਆਪਣਾ ਫੀਮੇਲ ਲੀਡਰਸ ਹੁੰਦੀਆਂ ਨੇ, ਚੁਦਰਾਣੀਆਂ, ਤੇ ਉਹ ਚੁਦਰਾਣੀਆਂ ਵਾਂਗ ਪੀੜਾ ਡਾਹ ਕੇ ਤੇ ਬੈਠੇਗੀ ਇੱਥੇ ਵਿਚਕਾਰ ਤੁਹਾਡੇ। ਹੋਵਣ ਤੁਸਾਂ ਜਿਹੀਆਂ ਅੱਗੇ ਗੋਲੀਆਂ ਨਹੀਂ, ਤੇ ਤੁਹਾਡੇ ਵਰਗੀਆਂ ਜਿਹੜੀਆਂ ਨੇ ਉਹਦੀਆਂ ਗੁਲਾਮ ਹੋਣਗੀਆਂ, ਖਿਦਮਤਗਾਰ ਹੋਣਗੀਆਂ। ਮੱਝੂ ਵਾਹ ਵਿੱਚ ਬੋੜੀਏ ਭਾਬੀਆਂ ਨੂੰ। ਮੱਝੂ ਵਾਹ, ਮੱਝੂ ਦਾ ਮਤਲਬ ਹੈ, ਮੱਝ ਦਾ ਮਤਲਬ ਹੁੰਦਾ ਦਰਮਿਆਨ 'ਚ, ਬਿਲਕੁਲ ਸੈਂਟਰ 'ਚ। ਵਾਹ ਦਰਿਆ, ਦਰਿਆ ਦੇ ਐਨ ਵਿਚਕਾਰ ਸੈਂਟਰ 'ਚ ਭਰਜਾਈਆਂ ਨੂੰ ਡੁਬੋ ਦੇਣਾ ਚਾਹੀਦਾ। ਬੋੜੀਏ ਦਾ ਮਤਲਬ ਡੁਬੋ ਦੇਣਾ ਚਾਹੀਦਾ। ਹੋਵਣ ਤੁਸਾਂ ਜਿਹੀਆਂ ਬੜਬੋਲੀਆਂ ਨਹੀਂ, ਕਿਉਂਕਿ ਤੁਸੀਂ ਤੇ ਤੁਹਾਡੇ ਵਰਗੀਆਂ ਜਿਹੜੀਆਂ ਬੜਬੋਲੀਆਂ ਹੁੰਦੀਆਂ ਨੇ। ਬੜਬੋਲ ਕੀ ਜੀ, ਬੜਬੋਲ ਦਾ ਕੀ ਆਸਾਨ ਤਰਜਮਾ? ਜਿਹੜੀਆਂ ਮਤਲਬ ਗੱਪਾਂ ਮਾਰਦੀਆਂ, ਲੰਮੀਆਂ ਛੱਡਦੀਆਂ ਬੜਬੋਲੀਆਂ। ਮਤਲਬ ਬਗੈਰ ਵਜ੍ਹਾ ਤੇ ਬੋਲਦੀਆਂ ਜਾਂਦੀਆਂ ਨੇ। ਹਾਂਜੀ ਹਾਂਜੀ। ਬਸ ਕਰੋ ਭਾਈ ਅਸੀਂ ਰੱਜ ਰਹੇ, ਭਾਜੀ ਅਸੀਂ ਰੱਜ ਗਏ ਤੁਹਾਡੇ ਕੋਲੋਂ। ਭਾਬੀ ਹੈ ਮੇਰਾ ਖਿਆਲ, ਬਸ ਕਰੋ ਭਾਬੀ ਅਸੀਂ ਰੱਜ ਗਏ, ਜਾਂ ਭਾਈ ਹੈ? ਭਾਬੀ ਹੈ ਮੇਰੇ, ਜਿਹੜਾ ਨਾ ਅਸਲ ਦੇ ਵਿੱਚ ਹੋ ਰਿਹਾ
ਕਿ ਮੇਰੇ ਕੋਲ ਜਿਹੜੀ ਇਹ ਸਲਾਈਡ ਹੈ ਨਾ, ਉਹਦੀ ਲਿਖਾਈ ਇੰਨੀ ਬਰੀਕ ਹੈ ਕਿ ਮੈਂ ਚੰਗੀ ਤਰ੍ਹਾਂ ਪੜ੍ਹ ਨਹੀਂ ਪਾਉਂਦਾ। ਹਾਂਜੀ ਅੱਛਾ ਜੀ, ਚਲੋ ਜੀ। ਮੱਝੋ ਵਾਹ ਵਿੱਚ ਬੋੜੀਏ ਭਾਬੀਆਂ ਨੂੰ, ਹੋਣ ਤੁਸਾਂ ਦੀਆਂ ਬੜਬੋਲੀਆਂ ਨਹੀਂ। ਬਸ ਕਰੋ ਭਾਬੀ ਅਸੀਂ ਰੱਜ ਰਹੇ, ਭਰ ਦਿੱਤੀਆਂ ਜੇ ਸਾਨੂੰ ਝੋਲੀਆਂ। ਮਤਲਬ ਜੋ ਤੁਸੀਂ ਸਾਡੀ ਝੋਲੀ ਜਿਸ ਤਰ੍ਹਾਂ ਭਰੀ ਹੈ, ਬਸ ਚਲੋ ਜੀ ਅੱਗੇ। ਤੁਸੀਂ ਬਸ ਕਰੋ, ਅਸੀਂ ਰੱਜ ਰਹੇ ਹਾਂ ਤੁਹਾਡੇ ਤੋਂ। ਅਸੀਂ ਰੱਜ ਗਏ ਤੁਹਾਡੇ ਤੋਂ। ਚਲੋ ਜੀ ਅਗਲਾ। ਸਰਕੈਸਟਿਕ ਹੋ ਰਿਹਾ। ਹਾਂਜੀ ਹਾਂਜੀ ਹਾਂਜੀ, ਚਲੋ ਜੀ ਅਗਲਾ। ਚਲੋ ਹਾਂਜੀ, ਆ ਗਿਆ ਜੀ। ਅੱਛਾ ਜੀ, ਫਿਰ ਇਹ ਹੁੰਦਾ ਹੈ ਜਿਹੜੇ ਅਗਲੇ ਡਾਇਲਾਗ ਆਉਂਦੇ ਨੇ ਕਈ, ਉਹ ਇਹ ਹੈ ਕਿ ਉਹ ਉੱਥੋਂ ਛੱਡ ਕੇ ਤੇ ਤੁਰ ਪੈਂਦਾ ਹੈ। ਉੱਥੋਂ ਉਹ ਬੰਦ ਹੈਗਾ, ਰੂਹ ਛੱਡ ਕਲਬੂਤ ਜਿਉਂ ਵਿਦਾ ਹੁੰਦਾ, ਤਿਵੇਂ ਇਹ ਦਰਵੇਸ਼ ਸਧਾਰਿਆ ਹੀ। ਅੰਨ ਪਾਣੀ ਹਜ਼ਾਰੇ ਦਾ ਕਸਮ ਕਰਕੇ, ਕਿੱਸਾ ਝੰਗ ਸਿਆਲ ਚਿਤਾਰਿਆ ਹੀ। ਕੀਤਾ ਰਿਜ਼ਕ ਤੇ ਆਗ ਉਦਾਸ ਰਾਂਝਾ, ਚਲੋ ਚਲੀ ਹੀ ਜਿਉ ਪੁਕਾਰਿਆ ਹੀ। ਕੱਛੇ ਵੰਡਲੀ ਮਾਰ ਕੇ ਰਵਾਂ ਹੋਇਆ, ਵਾਰਿਸ ਵਤਨ ਤੇ ਦੇਸ ਉਸਾਰਿਆ। ਰੂਹ ਛੱਡ ਕਲਬੂਤ ਜਿਉਂ ਵਿਦਾ ਹੁੰਦਾ, ਜਿਵੇਂ ਕਲਬੂਤ ਦਾ ਮਤਲਬ ਹੈ ਬਾਡੀ ਸਟਰਕਚਰ। ਜਿਵੇਂ ਸਪਿਰਿਟ ਜਿਹੜੀ ਹੈ ਉਹ ਬਾਡੀ ਦੇ ਵਿੱਚੋਂ ਨਿਕਲ ਜਾਂਦੀ ਹੈ, ਵਿਦਾ ਹੋ ਜਾਂਦੀ ਹੈ, ਸਫ਼ਰ ਕਰ ਬਾਹਰ ਨਿਕਲ ਕੇ ਸਫ਼ਰ ਕਰ ਜਾਂਦੀ ਹੈ, ਤਿਵੇਂ ਇਹ ਦਰਵੇਸ਼ ਦਾ ਹੈ। ਉਸੇ ਤਰ੍ਹਾਂ ਇਹ ਦਰਵੇਸ਼ ਜਿਹੜਾ ਹੈ ਇਹ ਉੱਥੋਂ ਤਖਤ ਹਜ਼ਾਰੇ ਤੋਂ ਚਲਾ ਗਿਆ। ਅੱਛਾ, ਇਹਦੇ ਵਿੱਚ ਤੁਸੀਂ ਰਮਜ਼ ਇਹ ਹੈਗੀ ਹੈ ਕਿ ਪਹਿਲੀ ਤਾਂ ਗੱਲ ਹੈ ਕਿ ਇਹ ਪਹਿਲੇ ਹੁਣ ਇਸ ਮਿਸਰੇ ਤੱਕ ਤੇ ਵਾਰਿਸ ਸ਼ਾਹ ਜਿਹੜਾ ਤੁਹਾਡੇ ਸਾਹਮਣੇ ਰਾਂਝੇ ਦੀ ਕਰੈਕਟਰਾਈਜੇਸ਼ਨ ਕਰ ਰਿਹਾ ਹੈ, ਉਹ ਇੱਕ ਛੈਲਚ ਵਾਲੇ ਮੁੰਡੇ ਦੀ ਹੈ, ਔਰ ਜਿਹੜਾ ਕਿ ਹਲਵਾ ਨਹੀਂ ਸਕਦਾ ਤੇ ਉਹ ਭਰਜਾਈਆਂ ਨਾਲ ਲੜਦਾ ਹੈ, ਤੇ ਇਹ ਉਹਦੀ ਤਸਵੀਰ ਆਉਂਦੀ ਹੈ। ਲੇਕਿਨ ਇੱਥੇ ਇਸ ਮਿਸਰੇ ਤੁਸੀਂ ਵੇਖੋ ਕਿ ਇਹ ਦਰਵੇਸ਼ ਸੁਧਾਰ ਰਿਹਾ। ਹੁਣ ਉਹ ਵਾਰਿਸ ਸ਼ਾਹ ਜਿਹੜਾ ਹੈ ਉਹ ਰਾਂਝੇ ਨੂੰ ਅਸਲ 'ਚ ਦਰਵੇਸ਼ ਕਹਿ ਰਿਹਾ, ਫਕੀਰ ਕਹਿ ਰਿਹਾ। ਯਾਨੀ ਮਤਲਬ ਇਹ ਹੈ ਕਿ ਉਹਦੀ ਜਿਹੜੀ ਜ਼ਿੰਦਗੀ ਦਾ ਪਹਿਲਾ ਹਿੱਸਾ ਸੀ, ਜਦੋਂ ਉਹਨੇ ਤਖਤ ਹਜ਼ਾਰਾ ਛੱਡ ਕੇ ਤੇ ਆਪਣਾ ਸਿਆਲਾਂ ਦੇ ਸ਼ਹਿਰ ਨੂੰ ਜਦੋਂ ਉਹ ਰਵਾਨਾ ਹੋਇਆ, ਤੇ ਉਸ ਵੇਲੇ ਤੱਕ ਉਹ ਦਰਵੇਸ਼ੀ ਦੀਆਂ ਫਕੀਰੀ ਦੀਆਂ ਮੰਜ਼ਿਲਾਂ ਤੈਅ ਕਰ ਚੁੱਕਿਆ ਸੀ। ਇਹ ਮਤਲਬ ਹੈ ਟ੍ਰਾਂਸਫਾਰਮੇਸ਼ਨ ਹੋ ਗਈ ਉਹਦੀ ਕਰੈਕਟਰ ਦੀ, ਉਹਦੀ ਟ੍ਰਾਂਸਫਾਰਮੇਸ਼ਨ ਹੋ ਗਈ ਹੋਈ ਸੀ। ਉਹਦੀ ਟ੍ਰਾਂਸਫਾਰਮੇਸ਼ਨ ਜਿਹੜੀ ਹੈ ਉਹ ਵੰਝਲੀ ਵਜਾ ਕੇ ਹੋਈ ਸੀ। ਉਹ ਵੰਝਲੀ ਵਜਾ ਕੇ ਉਹ ਵੰਝਲੀ ਵਜਾਉਣਾ ਜਿਹੜਾ ਸੀ ਉਹ ਫਕੀਰੀ ਤੇ ਦਰਵੇਸ਼ੀ ਦੀ ਮੰਜ਼ਿਲਾਂ ਤੈਅ ਕਰਨਾ ਸੀ। ਤੇ ਹਾਂਜੀ ਡਾਕਟਰ ਸਾਹਿਬ, ਜਿਹੜਾ ਦਰਵੇਸ਼ ਦਾ ਲਿਟਰਲ ਮੀਨਿੰਗ ਕੀ ਹੈਗਾ? ਹੋਮਲੈਸ? ਹਾਂਜੀ ਹਾਂਜੀ। ਅੱਛਾ। ਤੇ ਰੂਹ ਛੱਡ ਜਿਹੜਾ ਉਹ ਰੂਹ, ਜਿਵੇਂ ਉਹ ਤਖਤ ਹਜ਼ਾਰਾ ਜਿਹੜਾ ਸੀ ਉਹ ਇੱਕ ਕਲਬੂਤ ਸੀ, ਉਹ ਇੱਕ ਸਟਰਕਚਰ ਸੀ, ਸੋਸ਼ਲ ਸਟਰਕਚਰ ਸੀ, ਤੇ ਉਹ ਉਹਦੇ ਵਿੱਚੋਂ ਇੰਜ ਨਿਕਲ ਗਿਆ ਜਿਵੇਂ ਬੰਦੇ ਦੀ ਜਿਸਮ ਵਿੱਚੋਂ ਰੂਹ ਨਿਕਲਦੀ ਹੈ। ਮਤਲਬ ਇੱਥੇ ਇਸ ਮਿਸਰੇ ਇਸ ਹਿੱਸੇ ਵਿੱਚ ਵੀ ਉਹ ਜਿਹੜਾ ਉਹ ਰਾਂਝੇ ਨੂੰ ਸਪਿਰਿਟ ਕਹਿ ਰਿਹਾ ਹੈ, ਤੇ ਜਿਹੜੀ ਬਾਕੀ ਸੁਸਾਇਟੀ ਸੋਸ਼ਲ ਸਟਰਕਚਰ ਹੈ ਉਹਨੂੰ ਕਲਬੂਤ ਕਹਿ ਰਿਹਾ, ਤੇ ਉਹ ਕਲਬੂਤ ਉਹਦੇ ਮੇਚੇ ਨਹੀਂ ਆਉਂਦਾ, ਪੂਰਾ ਨਹੀਂ ਆਉਂਦਾ, ਉਹਨੂੰ ਛੱਡ ਕੇ ਤੁਰ ਪੈਂਦਾ ਹੈ। ਯਾਨੀ ਕਿ ਆਜ਼ਾਦ ਹੋ ਗਈ ਉਹਦੀ ਰੂਹ, ਮਤਲਬ ਉਹਨੇ ਉਹ ਕੀ ਕਹਿੰਦੇ ਨੇ ਅਬੈਂਡਨ ਕਰ ਦਿੱਤਾ ਉਸ ਸਟਰਕਚਰ ਨੂੰ। ਯਾਨੀ ਹਜ਼ਾਰੇ ਦੀ ਰੂਹ ਸੀ ਇਹ ਜਿਹੜਾ ਰਾਂਝਾ ਹੈ, ਉਹ ਛੱਡ ਕੇ ਜਾ, ਉਹ ਛੱਡ ਕੇ ਜਾ। ਸਰ ਇਹਦਾ ਇਹ ਵੀ ਮਤਲਬ ਹੋ ਸਕਦਾ ਹੈ ਕਿ ਇਸ ਤੋਂ ਬਾਅਦ ਉਹ ਵਾਪਸ ਨਹੀਂ ਆਏਗਾ ਆਪਣੇ ਵਤਨ, ਆਪਣੇ ਦੇਸ਼। ਹਾਂਜੀ, ਇਸ ਵਾਸਤੇ ਜਿਹੜਾ ਵਾਰਿਸ ਸ਼ਾਹ ਅਖੀਰ ਵਿੱਚ ਇੱਕ ਬੰਦ ਵਿੱਚ ਉਹਨੂੰ ਵਾਪਸ ਲਿਆਉਂਦਾ ਹੈ, ਲੇਕਿਨ ਉਹਨੂੰ ਭਰਜਾਈਆਂ ਵੀ ਬਾਰ-ਬਾਰ ਖਤ ਲਿਖਦੀਆਂ ਨੇ ਕਿ ਤੂੰ ਵਾਪਸ ਆ ਜਾ, ਲੇਕਿਨ ਉਹ ਵਾਪਸ ਨਹੀਂ ਆਉਂਦਾ।
ਔਰ ਇਹਦੇ ਉਲਟ ਅਗਰ ਤੁਸੀਂ ਦਮੋਦਰ ਦਾਸ ਦੀ ਹੀਰ ਪੜ੍ਹੋ ਤੇ ਦਮੋਦਰ ਦਾਸ ਦੀ ਹੀਰ ਵਿੱਚ ਉਹ ਫੇਰ ਤੋਂ ਮੁੜ ਕੇ ਉਹ ਤਖਤ ਹਜ਼ਾਰੇ ਜਾਂਦਾ ਹੈ, ਕਿਉਂਕਿ ਜਿਸ ਪੱਖ ਤੋਂ ਦਮੋਦਰ ਦਾਸ ਲਿਖ ਰਿਹਾ ਹੈ ਇਵੈਂਟਸ ਤੋਂ, ਉਹ ਵਾਰਿਸ ਸ਼ਾਹ ਨਹੀਂ ਲਿਖ ਰਿਹਾ। ਵਾਰਿਸ ਸ਼ਾਹ ਤੇ ਇੱਕ ਫਿਲੋਸੋਫੀਕਲ ਟ੍ਰੀਟਿਸ ਵੀ ਲਿਖ ਰਿਹਾ ਹੈ ਨਾ, ਕਿ ਜਿਹਦੇ ਵਿੱਚ ਵਾਪਸੀ ਕੋਈ ਨਹੀਂ ਹੈ, ਬਲਕਿ ਇਹ ਕਿਹਾ ਜਾਂਦਾ ਹੈ, ਇਹ ਇੰਟਰਪ੍ਰੀਟੇਸ਼ਨ ਵੀ ਹੈ, ਮੇਰੀ ਵੀ ਹੈ, ਕਿ ਜਿਹੜਾ ਰਾਂਝੇ ਦਾ ਮੁੜਨਾ ਸੀ ਵਾਪਸ ਤਖਤ ਹਜ਼ਾਰੇ ਨੂੰ, ਜਦੋਂ ਉਹਨੂੰ ਹੀਰ ਮਿਲ ਗਈ ਤੇ ਹੀਰ ਸਿਆਲਾਂ ਨੇ ਕਿਹਾ ਕਿ ਤੂੰ ਇਹਨੂੰ ਸਾਡੇ ਕੋਲ ਛੱਡ ਦੇ ਤੇ ਤੂੰ ਜਾ ਕੇ ਜੰਝ ਬਣਾ ਕੇ ਲਿਆ, ਤੇ ਉਹ ਵਾਪਸ ਗਿਆ ਤੇ ਉਹਨੇ ਜਾ ਕੇ ਉਹੀ ਜਿਹੜਾ ਬਾਣਾ ਸੀ ਚੌਧਰੀਆਂ ਵਾਲਾ ਉਹ ਪਾ ਲਿਆ। ਤੇ ਇਹ ਵੀ ਇਹਦੀ ਇੰਟਰਪ੍ਰੀਟੇਸ਼ਨ ਹੈ ਕਿ ਜਦੋਂ ਉਹ ਵਾਪਸ ਜਾਂਦਾ ਤੇ ਫਿਰ ਉਹ ਮਰੇਗਾ, ਉਹਨੇ ਮਰਨਾ ਹੀ ਹੈ। ਸਮਝ ਆ ਗਈ ਤੁਹਾਨੂੰ ਗੱਲ ਦੀ? ਹਾਂਜੀ ਡਾਕਟਰ ਸਾਹਿਬ, ਇਹ ਇੱਕ ਮਿੰਟ, ਜਿਹੜੀ ਟ੍ਰਾਂਸਫੋਰਮੇਸ਼ਨ ਇਹਦੀ ਬੰਦੇ ਦੀ ਹੋਈ ਆ, that means ਉਹਦੇ ਚ ਪੀਰੀਅਡ ਸੀਗਾ ਬਿਟਵੀਨ ਕਿ ਉਹਨਾਂ ਨੇ ਉਹਨੂੰ ਕੱਢਿਆ ਕੀਤਾ ਔਰ ਫਿਰ ਉਹ ਗਿਆ ਵੰਜਲੀ ਵਜਾ ਕੇ? ਉਹ ਉਹਨੂੰ ਬਚਪਨ ਤੋਂ ਹੀ ਉਹ ਜਿਹੜਾ ਵੰਜਲੀ ਵਜਾਉਂਦਾ ਉਹ ਵਾਈ ਬੀਜੀ ਦਾ ਕੰਮ ਨਹੀਂ ਕਰਦਾ, ਮਤਲਬ ਉਹ ਇਕਨੋਮਿਕ ਪ੍ਰੋਡਕਸ਼ਨ ਦੇ ਵਿੱਚ ਹਿੱਸਾ ਨਹੀਂ ਲੈਂਦਾ। ਉਸ ਬੇਸਿਕਲੀ ਹਾਂਜੀ ਬੇਸਿਕਲੀ ਉਹ ਉਸ ਪੂਰੇ ਸੈਟਅਪ ਦਾ ਨਿਜ਼ਾਮ ਦਾ ਬਾਗੀ ਹੈ। ਹਾਂਜੀ 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 ਬਿਲਕੁਲ ਬਿਲਕੁਲ। ਅੰਨ ਪਾਣੀ ਹਜ਼ਾਰੇ ਦਾ ਕਸਮ ਕਰਕੇ, ਯਾਨੀ ਉਹਨੇ ਕਸਮ ਖਾ ਲਈ ਕਿ ਹੁਣ ਉਹ ਹਜ਼ਾਰੇ ਦਾ ਅੰਨ ਦਾ ਮਤਲਬ ਹੈ ਆਪਣਾ ਰੋਟੀ ਤੇ ਅੰਨ ਪਾਣੀ ਤੇ ਅਨਾਜ, ਅੰਨ ਦਾ ਮਤਲਬ ਅਨਾਜ। ਉਹਨੇ ਕਸਮ ਖਾ ਲਈ ਕਿ ਮੈਂ ਹੁਣ ਇੱਥੋਂ ਦਾ ਅਨਾਜ ਜਾਂ ਪਾਣੀ ਨਹੀਂ ਪੀਵਾਂਗਾ। ਕਸ ਜੰਗ ਸਿਆਲ ਚਿਤਾਰੇ, ਚਿਤਾਰਨਾ ਦਾ ਮਤਲਬ ਹੁੰਦਾ ਹੈ ਚੇਤੇ ਵਿੱਚ ਰੱਖਣਾ, ਮਤਲਬ ਥਿੰਕਿੰਗ ਦੇ ਵਿੱਚ ਰੱਖਣਾ। ਕੀਤਾ ਰਿਜ਼ਕ ਤੇ ਆਪ ਉਦਾਸ ਰਾਂਝਾ, ਰਾਂਝੇ ਨੂੰ ਆਪ ਦਾ ਮਤਲਬ ਹੈ ਪਾਣੀ ਤੇ ਰਿਜ਼ਕ ਜਿਹੜਾ ਉਹ ਮਤਲਬ ਰਿਜ਼ਕ ਵੈਸੇ ਤਾਂ ਹੁੰਦਾ ਲਾਈਵਲੀਹੁੱਡ, ਲੇਕਿਨ ਇੱਥੇ ਮਤਲਬ ਹੈ ਰੋਟੀ, ਮਤਲਬ ਰੋਟੀ ਤੇ ਪਾਣੀ ਨੇ ਉਹਨੂੰ ਪਰੇਸ਼ਾਨ ਕਰ ਦਿੱਤਾ। ਚਲੋ ਚਲੀ ਹੀ ਜੀਉ ਪੁਕਾਰਿਆ ਹੀ, ਪਰ ਉਹਦਾ ਦਿਲ ਕਹਿ ਰਿਹਾ ਕਿ ਅੱਗੇ ਹੀ ਚੱਲ, ਹੁਣ ਤੂੰ ਪਿੱਛੇ ਨਹੀਂ ਮੁੜਨਾ। ਕੱਛੇ ਵੰਝਲੀ ਮਾਰ ਕੇ ਰਵਾਂ ਹੋਇਆ, ਉਹ ਆਪਣੀ ਬਗਲ 'ਚ ਵੰਝਲੀ ਰੱਖ ਕੇ ਤੇ ਉਹ ਰਵਾਨਾ ਹੋ ਗਿਆ, ਉੱਥੋਂ ਚੱਲ ਪਿਆ ਉੱਥੋਂ। ਵਾਰਿਸ ਵਤਨ ਤੇ ਦੇਸ਼ ਵਸਾਰੇ, ਤੇ ਉਹ ਜਿਹੜਾ ਉਹਦਾ ਵਤਨ ਸੀ ਤੇ ਦੇਸ਼ ਸੀ ਯਾਨੀ ਤਖਤ ਹਜ਼ਾਰਾ, ਉਹਨੂੰ ਉਹਨੇ ਕੰਪਲੀਟਲੀ ਭੁਲਾ ਦਿੱਤਾ। ਇਹ ਜਿਹੜੀ ਹੈ ਇਹ ਤੁਹਾਨੂੰ ਅੱਗੇ ਜਾ ਕੇ ਜਦੋਂ ਰਾਂਝਾ ਜੋਗੀ ਬਣ ਜਾਏਗਾ, ਬਣਨ ਦੀ ਮੰਜ਼ਿਲ ਤੇ ਜਾਏਗਾ, ਤੇ ਫਿਰ ਇਹ ਤੁਹਾਨੂੰ ਦੁਬਾਰਾ ਤੋਂ ਵਾਰਿਸ ਸ਼ਾਹ ਇਹ ਤੁਹਾਡੇ ਤੇ ਕਲੀਅਰ ਕਰੇਗਾ ਕਿ ਜਿਵੇਂ ਮੈਂ ਉਹ ਬੰਦ ਪੜਿਆ ਸੀ, ਰਾਂਝਾ ਆਖਦਾ ਖਿਆਲ ਨਾ ਪਾਓ ਮੇਰੇ, ਸ਼ੀ ਸੱਪ ਵਕੀਰ ਦਾ ਦੇਸ਼ ਕਿਹਾ, ਕੂੰਜਾਂ ਵਾਂਗ ਮਮੋਲਿਆਂ ਦੇਸ਼ ਛੱਡੇ, ਸਾਨੂੰ ਜ਼ਾਤ ਸਿਫਾਤ ਤੇ ਬੇਸ ਕਿਹਾ, ਜਿਹੜਾ ਵਤਨ ਤੇ ਜ਼ਾਤ ਦਾ ਧਿਆਨ ਰੱਖੇ, ਦੁਨੀਆਦਾਰ ਹੈ ਉਹ ਦਰਵੇਸ਼ ਕਿਹਾ। ਵਾਹ ਬਹੁਤ ਮਤਲਬ ਉਹਦਾ ਮਤਲਬ ਇਹ ਹੈਗਾ ਕਿ ਜਿਹੜੀ ਯੂਨੀਵਰਸਲ ਹਸਤੀ ਹੈ, ਤੁਸੀਂ ਯੂਨੀਵਰਸਲ ਹਸਤੀ ਦੇ ਨਾਲ ਜੁੜਨਾ ਹੈ। ਤੁਸੀਂ ਕਿਸੇ ਇੱਕ ਨੇਸ਼ਨ ਜਾਂ ਕਿਸੇ ਇੱਕ ਜਗ੍ਹਾ ਦੇ ਨਾਲ ਜਾਂ ਕਿਸੇ ਇੱਕ ਜ਼ਾਤ ਦੇ ਨਾਲ ਉਹ ਤੁਹਾਡੀ ਆਇਡੈਂਟੀਫਿਕੇਸ਼ਨ ਨਹੀਂ ਹੋਣੀ ਚਾਹੀਦੀ। ਤੇ ਇਹ ਜਿਹੜਾ ਸੂਫੀ ਦਾ, ਜੋਗੀ ਦਾ, ਇਹਨਾਂ ਦਾ ਸਭ ਦਾ ਬੁਨਿਆਦੀ ਮੁੱਢਲਾ ਜਿਹੜਾ ਮੰਨਣਾ ਹੁੰਦਾ ਇਹ ਹੁੰਦਾ ਹੈ। ਤੇ ਇਸ ਵਾਸਤੇ ਉਹ ਮਤਲਬ ਹੁਣ ਤੇ ਮੈਨੂੰ ਜਦੋਂ ਕੋਈ ਭੇਜਦਾ ਨਾ ਫਲਾਣੇ ਮੁਲਕ ਨੇ ਇਹ ਕਰਤਾ, ਉਹ ਫਲਾਣੇ ਦੇ ਖਿਲਾਫ, ਮੈਨੂੰ ਲੱਗਦਾ ਕਿ ਇਹ ਐਵੇਂ ਮਾਰ ਰਹੇ ਨੇ। ਛੱਡੋ, ਚਲੋ ਜੀ ਅੱਗੇ ਚਲੋ। ਡਾਕਟਰ ਸਾਹਿਬ ਇੱਕ ਦੱਸੋ ਮੈਨੂੰ ਕਿ ਇਹਦੇ ਵਿੱਚ ਸਾਰੀ ਸਟੋਰੀ ਦੇ ਵਿੱਚ ਵੰਜਲੀ ਦੀ ਕੀ ਇੰਪੋਰਟੈਂਸ ਹੈ? ਵੰਜਲੀ ਜਿਹੜੀ ਹੈ ਉਹ ਅੰਦਰ ਦੀ ਹੂਕ ਹੈ। ਅੱਛਾ ਜੀ, ਇਹ ਤਾਂ ਬਹੁਤ ਕਮਾਲ ਦੀ ਗੱਲ, ਅੰਦਰ ਦੀ ਹੂਕ ਹੈ। सर एक क्रिएटिव पावर भी हो सकती है जी, एक क्रिएटिव पावर जिमें हर बंदे दे अंदर होती है, क्रिएटिव सोर्स, क्रिएटिव पावर है ना, ਜਿਹੜੀ ਕਿ ਉਹਦੇ ਸਾਹ ਚੋਂ ਨਿਕਲ ਰਹੀ ਹੈ।
यानी हर साह ਦੇ ਵਿੱਚ ਵੰਜਲੀ ਹੈ, यानी ਕ੍ਰੀਏਟਿਵ ਪਾਵਰ ਹੈ। ਕਿਉਂਕਿ ਵੰਜਲੀ ਇਨਸਟਰੂਮੈਂਟ ਜਿਹੜਾ ਅਸੀਂ ਆਮ ਤੌਰ ਤੇ ਪਿੰਡਾਂ ਦੇ ਵਿੱਚ ਮਤਲਬ ਕਿ ਨੇਚਰ ਦੇ ਨਾਲ ਕਨੈਕਟਡ ਹੈ, ਔਰ ਵੰਜਲੀ ਮਤਲਬ ਦਰਿਆਵਾਂ ਜਾਂ ਖੇਤਾਂ ਦੇ ਵਿੱਚ ਲੋਕੀ ਵਜਾਉਂਦੇ ਨੇ। ਇਹਦੇ ਨਾਲ ਕੋਈ ਮਤਲਬ ਕੋਈ ਕੰਪਲਿਕੇਟਡ ਇਨਸਟਰੂਮੈਂਟ ਵੀ ਹੈ ਨਹੀਂ, ਪਰ ਇਹ ਬੜਾ ਬਹੁਤ ਬੇਸਿਕ ਇਨਸਟਰੂਮੈਂਟ ਹੈ ਔਰ ਨੇਚਰ ਦੇ ਨਾਲ ਬਹੁਤ ਜ਼ਿਆਦਾ ਕਨੈਕਸ਼ਨ ਹੈ ਇਸ ਚੀਜ਼ ਦਾ। ਬਿਲਕੁਲ ਬਿਲकुल ਬਿਲकुल, ਕਿਉਂਕਿ ਦੇਖੋ ਨਾ ਸਿੰਪਲ ਲੱਕੜੀ ਤੋਂ ਬਣਦਾ ਹੈ, ਉਹਦੇ ਚ ਮੋਰੀਆਂ ਕੱਢੀਆਂ ਨੇ ਤੇ ਉਹਨੂੰ ਆਪਣੀ ਸਾਹ ਦੇ ਨਾਲ ਉਹ ਚ ਆਵਾਜ਼ ਕੱਢੀ ਜਾਂਦੀ ਹੈ, ਔਰ ਮੋਰੀਆਂ ਦੇ ਨਾਲ ਸਾਰੀਆਂ ਉਹਦੀਆਂ ਸੁਰਾਂ ਬਣਾਈਆਂ ਜਾਂਦੀਆਂ ਨੇ। ਇਹ ਨੇਚੁਰਲ ਕੋਮੋਡਿਟੀ ਹੈ ਨਾ, ਨੇਚੁਰਲ ਸ਼ੈ ਹੈ ਨਾ। ਤੇ ਆਪਣਾ ਵੈਸੇ ਆਮ ਤੌਰ ਤੇ ਇਹ ਜਿਹੜੇ ਵੰਜਲੀ ਵਜਾਉਣ ਵਾਲੇ ਹੁੰਦੇ ਨੇ ਨਾ ਪਿੰਡਾਂ 'ਚ, ਜਿਨ੍ਹਾਂ ਨੂੰ ਮੈਂ ਜਿੰਨਾ ਵੀ ਦੇਖਿਆ, ਉਹ ਵੈਸੇ ਇਸ ਤਰ੍ਹਾਂ ਦੇ ਹੀ ਹੁੰਦੇ ਨੇ, ਉਹ ਦੁਨੀਆਦਾਰੀ ਦੇ ਵਿੱਚ ਜ਼ਿਆਦਾ ਨਹੀਂ ਹੁੰਦੇ। ਹਾਂਜੀ, ਉਹ ਮਸਤ ਮਲੰਗ ਟਾਈਪ ਲੋਕ ਹੁੰਦੇ ਨੇ। ਹਾਂ, ਮਸਤ ਮਲੰਗ। ਮੇਰਾ ਖਿਆਲ ਹੈ ਮੈਂ ਇਹਦਾ ਬਹੁਤ ਜ਼ਿਆਦਾ ਤਲਕ ਮੇਰਾ ਖਿਆਲ ਤੰਤਰਵਾਦ ਦਾ ਉਸ ਫਲਸਫੇ ਨਾਲ ਵੀ ਹੈ ਕਿ ਜਿਹੜੇ ਨੇਚਰ ਦੇ ਨਾਲ ਆਪਣੇ ਜਿਸਮ ਨੂੰ, ਆਪਣੀ ਆਵਾਜ਼ ਨੂੰ, ਆਪਣੇ ਬਿਆਨੀਏ ਨੂੰ, ਆਪਣੀ ਰੂਹ ਨੂੰ ਜਦੋਂ ਨਾਲ ਉਹਨਾਂ ਦੇ ਜੋੜਨਾ ਚਾਹੁੰਦੇ ਨੇ ਤੇ ਇਹ ਚੀਜ਼ ਫਿਰ ਇਹ ਹੂਕ ਜਿਹੜੀ ਹੈ ਨਾ ਉੱਠਦੀ ਹੈ ਉਹਨਾਂ ਦੀ। ਉਹ ਵੰਜਲੀ ਦੀ ਮੇਰਾ ਖਿਆਲ ਹੈ ਵੰਜਲੀ ਦੀ ਇੰਟਰਪ੍ਰੀਟੇਸ਼ਨ ਇਹ ਹੋ ਸਕਦੀ ਹੈ। ਹਾਂਜੀ, ਬਿਲਕੁਲ ਬਿਲकुल। ਚਲੋ ਜੀ ਅੱਗੇ ਚਲੋ। ਬਹੁਤ ਵਧੀਆ ਜੀ। ਅੱਛਾ ਜੀ, ਇਹ ਹੁਣ ਭਰਾ ਆ ਗਏ ਨੇ, ਉਹਨੂੰ ਰੋਕ ਰਹੇ ਨੇ। ਵਾਰ ਲਾ ਰਹੇ ਭਾਈ ਭਾਬੀਆਂ ਵੀ, ਰਾਂਝਾ ਉੱਠ ਹਜ਼ਾਰਿਓਂ ਧਾਇਆ ਏ। ਭੁੱਖ ਭੁੱਖ ਨੰਗ ਨੂੰ ਝਾਕ ਕੇ ਪੰਧ ਕਰਕੇ, ਰਾਤੀ ਵਿੱਚ ਮਸੀਤ ਦੇ ਛਾਇਆ ਏ। ਹੱਥ ਵੰਜਲੀ ਪਕੜ ਕੇ ਰਾਤ ਅੱਧੀ, ਰਾਂਝੇ ਮਜ਼ਾ ਵੀ ਖੂਬ ਬਣਾਇਆ ਏ। ਰੰਨ ਮਰਦ ਨਾ ਪਿੰਡ ਵਿੱਚ ਰਿਹਾ ਕੋਈ, ਸਭਾ ਗਿਰਦ ਮਸੀਤ ਦੇ ਆਇਆ ਏ। ਵਾਰਿਸ਼ਾ ਮੀਆਂ ਪੰਡ ਝਗੜਿਆਂ ਦੀ, ਪਿੱਛੋਂ ਮੁੱਲਾ ਮਸੀਤ ਦਾ ਆਇਆ। ਅੱਛਾ, ਉਹ ਭਰਜਾਈਆਂ ਤੇ ਭਰਾ ਉਹਨੂੰ ਬਹੁਤ ਕਹਿੰਦੇ ਨੇ ਕਿ ਸਾਡੀ ਤੇ ਬਾਂਹ ਟੁੱਟ ਜਾਏਗੀ ਤੇ ਸਾਡਾ ਕੱਖ ਨਹੀਂ ਰਹੇਗਾ ਤੇ ਤੂੰ ਨਾ ਜਾ। ਲੇਕਿਨ ਉਹ ਕਹਿੰਦਾ ਐਵੇਂ ਹੁਣ ਤੁਸੀਂ ਦੁਨੀਆਦਾਰੀ ਦੀ ਖਾਤਰ ਤੁਸੀਂ ਇਹ ਕਹਿ ਰਹੇ ਹੋ। ਉਹਦੇ ਵਿੱਚ ਇੱਕ ਲਾਈਨ ਆਉਂਦੀ ਹੈ, ਵਾਰਿਸ਼ਾ ਰਾਂਝੇ ਦੇ ਮੂੰਹ ਬੋਲੀ ਜਾਂਦੀ ਹੈ, ਵਾਰਿਸ਼ਾ ਇਹ ਗਰਜ਼ ਹੈ ਬਹੁਤ ਪਿਆਰੀ। ਵਾਰਿਸ਼ਾ ਇਹ ਜਿਹੜੀ ਗਰਜ਼ ਹੈ ਨਾ, ਜਿਹੜਾ ਇੰਟਰਸਟ ਹੈ, ਇਕਨੋਮਿਕ ਇੰਟਰਸਟ, ਇਹ ਬਹੁਤ ਪਿਆਰਾ ਹੁੰਦਾ। ਹੋਰ ਸਾਕ ਨਾ ਸੈਣ ਨਾ ਅੰਗਦੇ ਨਹੀਂ, ਹੋਰ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ, ਸਿਰਫ ਇਕਨੋਮਿਕ ਇੰਟਰਸਟ ਹੁੰਦਾ ਹੈ। ਵਾਹ ਲਾ ਰਹੇ ਭਾਈ ਭਾਬੀਆਂ ਵੀ, ਰਾਂਝਾ ਉੱਠ ਹਜ਼ਾਰਿਓਂ ਧਾਇਆ ਹੈ। ਭਰਾ ਤੇ ਭਰਜਾਈਆਂ ਜ਼ੋਰ ਲਾ ਰਹੇ ਰੋਕਣ ਦੀ, ਪਰ ਰਾਂਝਾ ਜਿਹੜਾ ਉਹ ਹਜ਼ਾਰੇ ਤੋਂ ਨਿਕਲ ਗਿਆ। ਭੁੱਖ ਨੰਗ ਨੂੰ ਝਾਕ ਕੇ ਪੰਧ ਕਰਕੇ, ਭੁੱਖਾ ਤੇ ਨੰਗਾ ਉਹ ਲੰਮਾ ਸਫ਼ਰ ਕਰਕੇ, ਪੰਧ ਦਾ ਮਤਲਬ ਸਫ਼ਰ, ਟਰੈਵਲ ਕਰਕੇ, ਝਾਕ ਕੇ ਇਹਨੂੰ ਬਰਦਾਸ਼ਤ ਕਰਕੇ, ਟੋਲਰੇਟ ਕਰਕੇ, ਰਾਤੀ ਵਿੱਚ ਮੁਸੀਬਤ ਦੇ ਛਾਇਆ। ਤੇ ਅਖੀਰ ਉਹ ਇੱਕ ਮੁਸੀਬਤ ਦੇ ਵਿੱਚ ਛਾਇਆ ਦਾ ਮਤਲਬ ਇੱਥੇ ਇਹ ਹੈ ਪਹੁੰਚਿਆ। he has ਕੀ ਕਹਿੰਦੇ ਨੇ, dominated the mask, ਜਾਂ ਜੋ ਵੀ ਹੈ। ਹੱਥ ਵੰਜਲੀ ਪਕੜ ਕੇ ਰਾਤ ਅੱਧੀ, ਤੇ ਮਸੀਤ ਦੇ ਵਿੱਚ ਰਾਂਝੇ ਨੇ ਵੰਜਲੀ ਫੜ ਕੇ ਤੇ ਹੱਥ ਵੰਜਲੀ ਪਕੜ ਕੇ ਰਾਤ ਅੱਧੀ, ਰਾਂਝੇ ਮਜ਼ਾ ਵੀ ਖੂਬ ਬਣਾਇਆ। ਯਾਨੀ ਉਹਨੇ ਜਿਹੜੀ ਵੰਜਲੀ ਵਜਾਈ ਉਹ ਵੀ ਬਹੁਤ ਜ਼ਬਰਦਸਤ ਸੀ। ਰੰਨ ਮਰਦ ਨਾ ਪਿੰਡ ਵਿੱਚ ਰਿਹਾ ਕੋਈ, ਪਿੰਡ ਦਾ ਹਰ ਮਰਦ ਤੇ ਹਰ ਔਰਤ ਜਿਹੜੀ ਹੈ ਉਹ ਮਸੀਤ ਦੇ ਦੁਆਲੇ ਇਕੱਠੀ ਹੋ ਗਈ ਉਹਦੀ ਵੰਜਲੀ ਸੁਣ ਕੇ। ਸਭਾ ਗਿਰਦ ਮਸੀਤ ਦੇ ਆਇਆ ਹੈ, ਸਾਰੇ ਮਸੀਤ ਦੇ ਦੁਆਲੇ ਆ ਗਏ ਨੇ। ਵਾਰਿਸ਼ਾ ਮੀਆਂ ਪੰਡ ਝਗੜਿਆਂ ਦੀ, ਪਿੱਛੋਂ ਮੁੱਲਾ ਮਸੀਤ ਦਾ ਆਇਆ। ਤੇ ਵਾਰਿਸ਼ਾ ਜਦੋਂ ਸਾਰੇ ਲੋਕ ਆ ਚੁੱਕੇ ਸਨ ਤੇ ਪਿੱਛੋਂ ਝਗੜਿਆਂ ਦੀ ਜਿਹੜੀ ਬੰਡਲ ਹੈ, ਉਹ ਆਪਣਾ ਮੁੱਲਾ ਹੈ, ਉਹ ਮਸੀਤ ਤੇ ਆਇਆ ਅਖੀਰ ਤੇ। ਅੱਛਾ, ਇਹਦੇ ਵਿੱਚ ਤੁਸੀਂ ਇਹ ਦੇਖੋ ਕਿ ਹੱਥ ਵੰਜਲੀ, ਯਾਨੀ ਇਹ ਇੱਕ ਤੇ ਇਹ ਹੈ ਕਿ ਮਸੀਤ ਦੇ ਵਿੱਚ ਵੰਜਲੀ ਗੁਜ਼ਾਰ ਰਿਹਾ ਹੈ,
ਤੇ ਹੁਣ ਜਿਹੜਾ ਹੈ, ਹੁਣ ਤੇ ਤੁਸੀਂ ਤਸੱਵਰ ਵੀ ਨਹੀਂ ਕਰ ਸਕਦੇ ਕਿ ਵੰਝਲੀ ਜਿਹੜੀ ਹੈ ਉਹ ਮਸੀਤੇ ਉਜਾਈ ਜਾ ਸਕਦੀ ਹੈ ਕਿ ਨਹੀਂ। ਲੇਕਿਨ ਜਿਹੜੀ ਹਿਸਟੋਰੀਕਲੀ ਜਿਹੜਾ ਮਸੀਤ ਦਾ ਮਾਸਕ ਦਾ ਇੰਸਟੀਟਿਊਸ਼ਨ ਹੈ, ਇਹਦੇ ਉੱਤੇ ਜਿਹੜੇ ਫਕੀਰੀ ਵੱਲ ਸਨ ਲੋਕ, ਉਹ ਮਸੀਤ ਦਾ ਮਤਲਬ ਸਮਝੇ ਸਨ ਇੱਕ ਸੋਸ਼ਲ ਅਦਾਰਾ ਹੈ ਜਿਹਦੇ ਵਿੱਚ ਲੋਕੀ ਰਾਤ ਆ ਕੇ ਰਹਿੰਦੇ ਨੇ ਮੁਸਾਫਰ, ਤੇ ਉਹ ਉੱਥੇ ਗਾਣਾ ਵੀ ਸੁਣਿਆ ਜਾ ਸਕਦਾ ਹੈ। ਅੱਛਾ, ਇਹ ਜਿਹੜੀ ਹੈ ਨਾ, ਇਹ ਵਾਰਿਸ ਸ਼ਾਹ ਨੇ ਇਹ ਵਾਲੀ ਜਿਹੜੀ ਲਈ ਹੈ, ਇਹ ਬਾਬਾ ਫਰੀਦ ਕੋਲੋਂ ਵੀ ਲਈ ਹੈ, ਕਿਉਂਕਿ ਬਾਬਾ ਫਰੀਦ ਜਿਹੜਾ ਹੈ ਉਹਦੇ ਉੱਤੇ ਪਾਕਪਤਨ ਦੇ ਮੁਲਾਣਿਆਂ ਨੇ ਇਹ ਇਲਜ਼ਾਮ ਲਾਇਆ ਸੀ ਕਿ ਇਹ ਮਸੀਤ ਦੇ ਵਿੱਚ ਨੱਚਦਾ ਹੈ, ਮਤਲਬ ਕੋਈ ਧਮਾਲ ਸ਼ਮਾਲ ਪਾਉਂਦੇ ਹੋਣਗੇ ਨਾ, ਤੇ ਇਹ ਨੱਚਦੇ ਨੇ। ਤੇ ਉਹ ਮੁਲਤਾਨ ਗਈ, ਉਹਨਾਂ ਦੀ ਸ਼ਿਕਾਇਤ, ਉੱਥੇ ਵੱਡੇ ਵੱਡੇ ਆਲਮ ਸਨ, ਤੇ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਫਰੀਦ ਦੇ ਬਾਰੇ 'ਚ ਹੈ ਤੇ ਉਹਨਾਂ ਨੇ ਇਗਨੋਰ ਕਰ ਦਿੱਤਾ ਉਹਨੂੰ। ਤੇ ਇਹ ਹੁਣ ਜਿਹੜਾ ਨਾ, ਫੇਰ ਵੇਖੋ ਤੁਸੀਂ, ਜਿਹੜਾ ਖਾਜਾ ਗੁਲਾਮ ਫਰੀਦ ਹੈ ਜਿਹੜਾ 20ਵੀਂ ਸਦੀ ਵਿੱਚ ਮਰਿਆ, ਖਾਜਾ ਗੁਲਾਮ ਫਰੀਦ ਜਿਹੜਾ ਹੈ ਉਹਦੇ ਬਾਰੇ ਦੇ ਵਿੱਚ ਤੇ ਬਿਲਕੁਲ ਪੱਕਾ ਲਿਖਿਆ ਹੋਇਆ ਕਿ ਉਹ ਮਸੀਤ ਵਿੱਚ ਬੈਠ ਕੇ ਕਲਾਸੀਕਲ ਰਾਗ ਸੁਣਦਾ ਸੀ। ਹੱਥ ਵੰਝਲੀ ਪਕੜ ਕੇ ਰਾਤ ਅੱਧੀ ਰਾਂਝੇ ਮਜ਼ਾ ਵੀ ਖੂਬ ਬਣਾਇਆ ਹੈ। ਤੇ ਹੁਣ ਦੇਖੋ ਉਹਦੀ ਜਿਹੜੀ ਵੰਝਲੀ ਹੈ, ਜਿਹੜੀ ਮੇਨ ਨੋਟ ਕਰਨ ਵਾਲੀ ਗੱਲ ਹੈ ਉਹ ਇਹ ਹੈ ਕਿ ਉਹਦੀ ਜਿਹੜੀ ਵੰਝਲੀ ਹੈ ਉਹ ਹਰ ਮਰਦ ਔਰਤ ਨੂੰ ਦਾ ਇਕੱਠ ਬਣਾ ਦਿੰਦੀ ਹੈ। ਕੋਈ ਐਸਾ ਔਰਤ ਮਰਦ ਨਹੀਂ ਹੈ ਜਿਹੜਾ ਉਹਦੀ ਵੰਝਲੀ ਸੁਣ ਕੇ ਉੱਥੇ ਨਾ ਆ ਗਿਆ ਹੋਵੇ। ਠੀਕ, ਇਹਦਾ ਮਤਲਬ ਹੈ ਕਿ ਉਹ ਖਲਕਤ ਦੀ ਆਵਾਜ਼ ਹੈ, ਉਹਦੀ ਜਿਹੜੀ ਵੰਝਲੀ ਹੈ ਉਹ ਉਹਦਾ ਆਪਣਾ ਹੀ ਸਾਹ ਨਹੀਂ ਹੈ, ਬਲਕਿ ਉਹ ਖਲਕਤ ਦਾ ਵੀ ਸਾਹ ਹੈ, ਬਾਕੀ ਜਹਾਨ ਦਾ ਵੀ ਉਹ ਸਾਹ ਹੈ। ਇੱਥੇ ਉਹ ਵੰਝਲੀ ਦਾ ਥੋੜਾ ਜਿਹਾ ਖਿਲਾਰ ਕਰ ਦਿੰਦੇ ਨੇ ਵਾਰਿਸ ਸ਼ਾਹ ਜੀ। ਤੇ ਆਪਣਾ ਹੁਣ ਮੁੱਲਾ ਜਿਹੜਾ ਹੈ ਉਹ ਬਿਲਕੁਲ ਪਿੰਡ ਦੇ ਆਮ ਲੋਕਾਂ ਦੇ ਉਲਟ ਹੈ, ਕਿਉਂਕਿ ਉਹ ਝਗੜਿਆਂ ਦੀ ਪੰਡ ਹੈ। ਪਹਿਲੇ ਜਿਹੜੇ ਲੋਕ ਆਏ ਨੇ ਉਹ ਯੂਨੀਫਾਈਡ ਕ੍ਰੀਏਟਿਵਿਟੀ ਦੇ ਸਿੰਬਲਸ ਨੇ, ਔਰ ਮੁੱਲਾ ਜਿਹੜਾ ਉਹ ਝਗੜੇ ਦਾ ਸਿੰਬਲ ਹੈ। ਚਲੋ ਜੀ ਅੱਗੇ। ਇਹ ਹੀ ਨਹੀਂ ਬਦਲਿਆ ਹਲੇ ਤੱਕ, ਮੁੱਲਾ ਜਿਹੜਾ ਨਾ ਹਲੇ ਤੱਕ ਨਹੀਂ ਬਦਲਿਆ ਉਦੋਂ ਦਾ। ਉਹਨੇ ਕਿਉਂ ਬਦਲਣਾ ਹੈ? ਜੀ ਉਹ ਹਲੇ ਤੱਕ ਵੀ ਝਗੜਿਆਂ ਦੀ ਪੰਡ ਹੀ ਹੈ। ਨਹੀਂ, ਉਹ ਤੇ ਇਹ ਹੈ ਨਾ ਕਿ ਉਹ ਤੇ ਪਰਪੈਚੁਅਲ ਹੈ ਨਾ, ਹਰ ਮਜ਼ਹਬ ਵਿੱਚ ਮੁੱਲਾ ਪੈਦਾ ਹੋ ਜਾਂਦਾ। ਹਾਂ ਬਿਲਕੁਲ ਸਹੀ। ਸਾਡੇ ਹੁਣ ਸਾਡੇ ਪੰਜਾਬ ਵਿੱਚ ਸਭ ਤੋਂ ਅਖੀਰ ਤੇ ਸਿੱਖੀਜ਼ਮ ਆਇਆ। ਆਹੋ, ਤੇ ਸਿੱਖੀਜ਼ਮ ਦੇ ਜਿਹੜੇ ਭਾਈ ਨੇ ਉਹ ਹੀ ਨੇ ਜਿਹੜੇ ਤੁਹਾਡੇ ਮੁੱਲਾ ਨੇ। ਬਿਲਕੁਲ ਐਗਜ਼ੈਕਟਲੀ। ਬਲਕਿ ਉਹ ਮੇਰਾ ਖਿਆਲ ਹੈ ਬਾਬਾ ਜੀ ਜੋ ਚਾਹੁੰਦੇ ਸੀ ਸਭ ਉਲਟ ਕਰ ਰਹੇ ਨੇ ਉਹਦਾ। ਬਿਲਕੁਲ ਬਿਲਕੁਲ। ਡਾਕਟਰ ਸਾਹਿਬ ਇੱਕ ਮੇਰਾ ਕੁਐਸਚਨ ਹੈ ਕਿ ਸਾਨੂੰ ਥੋੜੀ ਜਿਹੀ ਉਸ ਏਰੀਏ ਦੀ, ਜੰਗ ਦੀ, ਤਖਤ ਹਜ਼ਾਰੇ ਵਗੈਰਾ ਦੀ ਥੋੜੀ ਜਿਓਗ੍ਰਾਫੀਕਲ ਲੇਆਊਟ ਥੋੜੀ ਜਿਹੀ ਦੇ ਸਕਦੇ ਹੋ, ਸਾਨੂੰ ਸਮਝਾ ਸਕਦੇ ਹੋ ਕਿੱਦਾਂ, ਕੀ ਮਤਲਬ ਡਿਸਟੈਂਸ ਕਿੰਨਾ ਕੁ ਹੈ, ਕੀ ਆ ਚੀਜ਼ ਹੈ? ਜਿਹੜਾ ਨਾ ਝੰਗ ਹਾਂਜੀ, ਝੰਗ ਹੈਗਾ ਦਰਿਆਏ ਚਨਾਬ ਦੇ ਕੰਢੇ ਸ਼ਹਿਰ। ਠੀਕ ਹੈ ਜੀ। ਆਪਣਾ ਇਹ ਕਿੰਨਾ ਹੋਏਗਾ? ਫਲੈਟ ਏਰੀਆ, ਬਿਲਕੁਲ ਫਲੈਟ ਏਰੀਆ। ਤੇ ਇਹ ਲਾਹੌਰ ਤੋਂ ਕਿੰਨੀ ਦੂਰ ਹੋਏਗਾ? ਲਾਹੌਰ ਤੋਂ ਹੈਗਾ ਜੀ, ਗੋਜਰਾ ਹੋਇਆ ਤੁਹਾਡਾ 150 ਕਿਲੋਮੀਟਰ ਤੇ 150 ਤੋਂ ਅੱਗੇ 200 ਕਿਲੋਮੀਟਰ ਹੈ। ਮਤਲਬ 100 ਮੀਲ, 250 ਹੋਏ ਲਾਹੌਰ ਤੋਂ। ਤੇ ਉੱਥੋਂ ਫਿਰ ਜਿਹੜਾ ਤਖਤ ਹਜ਼ਾਰਾ ਹੈ ਉਹ ਜ਼ਿਲ੍ਹਾ ਸਰਗੋਦਾ ਦੇ ਵਿੱਚ। ਹਾਂਜੀ, ਉਹਨਾਂ ਦਾ ਕਿੰਨਾ ਡਿਸਟੈਂਸ ਆਪਸ ਚ ਹੈ? ਉਹ ਫਾਸਲਾ ਜ਼ਰਾ ਥੋੜਾ ਹੈ, ਮੇਰੇ ਖਿਆਲ 150 ਕਿਲੋਮੀਟਰ ਹੋਏਗਾ, ਉਹ ਵੀ 100 ਮੀਲ ਹੀ ਹੋਣਾ। ਮੇਰੇ ਖਿਆਲ ਇਸ ਤੋਂ ਵੀ ਘੱਟ ਹੀ ਹੋਏਗਾ। ਇਸ ਤੋਂ ਘੱਟ ਹੋਣਾ ਬਿਲਕੁਲ ਸਹੀ। ਕਿਉਂਕਿ ਝੰਗ ਤੇ ਸਰਗੋਦਾ ਨੇਬਰਿੰਗ ਡਿਸਟ੍ਰਿਕਟ ਨਾਲ ਡਿਸਟ੍ਰਿਕਟ ਨੇ ਨਾਲ। ਬਿਲਕੁਲ। ਤੇ ਉਹਨਾਂ ਦੇ ਵਿਚਕਾਰ ਦੀ ਆਪਣੇ ਰਿਵਰ ਚਨਾਬ ਵਿੱਚ ਦੀ ਜਾਂਦਾ ਉਹਨਾਂ ਦੇ? ਨਹੀਂ, ਚਨਾਬ ਜਿਹੜਾ ਵਗਦਾ ਹੈ ਉਹ ਤੇ ਝੰਗ ਦੇ ਨਾਲ ਵਗਦਾ ਹੈ ਨਾ। ਮਤਲਬ ਦੋਵੇਂ ਦਰਿਆ ਦੇ ਇੱਕੋ ਪਾਸੇ ਨੇ ਦੋਵੇਂ ਸ਼ਹਿਰ ਪਿੰਡ? ਨਹੀਂ,
ਇੱਕ ਤਾਂ ਦਰਿਆ ਦੇ ਉੱਤੇ, ਦੂਜਾ ਦਰਿਆ ਤੋਂ ਬਹੁਤ ਦੂਰ ਹੈ। ਅੱਛਾ, ਕਿਉਂਕਿ ਉਹਦੇ ਨਾਲ ਦੇਖੋ ਨਾ, ਜਿਹੜੀ ਸਿਆਲ ਨੇ ਉਹ ਜਿਹੜੇ ਨੇ ਉਹ ਹਾਰਡ ਬਰੀਡਿੰਗ ਕਰਦੇ ਨੇ, ਮੱਝਾਂ ਗਾਵਾਂ ਪਾਲਦੇ ਨੇ। ਹਾਂਜੀ। ਤੇ ਜਿਹੜੇ ਰਾਂਝੇ ਦਾ ਜਿਹੜਾ ਵਤਨ ਹੈ ਤਖਤਾਦਾਰਾ, ਉੱਥੇ ਖੇਤੀਬਾੜੀ ਹੁੰਦੀ ਹੈ। ਅੱਛਾ, ਹਾਂਜੀ, ਇਹ ਫਰਕ ਹੈ ਦੋਵਾਂ ਦੀ ਇਕਾਨਮੀ ਦਾ। ਠੀਕ ਹੈ ਜੀ। ਚਲੋ ਜੀ ਅੱਗੇ ਆ ਗਿਆ ਜੀ 9 ਨੰਬਰ। ਅੱਛਾ ਜੀ। ਮੁੱਲਾ ਆਖਿਆ ਚੁੰਡਿਆਂ ਵੇਖਦਿਆਂ ਹੀ, ਗੈਰ ਸ਼ਰਅ ਤੂੰ ਕੌਣ ਹੈ, ਦੂਰ ਹੋਏ ਇੱਥੇ ਲੁੱਚਿਆਂ ਦੀ ਕਾਈ ਜਾ ਨਹੀਂ, ਪਟੇ ਦੂਰ ਕਰ ਹੱਕ ਮਨਜ਼ੂਰ ਹੋ ਓਏ, ਅਨਲ ਹੱਕ ਕਹਾ ਨਾ ਕਿਬਰ ਕਰਕੇ, ओढ़क मरेगा वांग मंसूर होए, वारिशा ना हिंग दी बास छिपदी, भावें रस्म सी विच कफूर हो। मुल्ला आखिया चूड़ियां दा मतलब वाल, ਉਹਦੇ ਸਿਰ ਦੇ ਵਾਲ, ਉਹਨੇ ਸਿਰ ਦੇ ਵਾਲ ਦੇਖ ਕੇ ਹੀ ਮੁੱਲਾ ਨੇ ਕਿਹਾ, ਗੈਰ ਸ਼ਰਾ ਤੂੰ ਐਂਟੀ ਇਸਲਾਮੀ ਸ਼ਰੀਅਤ ਕਿਉਂ ਸ਼ਰੀਅਤ ਹੈ, ਕੌਣ ਹੈ ਦੂਰ ਹੋਏ ਚੱਲ ਨਾਸੇ ਤੋਂ, ਇੱਥੇ ਲੁੱਚਿਆਂ ਦੀ ਕਾਈ ਜਾ ਨਹੀਂ, ਇੱਥੇ ਤੇਰੇ ਅਗਰੇ ਲੁੱਚੇ ਬੰਦੇ ਜਿਹੜੇ ਨੇ, ਬਦਮਾਸ਼ ਜਿਹੜੇ ਨੇ, ਉਹਨਾਂ ਦੀ ਕੋਈ ਥਾਂ ਨਹੀਂ ਹੈ। ਪਟੇ ਦੂਰ ਕਰ ਹੱਕ ਮਨਜ਼ੂਰ ਹੋਏ, ਤੇ ਇਹ ਜਿਹੜੇ ਵਾਲ ਨੇ ਇਹਨਾਂ ਨੂੰ ਮਨਾ, ਪਟੇ ਦਾ ਵੀ ਮਤਲਬ ਵਾਲ ਨੇ, ਇਹਨਾਂ ਨੂੰ ਮਨਾ। ਮਤਲਬ ਹੁਣ ਤੁਸੀਂ ਦੇਖੋ ਕਿ ਇਹਨਾਂ ਦੋਨਾਂ ਲਾਈਨਾਂ ਦੇ ਵਿੱਚ ਉਹ ਰਾਂਝੇ ਦੀ ਸਿਰਫ ਅਪੀਅਰੈਂਸ ਨੂੰ ਵੇਖ ਰਿਹਾ ਹੈ, ਉਹਨੂੰ ਨਹੀਂ ਪਤਾ ਇਹ ਬੰਦਾ ਕੌਣ ਹੈ ਜਾਂ ਕੌਣ ਨਹੀਂ ਹੈ। ਉਹ ਬਸ ਜਿਹੜਾ ਹੈ ਉਹ ਉਹਦੀ ਬਜ਼ਾਰਾ ਜਿਹੜੀ ਉਹਦਾ ਪਹਿਨਾਵਾ ਤੇ ਉਹਦੀ ਸ਼ਕਲ ਹੈ, ਸਿਰਫ ਉਹਨੂੰ ਵੇਖ ਰਿਹਾ। ਅਨਲ ਹੱਕ ਹਾ ਨਾ ਕਿਬਰ ਕਰਕੇ, ਅਨਲ ਹੱਕ ਦਾ ਮਤਲਬ ਮੈਂ ਖੁਦਾ ਹਾਂ, ਇਹ ਮਨਸੂਰ ਨੇ ਕਿਹਾ ਸੀਗਾ ਤੇ ਉਹਨੂੰ ਫਾਇਲ ਲਾਤਾ ਗਿਆ ਸੀ, ਤੇ ਤੂੰ ਕਿਬਰ ਕਰਕੇ, ਗਰੂਰ ਕਰਕੇ, ਐਰੋਗੈਂਸ ਦੇ ਵਿੱਚ ਤੂੰ ਅਨਲ ਹੱਕ ਨਾ ਕਹਿ, ओढ़क मरेगा वांग मंसूर होए, ਤੇ ਤੂੰ ਨਹੀਂ ਤੇ ਤੇਰੀ ਮੌਤ ਵੀ ਇੰਜੀ ਹੋਣੀ ਆ ਜਿਵੇਂ ਮਨਸੂਰ ਦੀ ਹੋਈ ਸੀ। ਵਾਰਿਸ਼ਾ ਨਾ ਹਿੰਗ ਦੀ ਬਾਸ ਛਿਪਦੀ, ਵਾਰਿਸ਼ਾ ਹਿੰਗ ਦੀ ਬਦਬੂ ਜਿਹੜੀ ਹੈ ਉਹ ਕਦੀ ਛੁਪਦੀ ਨਹੀਂ ਹੈ, ਭਾਵੇਂ ਰਸਮ ਸੀ ਵਿੱਚ ਕਾਫੂਰ ਹੋਵੇ, ਭਾਵੇਂ ਉਹਨੂੰ ਕਫੂਰ ਦੇ ਵਿੱਚ ਲਵੇਟਿਆ ਹੋਵੇ, ਤਾਂ ਵੀ ਹਿੰਗ ਦੀ ਬਾਸ ਜਿਹੜੀ ਆ ਉਹ ਨਹੀਂ ਜਾਂਦੀ। ਚਲੋ ਜੀ ਅੱਗੇ ਚਲੋ। ਇਹ ਹੁਣ ਰਾਂਝਾ ਉਹਨੂੰ ਕਹਿੰਦਾ ਹੈ, ਦਾੜੀ ਸ਼ੇਖ ਦੀ ਅਮਲ ਸ਼ੈਤਾਨ ਵਾਲੇ, ਕਿਆ ਰਾਣਿਓ ਜਾਂਦਿਆਂ ਰਾਹੀਆਂ ਨੂੰ, ਅੱਗੇ ਕੱਢ ਕੁਰਾਨ ਤੇ ਬਹਿ ਮਿੰਬਰ, ਕਿਆ ਅੱਡਿਓ ਮਕਰ ਦੀਆਂ ਫਾਈਆਂ ਨੂੰ, ਇਸ ਪਲੀਤ ਤੇ ਪਾਕ ਦਾ ਕਰੋ ਵਾਕਫ, ਅਸੀਂ ਜਾਣੀਏ ਸ਼ਰਾ ਗਵਾਈਆਂ ਨੂੰ, ਜਿਹੜੇ ਥਾਂ ਨਾਪਾਕ ਦੇ ਵਿੱਚ ਵੜਿਓ, ਸ਼ੁਕਰ ਰੱਬ ਦੀਆਂ ਬੇਪਰਵਾਹੀਆਂ ਨੂੰ, ਵਾਰਿਸ ਸ਼ਾਹ ਵਿੱਚ ਗੁਜ਼ਰਿਆਂ ਫੇਲ ਕਰਦੇ, ਮੁੱਲਾ ਜੋਤਰੇ ਲਾਉਂਦੇ ਵਾਹੀਆਂ। ਇਹ ਹੁਣ ਰਾਂਝਾ ਉਹਨੂੰ ਕਹਿ ਰਿਹਾ, ਦਾੜੀ ਸ਼ੇਖ ਤੇਰੀ ਜਿਹੜੀ ਤੇਰੀ ਅਪੀਅਰੈਂਸ ਹੈ, ਜਿਹੜੀ ਤੇਰੀ ਦਾੜੀ ਹੈ, ਉਹ ਤੇ ਇੰਜ ਹੈ ਜਿਵੇਂ ਬੜੇ ਸ਼ੇਖਾਂ ਦੀ ਹੁੰਦੀ। ਸ਼ੇਖ ਦਾ ਮਤਲਬ ਬਹੁਤ ਪੜ੍ਹੇ ਲਿਖੇ ਆਲਮ ਲੋਕਾਂ ਦੇ, ਤੇ ਅਮਲ ਜਿਹੜੇ ਨੇ, ਜਿਹੜੀਆਂ ਤੇਰੀਆਂ ਕਰਤਾਂ ਨੇ, ਉਹ ਸ਼ੈਤਾਨ ਵਾਲੇ ਨੇ। ਕਿਆ ਰਾਣਿਓ ਜਾਂਦਿਆਂ ਰਾਹੀਆਂ ਨੂੰ, ਤੂੰ ਮੁਸਾਫਰਾਂ ਨੂੰ, ਰਾਹ ਜਾਂਦੇ ਮੁਸਾਫਰਾਂ ਨੂੰ ਤੂੰ ਕੰਡੈਮ ਕਰ ਰਿਹਾ, ਦਾਨਾਂ ਦਾ ਮਤਲਬ ਕੰਡੈਮ ਕਰ ਰਿਹਾ। ਅੱਗੇ ਕੱਢ ਕੁਰਾਨ ਤੇ ਬਹਿ ਮਿੰਬਰ, ਉਹ ਮਿੰਬਰ ਇੱਕ ਛੋਟਾ ਜਿਹਾ ਢਾਂਚਾ ਹੁੰਦਾ ਜਿਹੜਾ ਮਸੀਤ 'ਚ ਰੱਖਿਆ, ਜਿਹਦੇ ਉੱਤੇ ਖੜਾ ਬਹਿ ਕੇ ਜਾਂ ਖੜੇ ਹੋ ਕੇ ਜਿਹੜਾ ਮੌਲਵੀ ਨੇ ਉਹ ਆਵਾਜ਼ ਕਰਦੇ ਨੇ, ਤੇ ਤੂੰ ਇਹ ਮਿੰਬਰ ਤੇ ਬਹਿ ਕੇ, ਮਿੰਬਰ 'ਚ ਉਹ ਲੱਕੜੀ ਦਾ ਸਟਰਕਚਰ ਹੁੰਦਾ ਨਾ, ਉੱਤੇ ਬਹਿ ਕੇ ਪੋਡੀਅਮ ਕਹਿ ਸਕਦੇ, ਪੋਡੀਅਮ ਕਹਿ ਸਕਦੇ ਹਾਂ, ਬਿਲਕੁਲ। ਉਹਨੂੰ ਤੁਸੀਂ ਰੱਖ ਕੇ ਤੇ ਸਾਹਮਣੇ ਕੁਰਾਨ ਖੋਲਣਾ ਹੈ। ਇਹ ਜਿਹੜਾ ਤੇਰਾ ਕੁਰਾਨ ਖੋਲਣਾ ਹੈ, ਇਹ ਮਕਰ ਦੀ ਫਾਈ ਹੈ, ਇਹ ਚੀਟਿੰਗ ਦੇ ਵਾਸਤੇ ਤੂੰ ਇੰਟਰੈਪ ਬਣਾਇਆ। ਇਸ ਪਲੀਤ ਤੇ ਪਾਕ ਦਾ ਕਰੋ ਵਾਕਫ, ਅਸੀਂ ਜਾਣੀਏ ਸ਼ਰਾ ਗਵਾਈਆਂ, ਕਿ ਤੂੰ ਸ਼ਰੀਅਤ ਦੇ ਲਿਹਾਜ਼ ਨਾਲ ਦੱਸ ਨਾ ਮੈਨੂੰ ਕਿ ਇਹ ਪਾਕ ਤੇ ਪਲੀਤ ਦੇ ਵਿੱਚ ਫਰਕ ਕੀ ਹੁੰਦਾ ਹੈ, ਤੂੰ ਸ਼ਰਾ ਦੇ ਹਵਾਲੇ ਨਾਲ ਦੱਸ।
ਜਿਹੜੇ ਥਾਂ ਨਾਪਾਕ ਦੇ ਵਿੱਚ ਵੜੇ ਹੋ, ਅੱਛਾ ਜਿਹੜੇ ਤੂੰ ਪੋਲੂਟਡ ਥਾਂ 'ਚ ਵੜਿਆ, ਇਹਦੇ ਹੁਣ ਕਈ ਮਾਇਨੇ ਕੀਤੇ ਜਾਂਦੇ ਨੇ। ਇਹਦਾ ਇਹ ਮਾਇਨਾ ਵੀ ਕੀਤਾ ਜਾਂਦਾ ਕਿ ਮਾਂ ਦੇ ਪੇਟ ਵਿੱਚ, ਇਹਦਾ ਇਹ ਵੀ ਮਾਇਨਾ ਕੀਤਾ ਜਾਂਦਾ ਕਿ ਜਿਹੜੇ ਹੋਮੋਸੈਕਸੁਅਲਿਟੀ ਕਰਦੇ ਨੇ ਮੁਲਾਣੇ, ਇਹ ਉਹਨਾਂ ਵੱਲ ਇਸ਼ਾਰਾ ਹੈ, ਕਿਉਂਕਿ ਅਗਲਾ ਮਿਸਰਾ ਉਹੀ ਹੈ, ਜਿਹੜੇ ਥਾਂ ਨਾਪਾਕ ਦੇ ਵਿੱਚ ਵੜੇ ਹੋ, ਸ਼ੁਕਰ ਰੱਬ ਦੀਆਂ ਬੇਪਰਵਾਹੀਆਂ ਨੂੰ। ਇਹ ਤੇ ਰੱਬ ਹੈ ਜਿਹੜਾ ਕਿ ਬੇਪਰਵਾਹ ਹੈ, ਤੈਨੂੰ ਸਜ਼ਾ ਨਹੀਂ ਉਸ ਵੇਲੇ ਦਿੰਦਾ, ਵੈਸੇ ਤੂੰ ਤੇ ਗੰਦ ਦੇ ਵਿੱਚ ਹੀ ਵੜਨਾ ਹੈ। ਵਾਰਿਸ ਸ਼ਾਹ ਵਿੱਚ ਹੁਜਰਿਆਂ ਫੇਲ ਕਰਦੇ। ਵਾਰਿਸ ਸ਼ਾਹ ਹੁਜਰੇ ਹੁੰਦੇ ਨੇ, ਮਸੀਤ ਦੇ ਨਾਲ ਛੋਟੇ ਛੋਟੇ ਕਮਰੇ ਬਣੇ ਹੁੰਦੇ ਨੇ, ਜਿਨ੍ਹਾਂ 'ਚ ਮਲਾਣੇ ਲੋਕ ਤੇ ਉਹਨਾਂ ਦੇ ਸ਼ਾਗਿਰਦ ਰਹਿੰਦੇ ਨੇ, ਉਹਨਾਂ ਨੂੰ ਹੁਜਰਾ ਕਹਿੰਦੇ ਨੇ। ਵਾਰਿਸ ਸ਼ਾਹ ਵਿੱਚ ਹੁਜਰਿਆਂ ਫੇਲ ਕਰਦੇ। ਫੇਲ ਕਰਨ ਦਾ ਮਤਲਬ ਹੈ ਪ੍ਰੈਕਟਿਸ ਹੋਮੋਸੈਕਸੁਅਲਿਟੀ। ਮੁੱਲਾ ਜੋਤਰੇ ਲਾਉਂਦੇ ਵਾਹੀਆਂ, ਤੇ ਮੁੱਲਾ ਜਿਹੜੇ ਨੇ, ਮੁੱਲਾਂ ਦੇ ਵਾਈ ਦੇ ਜੋਤਰੇ ਇਹੋ ਹੀ ਨੇ। ਮਤਲਬ ਜਿਹੜਾ ਜੋਤਰਾ ਹੈ, ਪਹਿਲੇ ਤੁਸੀਂ ਜੋਤਰੇ ਨੂੰ ਸਮਝੋ ਕੀ ਹੈ। ਜੋਤਰਾ ਜਿਹੜਾ ਹੈ ਉਹ ਹੁੰਦਾ ਹੈ ਇਹ ਸੈਸ਼ਨ ਆਫ ਪਲੋਇੰਗ, ਮਤਲਬ ਸਵੇਰੇ 2 ਘੰਟੇ ਹਲ ਵਾਇਆ ਤਾਂ ਉਹ ਜੋਤਰਾ, ਉਹ ਪੂਰਾ ਜਿਹੜਾ 2 ਘੰਟੇ ਦਾ ਕੰਮ ਉਹ ਜੋਤਰਾ ਹਲ ਵਾਉਣ ਦਾ, ਉਹ ਜੋਤਰਾ ਖਵਾਏਗਾ। ਤੇ ਜਿਹੜੇ ਇੱਥੇ ਕਹਿ ਰਹੇ ਨੇ ਕਿ ਜਿਹੜੇ ਮੁਲਾਣੇ ਨੇ, ਇਹਨਾਂ ਦੇ ਜੋਤਰੇ ਇਹ ਨੇ ਕਿ ਇਹ ਮੁੰਡਿਆਂ ਦੇ ਨਾਲ ਫੇਲ ਕਰਦੇ ਨੇ, ਮੁੰਡਿਆਂ ਦੇ ਨਾਲ ਇਹ ਜੋ ਵੀ ਕਰਦੇ ਨੇ। ਠੀਕ ਹੈ ਜੀ, ਅੱਗੇ ਚਲੋ। ਬਾਸ ਆਸ ਨਹੀਂ ਹੈ, ਇਹ ਬਾਸ ਹੈ। ਬਾਸ ਹਲਵਿਆਂ ਦੀ ਖਬਰ ਮੁਰਦਿਆਂ ਦੀ, ਨਾਲ ਦਵਾਈ ਦੇ ਜੀਉਂਦੇ ਮਾਰਦੇ ਹੋ। ਅੰਨੇ ਕੋੜਿਆਂ ਲੂਲਿਆਂ ਵਾਂਗ ਬੈਠੇ, ਕੁਰਾ ਮਰਨ ਜਹਾਨ ਦਾ ਮਾਰਦੇ ਹੋ। ਸ਼ਰਾ ਚਾਪ ਸਰਪੋਸ਼ ਬਣਾਇਆ ਜੇ, ਰਵਾਦਾਰ ਵੱਡੇ ਗੁਨਾਹਗਾਰ ਦੇ ਹੋ। ਵਾਰਿਸ ਸ਼ਾਹ ਮੁਸਾਫਰਾਂ ਆਇਆਂ ਨੂੰ, ਚਲੋ ਚਲੀ ਹੀ ਪੈ ਪੁਕਾਰ ਦਿਓ। ਬਾਸ ਹਲਵਿਆਂ ਦੀ, ਤੁਹਾਨੂੰ ਹਰ ਵੇਲੇ ਹਲਵਿਆਂ ਦੀ ਖੁਸ਼ਬੂ ਆਉਂਦੀ ਰਹਿੰਦੀ ਹੈ, ਖਬਰ ਮੁਰਦਿਆਂ ਦੀ, ਤੇ ਤੁਹਾਨੂੰ ਇਹ ਰਹਿੰਦੇ ਆ ਕਿ ਕਿਹੜਾ ਮਰਿਆ ਅੱਜ, ਕਿਉਂਕਿ ਜਦੋਂ ਤੁਸੀਂ ਉਹਦੇ ਮਰਨ ਤੇ ਜਾਓਗੇ ਤੇ ਉਹਦੇ ਉੱਤੇ ਦੁਆਵਾਂ ਪੜ੍ਹੋਗੇ ਤੇ ਤੁਹਾਨੂੰ ਪੈਸੇ ਮਿਲਣਗੇ, ਇਸ ਲਈ ਤੁਸੀਂ ਮੁਰਦਿਆਂ ਦਾ ਹਿਸਾਬ ਰੱਖਦੇ ਹੋ, ਨਾਲ ਦਵਾਈ ਦੇ ਜੀਉਂਦੇ ਮਾਰਦੇ ਹੋ। ਤੇ ਤੁਸੀਂ ਜਿਹੜੀਆਂ ਸਾਰੀਆਂ ਦੁਆਵਾਂ ਕਰਦੇ ਹੋ, ਉਹਨਾਂ ਦਾ ਇਹੋ ਹੀ ਮਤਲਬ ਹੁੰਦਾ ਕਿ ਕੋਈ ਮਰੇ ਤੇ ਕੋਈ ਜੀਵੇ, ਕਿਉਂਕਿ ਤੁਹਾਨੂੰ ਮਰਨ ਤੇ ਵੀ ਪੈਸੇ ਮਿਲਦੇ ਨੇ ਤੇ ਜੀਣ ਤੇ ਵੀ ਮਿਲਦੇ ਨੇ। ਅੰਨੇ ਕੋੜਿਆਂ ਲੂਲਿਆਂ ਵਾਂਗ ਬੈਠੇ, ਅੰਨਾ ਤੇ ਬਲਾਈਂਡ ਹੈ, ਤੇ ਕੋੜਾ ਜਿਹੜਾ ਕੀ ਉਹਨੂੰ ਕਹਿੰਦੇ ਨੇ, ਕੋੜਾ ਜਿਹੜਾ ਹੁੰਦਾ ਹੈ ਕੀ ਉਹਨੂੰ ਹੁੰਦੀ ਹੈ ਬਿਮਾਰੀ, ਲੈਪਰ ਹਾਂ ਲੈਪਰਸੀ, ਹਾਂਜੀ। ਲੂਲੇ ਹੋ ਜਿਹੜੇ ਜਿਨ੍ਹਾਂ ਦੀਆਂ ਲੱਤਾਂ ਨਾਲ ਕੰਮ ਕਰਦੀਆਂ ਹੋ। ਅੰਨੇ ਕੋੜਿਆਂ ਲੂਲਿਆਂ ਵਾਂਗ ਬੈਠੇ, ਪੂਰਾ ਮਰਨ ਜਹਾਨ ਦਾ ਮਾਰ ਦਿਓ। ਤੇ ਉਹਨਾਂ ਦੀ ਤਰ੍ਹਾਂ ਤੁਸੀਂ ਬਹਿ ਕੇ ਤੇ ਤੁਸੀਂ ਕੁਰਾ ਦਾ ਮਤਲਬ ਹੈ ਕੁਰਾ ਕੱਢਣਾ, ਜਿਵੇਂ ਹੁੰਦਾ ਹੈ ਗੈਸ ਲਾਉਣਾ, ਤੇ ਲੋਕਾਂ ਦੀ ਮਰਨ ਜੀਣ ਦੇ ਉੱਤੇ ਤੇ ਤੁਸੀਂ ਫਾਲਾਂ ਕੱਢਦੇ ਰਹਿੰਦੇ ਹੋ। ਮਤਲਬ ਤੁਹਾਡਾ ਇਹੋ ਹੀ ਕੰਮ ਹੈ। ਤੇ ਇੱਕ ਤੁਸੀਂ ਪੈਰਾਸਾਈਟਸ ਹੋ, ਔਰ ਐਸੇ ਪੈਰਾਸਾਈਟ ਹੋ ਕਿ ਜਿਹੜੇ ਲੋਕਾਂ ਦੀ ਮਰਨ ਜੀਣ ਦੀਆਂ, ਮਾਰਨ ਦੀਆਂ ਤੇ ਜਮਾਉਣ ਦੀਆਂ ਦੁਆਵਾਂ ਕਰਦੇ ਨੇ। ਸ਼ਰਾ ਚਾਹ ਸਰਪੋਸ਼ ਬਣਾਇਆ ਜੇ। ਸਰਪੋਸ਼ ਦਾ ਮਤਲਬ ਹੈ ਸਿਰ ਨੂੰ ਢੱਕਣ ਵਾਲਾ, ਲੇਕਿਨ ਸਰਪੋਸ਼ ਕਿਹਾ ਜਾਂਦਾ ਹੈ ਉਸ ਕੱਪੜੇ ਨੂੰ ਜਿਹੜਾ ਖਾਣੇ ਦੇ ਉੱਤੇ, ਖਾਣੇ ਨੂੰ ਮੱਖੀਆਂ ਵਗੈਰਾ ਤੋਂ ਬਚਾਉਣ ਲਈ ਖਾਣੇ ਉੱਤੇ ਪਾ ਦਿੱਤਾ ਜਾਂਦਾ ਹੈ, ਉਹਨੂੰ ਸਰਪੋਸ਼ ਕਹਿੰਦੇ ਨੇ। ਸ਼ਰਾ ਚਾਹ ਸਰਪੋਸ਼ ਬਣਾਇਆ ਜੇ। ਤੁਸੀਂ ਸ਼ਰਾ ਨੂੰ, ਜਿਹੜੀ ਸ਼ਰਾ ਦਾ ਤੁਸੀਂ ਦਾਅਵਾ ਕਰਦੇ ਹੋ, ਉਹ ਤੇ ਤੁਹਾਡਾ ਸਿਰਫ ਸਰਪੋਸ਼ ਹੈ, ਵਿੱਚ ਖਾਣਾ ਕੋਈ ਗੰਦਾ ਹੈ, ਉੱਤੇ ਤੁਸੀਂ ਉਹ ਕੱਪੜਾ ਪਾਇਆ ਹੈ। ਰਵਾਦਾਰ ਵੱਡੇ ਗੁਨਾਹਗਾਰ ਦੇ, ਤੇ ਤੁਸੀਂ ਬਹੁਤ ਵੱਡੇ ਗੁਨਾਹਗਾਰ ਹੋ। ਵਾਰਿਸ ਸ਼ਾਹ ਮੁਸਾਫਰਾਂ ਆਇਆਂ ਨੂੰ, ਚਲੋ ਚੱਲੀ ਹੀ ਪੈ ਪੁਕਾਰ ਦਿਓ। ਤੇ ਤੁਹਾਡਾ ਇਹ ਐਸੀ ਇੱਕ ਹੋਰ ਖਰਾਬੀ ਇਹ ਹੈ ਕਿ ਤੁਸੀਂ ਮੁਸਾਫਰ ਆਉਂਦੇ ਨੇ ਤਾਂ ਉਹਨਾਂ ਨੂੰ ਚਲੋ ਚੱਲ, ਉਹਨਾਂ ਨੂੰ ਕੱਢ ਦਿੰਦੇ ਹੋ ਉੱਥੋਂ। ਚਲੋ ਜੀ ਅੱਗੇ।
ਡਾਕਟਰ ਸਾਹਿਬ ਜਿਹੜਾ ਸਰਪੋਸ਼ ਦੀ ਗੱਲ ਕਰਦੇ ਨੇ, ਉਹ ਇਹ ਵੀ ਕਹਿ ਸਕਦੇ ਨੇ ਕਿ ਸ਼ਰਿਆ ਜਿਹੜਾ ਹੈਗਾ ਉਹਨੂੰ ਇੱਕ ਆਪਣੇ ਉਹਦੇ ਤੇ ਖਾਣ ਪੀਣ ਦਾ ਇੱਕ ਜ਼ਰੀਆ ਬਣਾਇਆ ਹੋਇਆ। ਆਹੋ, ਮਤਲਬ ਇਹ ਹੈ ਨਾ ਕਿ ਜਿਹੜਾ ਸਰਪੋਸ਼ ਦਾ ਨਹੀਂ, ਸਰਪੋਸ਼ ਦਾ ਲਿਟਲ ਮਤਲਬ ਤੇ ਇਹ ਹੈ ਕਿ ਖਾਣੇ ਦੇ ਉੱਤੇ ਚੀਜ਼ਾਂ ਨੂੰ ਢੱਕਣ ਲਈ ਇੱਕ ਕਪੜਾ ਰੱਖਿਆ ਜਾਂਦਾ ਹੈ, ਉਹਨੂੰ ਸਰਪੋਸ਼ ਕਿਹਾ ਜਾਂਦਾ ਹੈ। ਹੁਣ ਉਹ ਸਰਪੋਸ਼ ਦੇ ਥੱਲੇ ਕੀ ਹੈ ਇਹ ਕਿਸੇ ਨੂੰ ਨਹੀਂ ਪਤਾ, ਉਹ ਚ ਗੰਦ ਵੀ ਹੋ ਸਕਦਾ, ਇਹਦਾ ਕਹਿ ਸਕਦੇ ਉਹਦੀ ਆੜ ਚ ਸਾਰਾ ਕੁਝ ਕਰ ਰਿਹਾ, ਉਹਦੇ ਅੰਦਰ ਸਾਰਾ ਕੁਝ ਜਿਹੜਾ ਨਾ ਟਕਿਆ ਉਹਦੇ ਨਾਲ। ਬਿਲਕੁਲ ਬਿਲਕੁਲ, ਹਾਂ ਆਪਣੇ ਕੁਕਰਮ ਜਿਹੜੇ ਨੇ ਉਹਨੇ ਸ਼ਰੀਆ ਦੇ ਪਿੱਛੇ ਲੁਕਾਏ ਹੋਏ ਨੇ। ਹਾਂ ਬਿਲਕੁਲ, ਉਹਦੇ ਵਿੱਚ ਲੁਕਾਏ ਨੇ। ਸਾਡੇ ਜ਼ਮਾਨੇ ਚ ਬਚਪਨ ਚ ਸਰਪੋਸ਼ ਹੁੰਦਾ ਸੀ, ਉਹ ਜਿਹੜੀ ਚਾਹਦਾਨੀ ਦੇ ਉੱਤੇ ਨਾ ਉਹਨੂੰ ਗਰਮ ਕਰਨ ਵਾਸਤੇ ਵੀ ਇੱਕ ਸਰਪੋਸ਼ ਹੁੰਦਾ ਸੀ, ਤੇ ਅਸੀਂ ਬੜੇ ਹੈਰਾਨ ਹੁੰਦੇ ਸੀ ਕਿ ਇਹਦਾ ਨਾਂ ਇਹ ਕਿਉਂ ਹੈ। ਆਹੋ, ਆਪਣਾ ਉਹ ਵੀ ਕੀਤਾ ਜਾਂਦਾ ਸੀ। ਲਓ ਜੀ ਅਗਲਾ ਬੰਦ ਪੜ੍ਹ ਲਓ। ਚਿੜੀ ਇਹ ਹੁਣ ਇੱਥੋਂ ਕਹਾਣੀ ਅੱਗੇ ਸ਼ੁਰੂ ਹੁੰਦੀ ਹੈ। ਚਿੜੀ ਚੂਕ ਦੀ ਨਾਲ ਜਾਂ ਟੁਰੇ, ਬੜੀ ਮਸ਼ਹੂਰ ਬਣਦਾ ਵੈਸੇ। ਚਿੜੀ ਚੂਕ ਦੀ ਨਾਲ ਜਾਂ ਟੁਰੇ ਪਾਂਦੀ, ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੇ, ਉੱਠ ਗੁਸਲ ਦੇ ਵਾਸਤੇ ਜਾਨ ਦੌੜੇ, ਸੇਜਾਂ ਰਾਤ ਨੂੰ ਜਿਨ੍ਹਾਂ ਨੇ ਮਾਣੀਆਂ ਨੇ, ਰਾਂਝਾ ਕੂਚ ਕੀਤਾ ਆਇਆ ਨਦੀ ਉੱਤੇ, ਸਾਥ ਲੱਦਿਆ ਪਾਰ ਮੁਹਾਣਿਆਂ ਨੇ, ਵਾਰਿਸ ਸ਼ਾਹ ਮੀਆਂ ਲੁੱਡਣ ਵੱਡੀ ਕੱਪਣ, ਕੁੱਪਾ ਸ਼ਹਿਰ ਦਾ ਲੱਦਿਆ ਬਾਣੀਆਂ ਨੇ। ਇਸ ਦੀ ਮੈਂ ਹੁਣ ਅਗਲੀ ਵਾਰੀ ਕਰਾਂਗਾ ਤਸ਼ਰੀਹ, ਅੱਜ ਮੈਂ ਐਵੇਂ ਵੱਟ ਟੁੱਕ ਕਰ ਦੇਣਾ ਇਹਦਾ, ਤੇ ਇਸ ਲਈ ਮੇਰਾ ਖਿਆਲ ਹੈ ਕਿ ਇੱਥੇ ਬਸ ਕਰੀਏ, ਤੇ ਤੁਸੀਂ ਉਹ ਜਿਹੜੇ ਹਾਂਜੀ ਉਹ ਫਿਰ ਅਗਲੀ ਵਾਰੀ ਇੱਕ ਤੇ ਤੁਸੀਂ ਇਹ ਕਰਿਆ ਕਰੋ ਕਿ ਬਿਲਕੁਲ ਵਕਤ ਤੇ ਆ ਜਾਇਆ ਕਰੋ, ਤਾਂ ਕਿ ਦੇਖੋ ਨਾ ਹੁਣ ਵੀ ਸਾਡੀ ਕਲਾਸ ਤੋਂ ਟਾਈਮ ਵੱਧ ਰਿਹਾ ਹੈ, ਲੇਕਿਨ ਇਹ ਹੈ ਕਿ ਕੋਈ ਗੱਲ ਨਹੀਂ, ਮੈਨੂੰ ਕੋਈ ਨਹੀਂ ਹੈ, ਲੇਕਿਨ ਮੈਂ ਥੱਕ ਵੀ ਜਾਣਾ ਹੈ ਨਾ। ਚਲੋ ਜੀ ਪਿੱਛੇ ਜਾਓ ਜੀ, ਪਿੱਛੇ ਜਾਓ। ਅੱਛਾ, ਅਗਲਾ ਕੀ ਸੀ, ਕਿੱਥੋਂ ਤੱਕ ਪੜ੍ਹਿਆ ਗਿਆ ਸੀ? ਇਹ ਤਾਂ ਪੜ੍ਹਿਆ ਗਿਆ ਸੀ, ਬਸ ਇੱਥੋਂ ਸ਼ੁਰੂ ਹੋਇਆ ਸੀ। ਲਓ ਜੀ ਇਹ ਆਪਣਾ ਸਾਰਾ ਤੁਸੀਂ ਪੜ੍ਹੋ। ਜੀ ਸਰ। ਧੀ ਸਿਆਲਾਂ ਦੀ ਵਿਆਹ ਕੇ ਲਿਆਸਾਂ ਮੈਂ, ਕਰੋ ਬੋਲੀਆਂ ਅਤੇ ਟਟੋਲੀਆਂ ਨੇ, ਬਹੇ ਘੱਤ ਪੀੜਾ ਬਹੇ ਘੱਤ ਪੀੜਾ ਵਾਂਗ ਮੇਰੀਆਂ ਦੇਵਨ ਤੁਸਾ ਜੇ ਅੱਗੇ ਗੋਲੀਆਂ ਨੇ, ਮੱਜੋ ਵਾਹ ਵਿੱਚ ਬੋੜੀਏ ਭਾਬੀਆਂ ਨੂੰ, ਮੱਜੋ ਵਾਹ ਵਿੱਚ ਬੋੜੀਏ ਭਾਬੀਆਂ, ਹੋਵਨ ਤੁਸਾ ਜਈਆਂ ਬੜਬੋਲੀਆਂ ਨੇ, ਬਸ ਕਰੋ ਭਾਬੀ ਅਸੀਂ ਰੱਜ ਰਹੇ, ਭਰ ਦਿੱਤੀਆਂ ਜੇ ਸਾਨੂੰ ਚੋਲੀਆਂ ਨੇ। ਚਲੋ ਜੀ ਅਗਲਾ 7ਵਾਂ ਅਮਰਜੀਤ ਜੀ ਤੁਸੀਂ ਪੜੋ। ਅਮਰਜੀਤ ਜੀ। ਮੈਂ ਅਨਮਿਊਟ ਕਰਨਾ ਭੁੱਲ ਗਿਆ ਸੀ। ਅੱਛਾ ਚਲੋ ਪੜੋ। ਤੇ ਰੂਹ ਛੱਡ ਕਲਬੂਤ ਜਿਉਂ ਵਿਦਾ ਹੁੰਦਾ, ਤਿਵੇਂ ਇਹ ਦਰਵੇਸ਼ ਸੁਧਾਰਿਆ ਈ, ਅੰਨ ਪਾਣੀ ਹਜ਼ਾਰੇ ਦਾ ਕਸਮ ਕਰਕੇ ਕਸਦ ਚੰਗ ਸਿਆਲ ਚਿਤਾਰਿਆ ਈ, ਕੀਤਾ ਰਿਜ਼ਕ ਤੇ ਆਬ ਉਦਾਸ ਰਾਂਝਾ, ਚਲੋ ਚੱਲ ਹੀ ਜੀਵ ਪੁਕਾਰਿਆ ਈ, ਕੱਛੇ ਵੰਝਲੀ ਮਾਰ ਕੇ ਰਵਾਂ ਹੋਇਆ, ਵਾਰਿਸ ਵਤਨ ਤੇ ਦੇਸ ਵਿਸਾਰਿਆ ਈ। ਹਾਂਜੀ ਚਲੋ ਜੀ ਰਾਣਾ ਸਾਹਿਬ ਅਗਲਾ ਤੁਸੀਂ ਪੜ੍ਹ ਦਿਓ। ਵਾਹ ਲਾ ਰਹੇ ਭਾਈ ਭਾਬੀਆਂ ਵੀ, ਰਾਂਝਾ ਉੱਠ ਹਜ਼ਾਰਿਓਂ ਧਾਇਆ ਏ, ਭੁੱਖ ਨੰਗ ਨੂੰ ਝਾਕ ਕੇ ਪੰਧ ਕਰਕੇ, ਰਾਤੀ ਵਿੱਚ ਮਸੀਤ ਦੇ ਛਾਇਆ ਏ, ਹੱਥ ਵੰਝਲੀ ਪਕੜ ਕੇ ਰਾਤ ਅੱਧੀ, ਰਾਂਝੇ ਮਜ਼ਾ ਵੀ ਖੂਬ ਬਣਾਇਆ ਏ, ਰੰਨ ਮਰਦ ਨਾ ਪਿੰਡ ਵਿੱਚ ਰਿਹਾ ਕੋਈ, ਸਭਾ ਗਿਰਦ ਮਸੀਤ ਦੇ ਆਇਆ ਏ, ਵਾਰਿਸ ਸ਼ਾਹ ਮੀਆਂ ਪੰਡ ਝਗੜਿਆਂ ਦੀ, ਪਿੱਛੋਂ ਮੁੱਲਾ ਮਸੀਤ ਦਾ ਆਇਆ ਏ। ਹਾਂਜੀ ਚਲੋ ਜੀ ਆਪਣਾ ਅਗਲਾ ਪੜੋ ਜੀ। ਬੀਬਾ ਜੀ ਅਗਲਾ ਪੜੋ। ਅੱਛਾ ਜੀ। ਮੁੱਲਾ ਆਖਿਆਂ ਚ ਵਣੀਆਂ,
ਨਹੀਂ ਚੂਣੀਆਂ ਮੁੱਲਾ ਆਖਿਆ ਚੂਣੀਆਂ ਅੱਛਾ ਚਵਣੀਆਂ ਲਿਖਿਆ। ਮੁੱਲਾ ਆਖਿਆ ਚੁਣੀਆਂ ਵੇਖਦਿਆਂ ਹੀ ਗੈਰ ਸ਼ਰਾ ਤੂੰ ਕੌਣ ਹੈ ਦੂਰ ਹੋਏ ਇੱਥੇ ਲੁਚੀਆਂ ਦੀ ਕਾਈ ਜਾਂ ਨਹੀਂ ਪੁੱਟੇ ਦੌਰ ਕਰ ਹੱਕ ਮਨਜ਼ੂਰ ਹੈ ਹੋਏ। ਅਨਲ ਹੱਕ ਕਿਹਾ ਨਾ ਕਿਬਰ ਕਰਕੇ ਔੜਕ ਮਰੇਗਾ ਵਾਂਗ ਮਨਸੂਰ ਹੋਏ। ਵਾਰਿਸ ਸ਼ਾਹ ਨਾ ਹਿੰਗ ਦੀ ਬਾਸ ਛੁਪਦੀ ਭਾਵੇਂ ਰਸ ਮਸੀਹ ਵਿੱਚ ਕਾਫੂਰ ਹੋਵੇ। ਚਲੋ ਜੀ ਆਪਣਾ ਜੀ ਜਸਪ੍ਰੀਤ ਜੀ। ਹਾਂਜੀ ਹਾਂਜੀ ਤੁਸੀਂ ਪੜੋ। ਦਾੜੀ ਸ਼ੇਖ ਦੀ ਅਮਲ ਸ਼ੈਤਾਨ ਵਾਲੇ ਕਿਹਾ ਰਾਣਿਓ ਜਾਂਦਿਆਂ ਰਾਹੀਆਂ ਨੂੰ ਅੱਗੇ ਕੱਢ ਕੁਰਾਨ ਤੇ ਬਹਿ ਮੈਂਬਰ ਕਿਹਾ ਅੱਡਿਓ ਮੁਕਰ ਦੀਆਂ ਫਾਹੀਆਂ ਨੂੰ ਇਸ ਪਲੀਤ ਤੇ ਪਾਕ ਦਾ ਕਰੋ ਵਾਕਫ ਅਸੀਂ ਜਾਣੀਏ ਸ਼ਰਾ ਗਵਾਈਆਂ ਨੂੰ ਜਿਹੜੇ ਥਾਂ ਨਾਪਾਕ ਦੇ ਵਿੱਚ ਵੜਿਓ ਸ਼ੁਕਰ ਰੱਬ ਦੀਆਂ ਬੇਪਰਵਾਹੀਆਂ ਨੂੰ। ਵਾਰਿਸ ਸ਼ਾਹ ਵਿੱਚ ਹੁਜਰਿਆਂ ਫੇਲ ਕਰਦੇ ਮੁੱਲਾ ਜੋਤਰੇ ਲਾਉਂਦੇ ਵਾਹੀਆਂ ਨੂੰ। ਹਾਂਜੀ ਅਗਲਾ ਜੀ ਅਗਲਾ ਹੈ ਸੀ ਕੋਈ ਆਪਣਾ ਮੈਂ ਪੜ੍ਹਦੇ ਹਾਂ ਪੜ੍ਹ ਦਿਓ। ਆਸ ਹਲਵਿਆਂ ਦੀ ਖਬਰ ਮੁਰਦਿਆਂ ਦੀ ਨਾਲ ਦਵਾਈ ਦੇ ਜਿਉਂਦੇ ਮਾਰਦੇ ਹੋ। ਅੰਨੇ ਕੋੜਿਆਂ ਲੂਲਿਆਂ ਵਾਂਗ ਬੈਠੇ ਕੋਰਾ ਮਰਨ ਜਮਾਨ ਦਾ ਮਾਰਦੇ ਹੋ। ਸ਼ਰਾ ਚਾ ਸਰਪੋਸ਼ ਬਣਾਇਆ ਜੇ ਰਵਾਦਾਰ ਵੱਡੇ ਗੁਨਾਹਗਾਰ ਦੇ ਹੋ। ਵਾਰਿਸ ਸ਼ਾਹ ਮੁਸਾਫਨਾ ਆਇਆਂ ਨੂੰ ਚਲੋ ਚੱਲ ਹੀ ਪਏ ਪੁਕਾਰ ਦੇ। ਵਾਹ ਚਲੋ ਜੀ ਇਹਨਾਂ ਇੱਥੋਂ ਤੱਕ ਅਸੀਂ ਪੜ੍ਹਿਆ ਤੇ ਇਹ ਤੁਸੀਂ ਇੱਕ ਵਾਰੀ ਆਪਣੇ ਤੌਰ ਤੇ ਆਪਣਾ ਅਗਲੇ ਤੋਂ ਪਹਿਲੇ ਪੜ੍ਹ ਲੈਣਾ ਬੜਾ ਅੱਛਾ ਲੱਗੇਗਾ। ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਅੱਜ ਬਹੁਤ ਅੱਛਾ ਜੀ ਬਹੁਤ ਹੀ ਅੱਛਾ ਬਹੁਤ ਹੀ ਮਜ਼ੇਦਾਰ ਜ਼ਬਰਦਸਤ ਰੱਬ ਰੱਖੇ ਜੀ ਸਾਰਿਆਂ ਨੂੰ। ਥੈਂਕ ਯੂ ਡਾਕਟਰ ਓਕੇ ਮਿਹਰਬਾਨੀ ਜੀ।